ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜ਼ਰਾਨੀ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮੀ ਸ਼ੁਸਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब। अज 31 मार्च 2023 18 चेत नानकशाही संमत 555 ज्यादा दिन है ते डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਲਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਇਸ ਵੀਕ ਦਾ ਆਪਾਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਦਰਸ਼ਕਾਂ ਨੂੰ TV84 ਦੀ ਸਪੋਰਟ ਕਰਨ ਦੀ ਬੇਨਤੀ ਕੀਤੀ ਹੈ ਔਰ ਅੱਜ ਸਾਨੂੰ ਨੈਰੇਟਿਵ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਅਸੀਂ ਇਸ ਪਾਸਿਓਂ ਪਛੜ ਰਹੇ ਹਾਂ, ਸਾਡਾ ਅਕਸ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਔਰ ਸਵਾਲ ਮੇਰਾ ਇੱਕ ਹੋਰ ਹੈ ਕਿ ਕੀ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸਟੇਜਡ ਐਨਕਾਊਂਟਰ ਵਿੱਚ ਖਤਮ ਕੀਤਾ ਜਾ ਸਕਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 51661919 84 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਕਿ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਸੈਂਟਰਲ ਏਜੰਸੀਆਂ ਵੱਲੋਂ ਵਿੱਢੇ ਆਪਰੇਸ਼ਨ ਨੂੰ 14 ਦਿਨ ਹੋ ਚੁੱਕੇ ਹਨ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਚੜ੍ਹਦੀ ਕਲਾ ਦੇ ਹੋਣ ਸੰਬੰਧੀ 3 ਸੁਨੇਹੇ ਦੁਨੀਆ ਸਾਹਮਣੇ ਆਏ ਔਰ ਭਾਰਤੀ ਏਜੰਸੀਆਂ ਦੇ ਮੂੰਹ ਤੇ ਕਰਾਰੀ ਜੜੀ ਚਪੇਟ ਹੈ ਉਹ ਵੱਜਣ ਦੇ ਬਾਵਜੂਦ ਮੀਡੀਆ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਿਰਾਸ਼ ਅਤੇ ਮਾਯੂਸ ਇਨਸਾਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਦੀਪ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅੱਜ ਜੰਗ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਬਿਲਕੁਲ। ਔਰ ਜ਼ਾਹਰ ਹੈ ਕਿ ਮੀਡੀਆ ਜੇ ਇਸ ਦੇ ਵਿੱਚ ਇਕੱਲਾ ਇੱਕ ਜ਼ਮਾਨਾ ਸੀ ਪ੍ਰਿੰਟ ਮੀਡੀਆ ਹੀ ਡਿਸਾਈਡਿੰਗ ਫੈਕਟਰ ਸੀ। ਅੱਜ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ, ਡਿਜੀਟਲ ਮੀਡੀਆ ਔਰ ਹੁਣ ਜਿਹਦੀ ਚਰਚਾ ਹੈ ਔਰ ਭਾਰਤ ਦੇ ਇੱਕ TV ਚੈਨਲ ਨੇ ਜਿਹੜਾ ਹਿੰਦੂਤਵੀ ਹੈ ਉਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ ਜਿਹਦਾ ਮੈਂ ਕੱਲ ਉਸ ਦਾ ਪ੍ਰੀਵਿਊ ਦੇਖ ਰਿਹਾ ਸੀ। ਸੋ ਇਹ ਅੰਦਾਜ਼ਾ ਲਾਣਾ ਹੀ ਔਖਾ ਹੋ ਜਾਂਦਾ ਹੈ ਕਿ ਤੂੰ ਰੀਅਲ ਪਰਸਨ ਨਾਲ ਕੋਈ ਗੱਲ ਹੋ ਰਹੀ ਹੈ ਜਾਂ ਬਿਲਕੁਲ ਇੱਕ ਜਨਰੇਟ ਕੀਤਾ ਇਮੇਜ ਹੈ ਬੀਬੀ ਦਾ, ਉਹ ਖਬਰਾਂ ਵੀ ਜਿਹੜੀਆਂ ਉਹਦੀ ਆਵਾਜ਼ ਵੀ ਹੈ ਉਹ ਵੀ ਜਨਰੇਟ ਕੀਤੀ ਹੋਈ ਹੈ। ਸੋ ਇਸ ਗੱਲ ਨੇ ਹੁਣ ਬਿਲਕੁਲ ਇਸ ਗੱਲ ਦੀ ਪ੍ਰਮਾਣਿਕਤਾ ਦੇ ਉੱਤੇ ਵੀ ਸਵਾਲ ਲਾ ਦਿੱਤਾ ਹੈ ਕਿ ਜਦੋਂ ਤੁਸੀਂ ਆਉਣ ਵਾਲੇ ਪੀਰੀਅਡ 'ਚ ਕਿਸੇ ਨਾਲ ਗੱਲ ਕਰ ਰਹੇ ਹੋਵੋਗੇ ਤੇ ਇਹ ਵੀ ਨਹੀਂ ਪਤਾ ਹੋਏਗਾ ਕਿ ਭਾਈ ਤੁਸੀਂ ਅਸਲ ਬੰਦੇ ਨਾਲ ਗੱਲ ਕਰ ਰਹੇ ਹੋ ਜਾਂ ਜਿਹੜਾ ਕੋਈ ਤੁਹਾਡਾ ਨੀਅਰ ਐਂਡ ਡੀਅਰ ਵਨ ਹੈ ਉਸ ਦੇ ਇਮੇਜ ਚੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਕ੍ਰੀਏਟ ਕਰਕੇ ਉਹਦੀ ਆਵਾਜ਼ ਨੂੰ ਇਸਤੇਮਾਲ ਕਰਕੇ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ। ਲੇਕਿਨ ਇਹਦੇ ਬਾਵਜੂਦ ਜਦੋਂ ਵੀ ਕੋਈ ਨਵੀਂ ਟੈਕਨੋਲੋਜੀ ਜਾਂ ਦੂਸਰਾ ਨਿਕਲਦਾ ਹੈ ਗ੍ਰਾਸ ਰੂਟ ਲੈਵਲ ਤੇ ਜਾਂ ਆਮ ਬੰਦੇ ਤੱਕ ਪਹੁੰਚਦੇ ਆ ਕਈ ਦਹਾਕੇ ਲੱਗ ਜਾਂਦੇ ਨੇ। ਇਸ ਲਈ ਅੱਜ ਵੀ ਜਿਹੜਾ ਸਾਡੇ ਕੋਲ ਅਵੇਲੇਬਲ ਸੋਰਸ ਹੈ ਇਲੈਕਟ੍ਰੋਨਿਕ, ਡਿਜੀਟਲ ਜਾਂ ਸੋਸ਼ਲ ਮੀਡੀਆ ਦਾ ਇਹ ਇੱਕ ਪਾਵਰਫੁਲ ਪਲੇਟਫਾਰਮ ਹੈ ਜੀ। ਉੱਥੇ ਕਿਉਂਕਿ ਕੰਟਰੋਲ ਉਹਨਾਂ ਦੇ ਕੋਲ ਹੈ, ਉਹਨਾਂ ਨੇ ਚੈਨਲ ਤਾਂ ਪਹਿਲਾਂ ਹੀ ਬੰਦ ਕੀਤਾ ਸੀ ਜਿਵੇਂ TV84 ਜੂਨ 2020 'ਚ ਬੰਦ ਕਰ ਦਿੱਤਾ ਸੀ। ਲੇਕਿਨ ਹੁਣ ਬਹੁਤ ਸਾਰੇ ਯੂਟਿਊਬਰਸ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ
ਕਿ ਭਾਈ ਇਹ ਤਾਂ ਵਿਦ ਦਾ ਸਟ੍ਰੋਕ ਆਫ ਦਾ ਪੈਨ ਉਹ ਜਿੰਨੇ ਮਰਜ਼ੀ ਮਿਲੀਅਨ ਵਿਊਅਰਸ ਆਪਣੇ ਗਣਾਈ ਜਾਣ ਜਾਂ ਜਿੰਨਾ ਮਰਜ਼ੀ ਉਹਨਾਂ ਨੂੰ ਲੱਗੇ ਵੀ ਉਹਨਾਂ ਦੀ ਰੋਟੀ ਰੋਜ਼ੀ ਵੀ ਇਸ ਚੋਂ ਨਿਕਲ ਰਹੀ ਹੈ, YouTube ਤੁਹਾਨੂੰ ਐਡਾਂ ਦਾ ਪੇ ਕਰ ਰਿਹਾ ਔਰ ਤੁਸੀਂ ਬੜੇ ਪਪੂਲਰ ਹੋ ਰਹੇ ਹੋ, ਸਟਾਰ ਹੋ ਰਹੇ ਹੋ, ਤਾਂ ਤੁਸੀਂ ਅਗਲੇ ਦਿਨ ਸਵੇਰੇ ਉੱਠਦੇ ਹੋ ਤੁਹਾਡੇ ਪੇਜ ਹੀ ਗਾਇਬ ਨੇ ਔਰ ਤੁਸੀਂ ਬਿਲਕੁਲ 0-0। ਘੱਟੋ ਘੱਟ ਬਾਹਰ ਸਾਨੂੰ ਇਹ ਠੀਕ ਹੈ ਵੀ ਬਾਹਰ ਵੀ ਫੇਸਬੁੱਕ ਤੇ ਜਾਂ YouTube ਤੇ ਬਹੁਤ ਰੈਸਟ੍ਰਿਕਟਡ ਹੈ, ਉਹਨਾਂ ਨੇ ਕਿਹਨਾਂ ਗਰੁੱਪਾਂ 'ਚ ਭੇਜਣਾ ਹੈ। ਜਦੋਂ ਉਹਨਾਂ ਦਾ YouTube ਡਿਸਾਈਡ ਕਰਦਾ ਵੀ ਉਹਨਾਂ ਨੇ ਤੁਹਾਨੂੰ ਦਾ ਥੱਲਾ ਲਾਣਾ ਤੇ ਉਹ ਨੋਟੀਫਿਕੇਸ਼ਨ ਹੀ ਨਹੀਂ ਭੇਜਦੇ ਹੈ। ਹੁਣ ਜਿਵੇਂ ਪ੍ਰੋਗਰਾਮ ਹੁੰਦਾ ਹੈ, ਜਿੰਨੇ ਵੀ ਸਬਸਕ੍ਰਾਈਬਰ ਨੇ, ਜੇ ਹੁਣ ਸਾਡੇ 1,83,000 ਸਬਸਕ੍ਰਾਈਬਰ ਨੇ ਤਾਂ ਐਜ਼ ਪਰ YouTube ਦਾ ਜਿਹੜੀ ਕਨਵੈਨਸ਼ਨ ਸੀ, ਜੇ ਰੂਲ ਨਾ ਵੀ ਕਿਹਾ ਜਾਏ ਤੇ ਹਰ ਇੱਕ ਨੂੰ ਜਿਹੜਾ ਸਬਸਕ੍ਰਾਈਬਰ ਹੈ 1,83,000 ਨੂੰ ਨੋਟੀਫਿਕੇਸ਼ਨ ਜਾਣਾ ਚਾਹੀਦਾ ਪ੍ਰੋਗਰਾਮ ਤੋਂ ਪਹਿਲਾਂ ਕਿ ਲਾਈਵ ਸ਼ੁਰੂ ਹੋਣ ਲੱਗਾ, ਲੇਕਿਨ ਇਵੇਂ ਹੁੰਦਾ ਨਹੀਂ, ਜਿਹੜੀ ਸਾਨੂੰ ਇਨਪੁਟ ਬਹੁਤ ਸਾਰਿਆਂ ਤੋਂ ਮਿਲੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜੇ ਥੋੜੇ ਬਹੁਤ ਟੈਕਸ ਆ ਵੀ ਹੋਏ ਨੇ, ਉਹ ਜਿੱਥੇ ਬੈਨ ਵੀ ਹੈ ਉਹਦੇ ਉਸ ਲੋਕੇਸ਼ਨ ਦੀ ਥਾਂ ਕੋਈ ਹੋਰ ਲੋਕੇਸ਼ਨ ਪਾ ਕੇ ਵੀਡੀਓ ਤੱਕ ਪਹੁੰਚ ਕਰਦੇ ਨੇ। ਔਰ ਸਾਨੂੰ ਜਿੰਨੀ ਇਨਪੁਟ ਇਹਨਾਂ 14 ਦਿਨਾਂ ਦੇ ਵਿੱਚ ਮਿਲੀ ਹੈ, ਸਾਡੇ ਲਈ ਇਹ ਕਾਫੀ ਅੱਖਾਂ ਖੋਲ੍ਹਣ ਵਾਲੀ ਵੀ ਸੀ ਕਿ ਬਈ ਕਿਵੇਂ ਇੱਕ ਵੱਡਾ ਹਿੱਸਾ, ਜਿਵੇਂ ਅਸੀਂ ਥਰਸਟੀ ਲਫ਼ਜ਼ ਪਿਆਸ ਇਸਤੇਮਾਲ ਕਰਦੇ, ਕਿਉਂਕਿ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਤੁਹਾਨੂੰ ਬੇਹਾਲ ਕਰਦੀ ਹੈ ਔਰ ਇਮੀਡੀਏਟ ਤੁਹਾਡੀ ਲੋੜ ਹੁੰਦੀ ਹੈ, ਉਹ ਪਾਣੀ ਦੀ ਪਿਆਸ ਹੁੰਦੀ ਹੈ। ਲੇਕਿਨ ਮੈਂ ਇਹ ਦੇਖਿਆ ਕਿ ਭਾਈ ਇਹਨਾਂ 14 ਦਿਨਾਂ ਦੇ ਵਿੱਚ ਕਿਵੇਂ ਕੁਝ ਜਾਣਨ ਦੀ ਪਿਆਸ ਮੇਨ ਸਟ੍ਰੀਮ ਮੀਡੀਆ ਔਰ ਹਿੰਦੂ ਤਵੀਆਂ ਨੇ ਸੋਸ਼ਲ ਮੀਡੀਆ ਤੇ ਇਵੇਂ ਜਿਹੜਾ ਉਹਨਾਂ ਦਾ ਟਿੱਡੀ ਦਾ ਲਾਇਆ ਕਿ ਆਪਣਿਆਂ ਨੂੰ ਲੱਗਣ ਲੱਗ ਗਿਆ ਵੀ ਸਾਡਾ ਨੈਰੇਟਿਵ ਕਿੱਥੇ ਹੈ। ਸੋ ਅਸੀਂ TV 84 ਨੇ ਉਸ ਹਨੇਰੀ ਕੋਠੜੀ ਦੇ ਵਿੱਚ ਇੱਕ ਭਾਵੇਂ ਦੀਵੇ ਵਾਂਗ ਹੀ ਸਾਡੀ ਹੋਂਦ ਹੈ, ਅਸੀਂ ਕੋਸ਼ਿਸ਼ ਕੀਤੀ ਕਿ ਸਿੱਖ ਨੈਰੇਟਿਵ, ਫਿਰ ਹੁੰਦਾ ਇਹ ਹੈ ਵੀ ਇਹ ਦੇਖੋ ਇਹ ਇੱਕ ਹਿਊਮਨ ਨੇਚਰ ਹੈ। ਅਕਸਰ ਅਸੀਂ ਉਹ 3 ਠੱਗਾਂ ਦੀ ਕਹਾਣੀ ਸੁਣਾਉਂਦੇ ਹਾਂ ਕਿ ਜਿਨ੍ਹਾਂ ਨੇ ਇੱਕ ਭਲੇ ਚੰਗੇ ਬੰਦੇ ਨੂੰ ਜਿਹੜਾ ਕਿ ਭੇਡੂ ਲੈ ਕੇ ਜਾ ਰਿਹਾ ਸੀ, ਉਸ ਨੂੰ ਇਹ ਕਹਿ ਕੇ ਕਿ ਵੀ ਇਹ ਕੁੱਤਾ ਹੈ, ਉਸ ਨੂੰ ਸੁੱਟਣ ਤੇ ਮਜਬੂਰ ਕਰ ਦਿੱਤਾ ਜਦੋਂ 3 ਕਹਿੰਦੇ ਨੇ। ਸੋ ਜਿਸ ਪੂਰੀ ਪ੍ਰਚੰਡਤਾ ਦੇ ਨਾਲ ਜਾਂ ਇੰਟੈਂਸਿਟੀ ਦੇ ਨਾਲ ਇੰਡੀਅਨ ਮੀਡੀਆ ਨੇ ਇਸ ਇਸ਼ੂ ਨੂੰ ਨੈਗੇਟਿਵਿਟੀ ਸਿੱਖ ਕੌਮ ਦੇ ਖਿਲਾਫ ਮਿਲਾਈਨਿੰਗ ਲਾਈਨ ਰੱਖੀ, ਨਤੀਜਾ ਇੱਕ ਵੱਡਾ ਹਿੱਸਾ ਜਿਹੜਾ ਆਪਣੇ ਆਪ ਨੂੰ ਬੈਲੈਂਸ ਰੱਖ ਕੇ ਗੱਲ ਕਰਨ ਵਾਲਾ ਸੀ, ਉਹਨਾਂ ਦੇ ਵੀ ਪੈਰ ਉਖੜ ਗਏ। ਔਰ ਇਹੀ ਕਾਰਨ ਸੀ ਕਿ ਉਹ ਵੀ ਖੱਬਿਓਂ ਸੱਜਿਓਂ, ਅਜਨਾਲਾ ਘਟਨਾ ਵੇਲੇ ਵੀ ਇਵੇਂ ਹੀ ਹੋਇਆ, ਉਹ ਆਪਣੇ ਸਿਰ 'ਚ ਸਵਾਹ ਪਾਉਣ ਲੱਗ ਗਏ। ਔਰ ਈਵਨ ਇਸ ਮੌਕੇ ਦੇ ਉੱਤੇ ਵੀ ਇੱਕ ਉਹ ਤਬਕਾ ਜਿਹੜਾ ਹਰ ਚੀਜ਼ ਨੂੰ ਜਿਹੜਾ ਹੈ ਉਹ ਆਪਣੇ ਦਾਇਰਾਕਾਰ ਦੇ ਵਿੱਚ ਆ ਕੇ ਦੇਖਦਾ, ਉਹਨਾਂ ਨੂੰ ਵੀ ਲੱਗਣ ਲੱਗ ਗਿਆ ਲਓ ਜੀ ਅੰਮ੍ਰਿਤਪਾਲ ਸਿੰਘ ਉਹਨੇ ਕਿਹੜੀ ਬਹਾਦਰੀ ਦਿਖਾਈ। ਉਹ ਤਾਂ ਮੈਂ ਇੱਕ ਸਾਬਕਾ ਜਥੇਦਾਰ ਅਕਾਲ ਤਖਤ ਦਾ ਸੁਣ ਰਿਹਾ ਸੀ, ਜਿਹੜੀ ਐਕਟਿੰਗ ਜਥੇਦਾਰ ਨੇ ਮੀਟਿੰਗ ਸੱਦੀ ਸੀ, ਉਹ ਕਹਿ ਰਿਹਾ ਸੀ ਲਓ ਜੀ ਜਿਹੜਾ ਕਹਿੰਦਾ ਸੀ ਮੈਂ ਤਾਂ ਸਿਰ ਦੇ ਦਿਆਂਗਾ, ਮੈਂ ਤਾਂ ਪੁਰਜ਼ਾ ਕਰਾ ਲਾਂਗਾ, ਉਹ ਕਿਵੇਂ ਦੌੜ ਗਿਆ ਜਾਂ ਦੂਜੇ। ਸੋ ਮੈਂ ਕਿਹਾ ਵੀ ਹੁਣ ਜੇ ਤੁਹਾਡੀ ਸਭ ਦਾ ਵੀ ਜੇ ਕਿਤੇ ਹਿਸਟਰੀ ਫਾਈਲ ਤੁਹਾਡੀ ਕੱਢ ਲਈ ਹੈ ਵੀ ਤੁਸੀਂ ਕੀ ਕਿਰਦਾਰ ਨਿਭਾਏ ਹੋਏ ਨੇ। ਸੋ ਇਹ ਇੱਕ ਜਦੋਂ ਇਸ ਕਿਸਮ ਦਾ ਮਾਹੌਲ ਬਣ ਜਾਂਦਾ ਹੈ ਤੇ ਜਿਨ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹਨਾਂ 10 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਇੱਕ ਆਸ ਜਾਗੀ ਸੀ, ਉਹਨਾਂ ਨੂੰ ਬਹੁਤ ਧੱਕਾ ਲੱਗ ਰਿਹਾ ਸੀ ਕਿ ਕੀ ਹੈ। ਸੋ ਜਿੰਨੀਆਂ ਫੋਨ ਕਾਲਸ ਇਹਨਾਂ 14 ਦਿਨਾਂ 'ਚ ਆਈਆਂ ਨੇ, ਮੈਂ ਨਹੀਂ ਸਮਝਦਾ ਵੀ ਪਿਛਲੇ 10 ਸਾਲ ਦੇ ਪੀਰੀਅਡ 'ਚ ਕਿਸੇ ਵੀ ਮੌਕੇ ਤੇ, ਹਾਲਾਂ ਇਹਦੇ 'ਚ ਹੋਰ ਵੀ ਕ੍ਰਾਈਸਿਸ ਦੇ ਪੀਰੀਅਡ ਰਹੇ, ਕਿਉਂਕਿ ਇਹ ਮੈਂ ਸਮਝਦਾ ਵੀ ਕੁਝ ਜਾਣਨ ਦੀ ਔਰ ਸਿੱਖ ਨੁਕਤਾ ਨਿਗਾਹ ਤੋਂ ਕੁਝ ਜਾਣਨ ਦੀ ਭੁੱਖ ਪਿਆਸ ਇਹ ਜਿਹੜਾ ਹੈ। ਔਰ ਸਾਨੂੰ ਲੱਗਾ ਕਿ ਭਾਈ ਅਸੀਂ ਚਲੋ ਕੋਸ਼ਿਸ਼ ਤਾਂ ਹਮੇਸ਼ਾ ਹੀ ਰਹੀ ਹੈ, ਕਦੇ ਵੀ ਕਿ ਇਹ ਨਹੀਂ ਸੀ ਕਿ ਅਸੀਂ ਜੋ ਕਰ ਰਹੇ ਹਾਂ ਉਹਦਾ ਕੋਈ ਫਾਇਦਾ ਹੈ ਜਾਂ ਨਹੀਂ, ਪਰ ਇਸ ਦੌਰ ਨੇ ਸਾਨੂੰ ਅਹਿਸਾਸ ਕਰਵਾਇਆ ਕਿ ਭਾਈ ਇਹ ਦੀਵਾ ਜਗਦਾ ਰਹਿਣਾ ਚਾਹੀਦਾ। ਔਰ ਜਦੋਂ ਅਸੀਂ ਵੀਰ ਸਿਮਰਦੀਪ ਸਿੰਘ ਵਰਗੇ ਸਾਡੇ ਨਾਲ ਖਲੋਂਦੇ ਨੇ ਤੇ ਸਾਨੂੰ ਹੋਰ ਵੀ ਹੌਸਲਾ ਹੁੰਦਾ। ਦੂਸਰਾ ਪਾਰਟ ਉਹਨਾਂ ਨੇ ਜਿਹੜਾ ਉਹਨਾਂ ਦੀ ਸੇਫਟੀ ਦੇ ਐਂਗਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਿਹਾ ਵੀ ਕੀ ਸਟੇਟ ਉਹਨਾਂ ਦਾ ਐਨਕਾਊਂਟਰ ਵੀ ਬਣਾ ਸਕਦੀ ਹੈ, ਕਰ ਸਕਦੀ ਹੈ। ਬਿਲਕੁਲ, ਕਿਉਂਕਿ ਦੇਖੋ ਬਹੁਤ ਵਾਰ ਇਹ ਨਹੀਂ ਹੁੰਦਾ ਕਿ ਕੋਈ ਇੰਡੀਵਿਜੂਅਲ ਕਿੰਨਾ ਇੰਪੋਰਟੈਂਟ ਹੈ ਜਾਂ ਨਹੀਂ ਹੈ, ਲੇਕਿਨ ਜਿਹੜੇ ਵੀ ਕੋਈ ਅਣਖ ਵਾਲੇ ਗੈਰਤ ਵਾਲੇ ਇਨਸਾਨ ਸੁੱਤੀਆਂ ਕੌਮਾਂ ਦੇ ਅੰਦਰ ਆ ਕੇ ਗੈਰਤ ਜਗਾਉਂਦੇ ਨੇ, ਉਹਦਾ ਭਾਵੇਂ ਇਮੀਡੀਏਟ ਉਹ ਰਿਪਲ ਇਫੈਕਟ ਹੀ ਲੱਗਦਾ ਹੋਏ ਵੀ ਇੱਕ ਲਹਿਰ ਹੈ, ਇਹ ਕੋਈ ਤੂਫਾਨ ਨਹੀਂ ਬਣ ਸਕਿਆ ਜਾਂ ਤੂਫਾਨ ਨਹੀਂ ਬਣੇਗਾ,
ਪਰ ਜਦੋਂ ਉਸ ਖੜੇ ਪਾਣੀਆਂ ਦੇ ਵਿੱਚ ਕੋਈ ਲਹਿਰ ਵੀ ਉੱਠਦੀ ਹੈ ਤੇ ਉਹਦਾ ਰਿਪਲ ਇਫੈਕਟ ਵੀ ਜਿਹੜਾ ਡੀਪ ਸਟੇਟ ਹੈ, ਦੁਸ਼ਮਣ ਹੈ, ਜਿਹੜਾ ਦੇਖ ਰਿਹਾ ਕਿ ਭਾਈ ਇਹਨਾਂ ਨੂੰ ਕਿਵੇਂ ਅਸੀਂ ਤਾਂ ਜਿਹੜਾ ਉਹ ਮਾਰ ਕੇ ਸੁੱਟਿਆ ਸੀ, ਇਸ ਦਾ ਗੱਲ ਮੁਕਾ ਦਿੱਤੀ ਸੀ ਕਿ ਭਾਈ ਇਹਨਾਂ ਨੂੰ ਸਬਕ ਸਿਖਾ ਦਿੱਤਾ ਹੈ, ਤੇ ਇਹ ਫੇਰ ਉਹਨਾਂ ਨੂੰ ਦੁਸ਼ਮਣ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਜਿਹੜੀ ਤਰੰਗ ਉੱਠੀ ਹੈ ਇਹ ਤਰੰਗ ਹੋਰ ਤਰੰਗਾਂ ਨੂੰ ਵੀ ਉਠਾਏਗੀ ਔਰ ਅਲਟੀਮੇਟਲੀ ਇਹ ਇੱਕ ਤੂਫਾਨ ਬਣਨ ਦੀ ਤੌਫੀਕ ਰੱਖਦਾ ਹੈ। ਸੋ ਇਸ ਵੇਲੇ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਸਿੱਖ ਨੌਜਵਾਨਾਂ ਦੀ ਜਿਹੜੀ ਹੈ ਇੱਕ ਵੱਡੀ ਪ੍ਰੇਰਨਾ ਬਣੇ, ਉਹਨਾਂ ਨੇ ਜਿਨ੍ਹਾਂ ਏਜੰਡੇਸ ਦੇ ਉੱਤੇ ਕੰਮ ਕੀਤਾ ਉਹ ਭਾਰਤੀ ਸਟੇਟ ਦੇ ਲਈ ਉਹ ਵੈਪਨ, ਉਹ ਤਾਂ ਉਹਨਾਂ ਨੂੰ ਐਜ਼ ਏ ਵੈਪਨ ਯੂਜ਼ ਕਰ ਰਹੇ ਸੀ ਸਿੱਖ ਜਿਹੜੀ ਹੈ ਸੋਵਰਨਟੀ ਦੀ ਸਟਰਗਲ ਨੂੰ ਦਬਾਉਣ ਲਈ, ਉਹ ਭਾਵੇਂ ਡਰੱਗਸ ਹੋਣ, ਪਤਤਪੁਣਾ ਹੋਏ, ਲੱਚਰ ਕਲਚਰ ਹੋਏ, ਜਾਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰਨਾ ਕਿ ਬਾਹਰੋਂ ਨੌਜਵਾਨ ਛੱਡ ਕੇ ਬਾਹਰ ਜਾ ਰਹੇ ਨੇ ਲੱਖਾਂ ਦੀ ਗਿਣਤੀ 'ਚ। ਅਸੀਂ ਦੇਖਦੇ ਹਾਂ ਭਾਵੇਂ ਅਜੇ ਸਿੰਬੋਲਿਕ ਸ਼ੁਰੂਆਤ ਹੀ ਹੋਈ, ਜਿਹੜੀ ਰਿਵਰਸ ਮਾਈਗ੍ਰੇਸ਼ਨ ਜਿਹਦੇ ਲਈ ਲਫ਼ਜ਼ ਵਰਤਿਆ ਗਿਆ, ਔਰ ਉਹਦੇ 'ਚ ਕੁਝ ਪ੍ਰੋਮੀਨੈਂਟ ਬੰਦੇ ਵੀ ਕੈਨੇਡਾ ਤੋਂ, UK ਤੋਂ, ਜਿਹੜੇ 15-15 ਸਾਲ ਤੋਂ ਸੀ, ਉਹਨਾਂ ਨੇ ਮੀਡੀਆ ਨੂੰ ਇੰਟਰਵਿਊ ਵੀ ਦਿੱਤੇ ਵੀ ਅਸੀਂ ਕਿਉਂ ਵਾਪਸ ਜਾ ਰਹੇ ਹਾਂ। ਸੋ ਇਸ ਤੋਂ ਪਹਿਲਾਂ ਕਿ ਇਹ ਪਾਰਟ ਵੀ ਇੱਕ ਆਪਣੇ ਆਪ ਦੇ ਵਿੱਚ ਮੂਵਮੈਂਟ ਬਣਦਾ, ਫਿਰ ਜਿਹੜਾ ਪੰਜਾਬ ਦੇ ਹੱਕਾਂ ਔਰ ਹਿੱਤਾਂ ਨੂੰ ਲੈ ਕੇ ਬੇਸ਼ੱਕ ਇਨੀਸ਼ੀਅਲੀ ਕੁਛ ਨੂੰ ਲੱਗਾ ਕਿ ਜੀ ਇਹ ਜੀ ਈਸਾਈਆਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਜਾਂ ਦੂਜਾ, ਲੇਕਿਨ ਇਹ ਇਵੇਂ ਨਹੀਂ ਸੀ। ਇਹ ਜਿਹੜਾ ਜਾਲੀ ਪੈਸਟਰਪਣਾ, ਜਿਹੜੇ ਆਪਣੇ ਆਪ ਨੂੰ ਹੀਲਰ ਬਣਾ ਕੇ ਆਪਣੇ ਆਪ ਨੂੰ ਜਿਹੜੇ ਨੇ ਉਹ ਇਹ ਦੱਸ ਕੇ ਕਿ ਉਹਨਾਂ ਦੇ ਕੋਲ ਹੀਲਿੰਗ ਟੱਚ ਉਹਨਾਂ ਦਾ ਕਰਦਾ ਆਮ ਭੋਲੇ ਭਾਲੇ ਲੋਕਾਂ ਨੂੰ, ਪਹਿਲਾਂ ਉਧਰ ਲਾ ਦੇਣਾ, ਇੱਕ ਫਰਾਡ ਇਹ ਪੈਸਾ ਵੀ ਉਹਨਾਂ ਤੋਂ ਬਟੋਰਨਾ, ਫਿਰ ਉਹਨਾਂ ਦਾ ਮਜ਼ਹਬ ਤਬਦੀਲੀ ਵੀ ਕਰਨੀ। ਸੋ ਘੱਟੋ ਘੱਟ ਉਸ ਪਾਰਟ ਨੂੰ ਵੀ ਪਹਿਲੇ ਹੱਲੇ ਦੇ ਨਾਲ ਹੀ ਕਾਫੀ ਠੱਲ ਪਈ। ਤੁਸੀਂ ਉਹਨਾਂ ਦਾ ਉਸ ਕਿਸਮ ਦਾ ਹੁਣ ਖੁੱਲ ਖੇਡ ਵਾਲਾ ਕੰਮ ਨਹੀਂ ਦੇਖੋਗੇ। ਇਸੇ ਤਰੀਕੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਬਈ ਜਿਵੇਂ ਉਹਨਾਂ ਨੇ ਅਕਾਲੀ, ਕਾਂਗਰਸ, ਇਹਨਾਂ ਸਾਰਿਆਂ ਦਾ ਜਿਵੇਂ ਪੰਜਾਬ ਦੇ ਬਾਰੇ ਇੱਕ ਬੜਾ ਡਿਫੈਂਸਿਵ ਜਿਹੀ ਅਪਰੋਚ ਰੱਖ ਕੇ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਦੇ ਉੱਤੇ ਹੀ ਲੱਗੇ ਹੁੰਦੇ ਸੀ, ਉਹਨਾਂ ਨੇ ਬਿਲਕੁਲ ਵਿਦਨ ਦਾ ਸਿਸਟਮ ਆਪਣੀ ਗੱਲ ਮਜ਼ਬੂਤੀ ਨਾਲ ਕੀਤੀ। ਮੀਡੀਆ 'ਚ ਉਸ ਦਾ ਨੈਰੇਟਿਵ ਬਣਨਾ ਸ਼ੁਰੂ ਹੋਇਆ। ਉਹ ਫਿਰ ਅਸੀਂ ਦੇਖਦੇ ਹਾਂ ਕਿ ਭਾਵੇਂ ਤਾਮਿਲ ਦੇ ਜਿਹੜੇ ਨੇ ਇੰਟੈਲੈਕਚੁਅਲ ਹੋਣ ਜਾਂ ਈਵਨ ਜਿਹੜੇ ਇੱਕ ਮੈਂ ਉਹਨਾਂ ਦਾ ਸ਼ਾਇਦ ਲਾਂਡਰੀ ਕਰਕੇ ਇੱਕ ਵੈਬਸਾਈਟ ਹੈ ਕਾਫੀ ਪਪੂਲਰ, ਉਹਨਾਂ ਦਾ ਵੀ ਜਦੋਂ ਰਿਪੋਰਟਰ, ਹਾਲਾਂਕਿ ਜਿਹੜਾ ਉਹ ਪੂਰਾ ਹਿੰਦੀ ਚੈਨਲ ਹੈ, ਉਹਨਾਂ ਨੇ ਵੀ ਜਦੋਂ ਜਾ ਕੇ ਇੰਟਰਵਿਊ ਕੀਤਾ ਜਾਂ ਦੂਜੇ, ਔਰ ਤੁਸੀਂ ਜਦੋਂ ਫੇਸ ਟੂ ਫੇਸ ਦੇਖ ਰਹੇ ਹੁੰਦੇ ਹੋ ਕਿ ਪਾਇਆ ਇਹ ਉਹ ਵੀ ਇੱਕ ਔ ਦੇ ਵਿੱਚ ਸੀ। ਉਹਨਾਂ ਨੂੰ ਵੀ ਲੱਗਿਆ ਵੀ ਬੰਦਾ ਜਿਹੜੀ ਗੱਲ ਕਰਦਾ ਹੈ, ਹਾਲਾਂਕਿ ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਆਪਣਾ ਨੈਰੇਟਿਵ ਬਦਲ ਲਿਆ ਜਾਂ ਬਦਲ ਲੈਣਾ, ਲੇਕਿਨ ਇਹ ਪਹਿਲੀ ਵਾਰ ਸੀ ਕਿ ਉਹਨਾਂ ਨੇ ਦੇਖਿਆ ਕਿ ਭਾਈ ਇੱਕ 29-30 ਸਾਲ ਦਾ ਮੁੰਡਾ ਜਿਹਨੂੰ ਇੱਕ ਪਾਸੇ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਸਿਰਫ ਇਹ 12 ਜਮਾਤਾਂ ਪਾਸ ਹੈ, ਉਹ ਦਲੀਲ ਦੇ ਨਾਲ, ਉਹ ਗਲੋਬਲ ਡਿਵੈਲਪਮੈਂਟਸ ਦੇ ਹਵਾਲੇ ਨਾਲ ਉਹ ਆਪਣੀ ਤਹਿਜ਼ੀਬ ਨੂੰ, ਆਪਣੀ ਪੰਜਾਬੀਅਤ ਨੂੰ, ਆਪਣੇ ਅਡਰੇ ਦੇਸ਼ ਹੋਣ ਨੂੰ, ਆਪਣੇ ਅਡਰੇ ਕੌਮ ਹੋਣ ਨੂੰ ਔਰ ਆਜ਼ਾਦੀ ਦੇ ਲਈ ਕੀਤੀਆਂ ਕੁਰਬਾਨੀਆਂ, ਔਰ ਅਲਟੀਮੇਟਲੀ ਉਹਨਾਂ ਦਾ ਜਿਹੜਾ ਅਨਜਸਟ ਸਿਸਟਮ ਹੈ ਜਿਸ ਅੰਦਾਜ਼ ਦੇ ਵਿੱਚ ਉਹ ਐਕਸਪੋਜ਼ ਕਰ ਰਿਹਾ ਸੀ, ਇਹ ਉਹਨਾਂ ਦੇ ਲਈ ਬਹੁਤ ਵੱਡਾ ਖਤਰਾ ਬਣ ਰਿਹਾ ਸੀ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਸਟੇਟ ਪਾਵਰ ਦੀ ਗੱਲ ਕਰਦੇ ਹਾਂ, ਇਹ ਬਿਲਕੁਲ ਠੀਕ ਹੈ, ਜਿਵੇਂ ਅਕਸਰ ਇਹ ਹੁੰਦਾ ਕਿ ਜੀ ਜਿਹੜੇ ਜ਼ਿਆਦਾ ਬੰਦੂਕਾਂ ਨੇ ਉਹ ਘੱਟ ਬੰਦੂਕਾਂ ਤੇ ਕਾਬੂ ਪਾ ਲੈਂਦੇ ਨੇ। ਗੱਲ ਟੌੜੇ ਨੂੰ, ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਰਿਹਾ, ਪੁੱਛਿਆ ਸੀ ਕਿ ਜੀ ਆਰਮਡ ਸਟਰਗਲ ਕਿਵੇਂ ਖਤਮ ਹੋ ਗਈ, ਉਹਨੇ ਕਿਹਾ ਜੀ ਕਿੰਨੀਆਂ ਕੁ ਬੰਦੂਕਾਂ ਸੀ ਸਾਡੇ ਮੁੰਡਿਆਂ ਕੋਲ, ਤੇ ਤੁਹਾਡੇ ਕੋਲ ਤਾਂ ਤੁਸੀਂ ਦੁਨੀਆ ਦਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਅਸਲਾ ਖਰੀਦਣ ਵਾਲਾ ਮੁਲਕ ਹੋ, ਵੀ ਵਕਤ ਪਾ ਕੇ ਜ਼ਿਆਦਾ ਬੰਦੂਕਾਂ ਘੱਟ ਦੇ ਉੱਤੇ ਜਿਹੜਾ ਉਹ ਕਾਬੂ ਪਾ ਲੈਂਦੀਆਂ ਨੇ, ਪਰ ਸਪਿਰਿਟ ਨੂੰ ਨਹੀਂ ਦਬਾਇਆ ਜਾਂਦਾ, ਸਿੱਖ ਵਾਪਸ ਖਲੋਂਦੇ ਹੁੰਦੇ ਨੇ। ਸੋ ਮੈਂ ਸਮਝਦਾ ਵੀ ਉਹ ਜਿਹੜਾ ਸਾਰਾ ਹੀ ਬਿਰਤਾਂਤ ਭਾਈ ਅੰਮ੍ਰਿਤਪਾਲ ਸਿੰਘ ਸਿੱਖ ਹਿਸਟਰੀ ਦੇ ਹਵਾਲੇ ਨਾਲ ਉਹਨਾਂ ਨੇ ਨੌਜਵਾਨੀ ਦੇ ਵਿੱਚ ਉਹ 1.25 ਲੱਖੀ ਸਪਿਰਿਟ ਵਾਲਾ, ਔਰ ਜ਼ਾਹਰ ਹੈ ਕਿ ਉਸ ਧਰਤੀ ਤੇ ਅਸੀਂ ਅਜੇ 38-39 ਸਾਲ ਪਹਿਲਾਂ ਉਹ 1.25 ਲੱਖੀ ਸਪਿਰਿਟ ਨੂੰ ਮੂਰਤੀਮਾਨ ਹੁੰਦਿਆਂ ਦੇਖਿਆ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਕੁਝ ਦਰਜਨ ਸਾਥੀਆਂ ਨੇ ਕਿਵੇਂ 1 ਲੱਖ ਤੋਂ ਜ਼ਿਆਦਾ ਫੌਜ ਨੂੰ 72 ਘੰਟੇ ਦਰਬਾਰ ਸਾਹਿਬ ਦੀਆਂ ਬਰੂਹਾਂ ਤੇ ਰੋਕ ਕੇ ਰੱਖਿਆ। ਸੋ 1.25 ਲੱਖੀ ਸਪਿਰਿਟ ਤਾਂ ਸਾਹਮਣੇ ਹੈ। ਕਿਸਾਨ ਮੂਵਮੈਂਟ ਨੇ ਇਹ ਵੀ ਦੱਸ ਦਿੱਤਾ ਕਿ ਭਾਈ ਪੰਜਾਬ ਦੀ ਜਵਾਨੀ
ਜਿਹਨੂੰ ਨਸ਼ਈ ਤੇ ਉੜਦਾ ਪੰਜਾਬ ਤੇ ਉਸ ਸਾਰੇ ਦੇ ਨਾਲ ਕੀ ਕੁਝ ਬਣਾਇਆ ਹੋਇਆ ਸੀ, ਜਿਹੜਾ ਸਫ਼ਰ ਉਸ ਨੌਜਵਾਨੀ ਦਾ ਸ਼ੰਭੂ ਤੋਂ ਸਿੰਘੂ ਤੱਕ ਸੀ ਕਿ ਭਾਈ ਕਰੇਨਾਂ ਨਾਲ ਰੱਖੇ ਹੋਏ ਪੱਥਰ ਕਿਵੇਂ ਉਹਨਾਂ ਨੇ ਹੱਥਾਂ ਨਾਲ ਚੁੱਕੇ ਤਾਂ ਵੱਡੀਆਂ ਵੱਡੀਆਂ ਵਾਟਰ ਕੈਨਨਸ, ਉਹ ਜਿਵੇਂ ਉਹ ਗੱਭਰੂ ਜਿਸ ਨੂੰ ਹੁਣ ਫਿਰ ਫੜਿਆ ਹੋਇਆ ਇਸ ਦੌਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਐਸਕੇਪ ਹੋਣ ਤੋਂ ਬਾਅਦ, ਕਿ ਉਹ ਐ ਜੰਪ ਕਰਕੇ ਇੱਕ ਤੋਂ ਦੂਜੇ ਤੇ ਜਾ ਰਿਹਾ ਜਿਵੇਂ ਉਹ ਡੌਲ ਹੋਏ। ਹੁਣ ਇਹ ਸਾਰਾ ਜਿਹੜਾ ਜਦੋਂ ਅੱਖਾਂ ਅੱਗੇ ਵਰਤਾਰਾ ਨਜ਼ਰ ਆਇਆ ਤਾਂ ਜ਼ਾਹਰ ਹੈ ਨੌਜਵਾਨੀ ਦਾ ਧਿਆਨ ਵੀ ਗਿਆ, ਗੁਰੂ ਵੱਲ ਵੀ ਮੁੜੇ, ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਸ਼ਾਨੋ ਸ਼ੌਕਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਹੇਠ ਖਾਲਸਾ ਵਹੀਰ ਦਾ ਪ੍ਰੋਗਰਾਮ ਆਰੰਭਿਆ, ਉਸ ਨੇ ਇਹ ਦੱਸ ਦਿੱਤਾ ਕਿ ਭਾਈ 1200 ਕਰੋੜ ਦੇ ਨੇੜੇ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਦਾ ਜੇ ਪਿਛਲੇ 10 ਸਾਲ ਦਾ ਰਿਕਾਰਡ ਦੇਖ ਲਓ, ਇੰਨੇ ਪ੍ਰਾਣੀਆਂ ਨੂੰ ਉਹ ਅੰਮ੍ਰਿਤ ਨਹੀਂ ਛਕਾ ਸਕੇ ਹੋਣਗੇ ਜਿੰਨਾ ਕਿ ਇਸ ਪੀਰੀਅਡ ਦੇ ਵਿੱਚ। ਔਰ ਇਹ ਪੂਰਾ ਜਿਹੜਾ ਉਹ ਵਿੱਢਿਆ ਗਿਆ ਪ੍ਰੋਗਰਾਮ ਸੀ। ਹਾਲਾਂਕਿ ਇਹ ਫਿਰ ਵੀ ਅਸੀਂ ਕਦੇ ਡਿਸਕਸ ਕਰਾਂਗੇ ਜਦੋਂ ਇਹ ਫੇਜ਼ ਲੰਘਦਾ ਹੈ ਕਿ ਭਾਈ ਕਿੱਥੇ ਕੁਛ ਪਾਰਟ ਸੀ ਜਿੱਥੇ ਏਜੰਸੀਆਂ ਕਾਮਯਾਬ ਹੋਈਆਂ ਆਪਣੀ ਖੇਡ ਖੇਡਣ 'ਚ, ਕਿਹੜੇ ਇਸ਼ੂ ਅਵੋਇਡ ਕੀਤੇ ਜਾ ਸਕਦੇ ਸੀ, ਕਿਵੇਂ ਉਹ ਇਹ ਨਾ ਹੁੰਦਾ ਜਨਾਲਾ ਨਾ ਹੁੰਦਾ ਬਰਨਾਲਾ ਹੋ ਜਾਂਦਾ, ਬਰਨਾਲਾ ਨਾ ਹੁੰਦਾ ਬਟਾਲਾ ਹੋ ਜਾਂਦਾ। ਲੇਕਿਨ ਕਾਸ਼ ਕਿ ਕੁਝ ਸਮਾਂ ਹੋਰ ਇਹ ਜਿਹੜਾ ਪਾਰਟ ਹੈ ਇਸ ਨੂੰ ਪ੍ਰੋਲੋਂਗ ਕੀਤਾ ਜਾ ਸਕਦਾ। ਲੇਕਿਨ ਇਸ ਸਾਰੇ 'ਚੋਂ ਜਿੱਥੇ ਅਸੀਂ ਅਜੋਕੇ ਇਹਨਾਂ 14 ਦਿਨਾਂ ਦੀ ਜੇ ਗੱਲ ਕਰੀਏ ਤੇ ਦੋ ਨੈਰੇਟਿਵ ਜ਼ਾਹਰ ਹੈ ਆਏ। ਪਹਿਲਾ ਪਾਰਟ ਤਾਂ ਜਦੋਂ ਤੱਕ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਪਹਿਲਾ ਵੀਡੀਓ ਮੈਸੇਜ ਨਹੀਂ ਆਇਆ ਸੀ ਉਦੋਂ ਤੱਕ ਆਲਮੋਸਟ ਵੱਡਾ ਤਬਕਾ ਇਹ ਸਮਝਦਾ ਸੀ ਕਿ ਉਹਨਾਂ ਦੀ ਹਿਰਾਸਤ 'ਚ ਨੇ, ਬੁਰੀ ਤਰ੍ਹਾਂ ਟਾਰਚਰ ਕੀਤਾ ਹੋਇਆ ਜਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਜਦੋਂ ਪਹਿਲਾ ਮੈਸੇਜ ਵੀ ਉਹਨਾਂ ਦਾ ਆਉਂਦਾ ਹੈ ਉਸ ਦੇ ਵਿੱਚ ਵੀ ਉਹਨਾਂ ਦੀ ਦੇਖ ਉਹਨਾਂ ਦਾ ਜਾਂ ਉਸ ਤੋਂ ਇਹ ਹੋਇਆ ਕਿ ਵੀ ਪੋਸੀਬਿਲਿਟੀ ਹੈ ਕਿ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਹੋਣ। ਹਾਲਾਂਕਿ ਅਸੀਂ ਤਾਂ ਉਦੋਂ ਵੀ ਇਸ ਨੂੰ ਨਹੀਂ ਸੀ ਲਿਆ ਇਸ ਲਾਈਨ ਨੂੰ। ਫਿਰ ਉਹਨਾਂ ਦਾ ਇੱਕ ਬਰੀਫ ਜਦੋਂ ਪਹਿਲੇ ਦੇ ਉੱਤੇ ਸਵਾਲ ਉੱਠੇ ਕੰਸਪੀਰੇਸੀ ਜਿਵੇਂ ਹੁੰਦੀ ਹੈ, ਫਿਰ ਉਹਨਾਂ ਦੀ ਆਡੀਓ ਆਈ ਮੈਸੇਜ, ਔਰ ਉਸ ਤੋਂ ਬਾਅਦ ਆਡੀਓ ਦੇ ਵੇਲੇ ਵੀ ਇਹ ਆ ਗਿਆ ਜੀ ਇਹ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਵੀ ਅੱਜ ਕੱਲ੍ਹ ਆਵਾਜ਼ ਕ੍ਰੀਏਟ ਹੋ ਜਾਂਦੀ ਹੈ। ਹਾਲਾਂਕਿ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਜੀ ਇਹ ਜਿਹੜਾ ਅਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੰਨਾ ਸਟਰੋਂਗ ਨਹੀਂ ਹੋਇਆ ਕਿ ਉਹ ਮਝੈਲੀ ਭੌਗਾਂ ਵਾਲੇ ਐਕਸੈਂਟ 'ਚ ਗੱਲ ਕਰ ਲੈਣ। ਅਜੇ ਉਹਨਾਂ ਕੋਲ ਦੂਜਾ ਹੋਏਗਾ ਪੰਜਾਬੀ ਪਾਣੀ ਔਰ ਧਾਨੀ ਕਹਿਣ ਵਾਲਾ, ਪਰ ਪਾਣੀ ਧਾਣੀ ਕਹਿਣ ਵਾਲੀ ਅਜੇ ਸ਼ਾਇਦ ਨਾ ਹੋਏ। ਲੇਕਿਨ ਫਿਰ ਜਦੋਂ ਉਹਨਾਂ ਦਾ ਡਿਟੇਲ ਵੀਡੀਓ ਮੈਸੇਜ ਆਇਆ ਫੇਸਬੁੱਕ ਤੇ ਲਾਈਵ ਹੋਏ ਸਿੱਖ ਚੈਨਲ ਰਾਹੀਂ, ਉਸ ਨੇ ਫਿਰ ਜਿਹੜਾ ਇਹ ਦੱਸ ਦਿੱਤਾ ਕਿ ਭਾਈ ਉਹ ਦਬਕਾ ਵੀ ਕਾਇਮ ਹੈ, ਖੜਕਾ ਵੀ ਕਾਇਮ ਹੈ, ਮਿਸ਼ਨ ਵੀ ਕਾਇਮ ਹੈ, ਔਰ ਇਹ ਜਿਹੜਾ ਇੱਕ ਕ੍ਰਿਸ਼ਮੇ ਵਾਂਗ ਜਿਹੜਾ ਉਹ ਇਸ ਲੱਖਾਂ ਦਾ ਹੀ ਘੇਰਾ ਕਿਹਾ ਜਾ ਸਕਦਾ। 80,000 ਤਾਂ ਉਹਨਾਂ ਦੀ ਪੁਲਿਸ ਫੋਰਸ ਦੀ ਫਿਗਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਨੇ ਕਹੀ ਹੈ ਕਿ ਉਸ ਚੋਂ ਨਿਕਲ ਗਏ। ਹੁਣ ਇੱਕ ਪਾਸੇ ਔਰ ਅੱਜ ਹੀ ਮੁਹੰਮਦ ਗਜ਼ਾਲੀ ਇਹ NDTV ਦਾ ਰਿਪੋਰਟਰ ਹੁੰਦਾ ਸੀ ਪੰਜਾਬ ਦਾ, ਹੁਣ ਵੀ ਪਤਾ ਨਹੀਂ ਸ਼ਾਇਦ ਹੋਏਗਾ, ਉਹਨੇ ਇੱਕ ਟਵੀਟ ਕੀਤਾ ਜਿਹਦਾ ਜ਼ਿਕਰ ਹੋਇਆ ਕਿ ਵੀ ਜਦੋਂ ਉਹਨਾਂ ਨੇ ਪਹਿਲੀ ਵੀਡੀਓ ਆਈ ਭਾਈ ਅੰਮ੍ਰਿਤਪਾਲ ਸਿੰਘ ਦੀ ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਚੜ੍ਹਦੀ ਕਲਾ 'ਚ ਹਾਂ ਤੇ CRPF ਉਹਦੇ 'ਚ ਰੌਲਾ ਪੈ ਗਿਆ ਕਿ ਅੰਮ੍ਰਿਤਪਾਲ ਸਿੰਘ नेपाल में नहीं है, वो चढ़दी कला लोकेशन में है। चढ़दी कला ਕਹਿੰਦੇ ਉਹ ਭੱਜ ਪਏ ਵੀ ਲੱਭੋ ਚੜ੍ਹਦੀ ਕਲਾ ਆਬਾਦੀ ਕਿਹੜੀ ਹੈ ਜਾਂ ਦੂਜਾ। ਸੋ ਉਹਦੇ 'ਚ ਉਹਨਾਂ ਨੇ ਉਹ ਕੀਤਾ ਹੈ ਕਿ ਸੋ ਵੈਨ ਅੰਮ੍ਰਿਤਪਾਲ ਸਿੰਘ ਸੈਡ ਹੀ ਇਜ਼ ਇਨ ਚੜ੍ਹਦੀ ਕਲਾ ਦੇ ਰੇਨ ਫॉर चढ़दी कला लोकेशन। उन्होंने कहा भी मिल गया किस गाँव में है, वो चढ़दी कला गाँव में है। उन्होंने कहा कि भाई नेपाल में नहीं है, वो तो चढ़दी कला गाँव में है। सो ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਹਨਾਂ ਦਾ ਪੈਨਿਕ ਵੀ। ਲੇਕਿਨ ਇਸ ਸਭ ਦੇ ਚੱਲਦਿਆਂ ਇੱਕ ਪਾਸੇ ਜਿਹੜਾ ਉਹਨਾਂ ਦੇ ਸਰਚ ਆਪਰੇਸ਼ਨ ਦੇ ਨਾਂ ਥੱਲੇ ਹਰਾਸਮੈਂਟ ਲਾਈਨ ਬਰਾਬਰ ਚੱਲ ਰਹੀ ਹੈ, ਔਰ ਈਵਨ ਮਨਜੀਤ ਸਿੰਘ ਜੀਕੇ ਜਿਹਨੇ ਕਲੋਜ਼ ਡੋਰ ਮੀਟਿੰਗ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਦੇ ਨਾਲ ਕੀਤੀ, ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਬਾਹਰਲੀਆਂ ਸਟੇਟਾਂ ਤੋਂ ਵੀ ਸਿੱਖਾਂ ਤੋਂ ਜਿਹੜਾ ਆ ਰਹੇ ਨੇ ਸਨੇਹ ਵੀ ਬਹੁਤ ਹਰਾਸ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ 'ਚ ਸਿੱਖਾਂ ਦੇ ਘਰਾਂ ਤੇ ਛਾਪੇ ਪੈ ਰਹੇ ਨੇ, ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਵੀ ਡਿਬੇਟ ਸਰੈਂਡਰ ਕਰਨਾ ਹੈ, ਸਰੈਂਡਰ ਅਰੈਸਟ ਹੋਏ ਸਰੈਂਡਰ ਹੋਏ ਕਰ ਰਹੇ ਨੇ ਕਿਉਂ ਨਹੀਂ ਕਰ ਰਹੇ, ਇਹ ਸਾਰੇ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਮੈਂ ਬਿਗਨਿੰਗ 'ਚ ਹੀ ਦੱਸਦੇ ਹਾਂ
ਕਿ ਸਾਡੀ ਨੌਜਵਾਨੀ ਨੇ ਜਿਵੇਂ ਇਸ 14 ਦਿਨਾਂ ਦੇ ਵਿੱਚ ਬਾਹਰ ਨਿਕਲ ਕੇ ਆਪਣੀ ਸਟਰੈਂਥ, ਆਪਣੀ ਕੈਪੇਬਿਲਿਟੀ, ਆਪਣੀ ਕਮਿਟਮੈਂਟ ਇਸ ਨੂੰ ਸ਼ੋਅ ਕੀਤਾ ਹੈ। ਔਰ ਅਸੀਂ ਤਾਂ ਇੱਕ ਥਾਂ ਤੇ ਖਲੋ ਕੇ ਜ਼ਿੰਦਾਬਾਦ ਮੁਰਦਾਬਾਦ ਕਰਨ ਵਾਲੇ ਹਾਂ, ਪਰ ਇਹ ਸਾਰੇ ਘੋੜਿਆਂ ਤੇ ਸਵਾਰ ਕਾਰ ਰੈਲੀਆਂ ਦਾ ਸਿਲਸਿਲਾ ਜਿਹੜਾ ਹੈ ਉਹ ਨਿਊਯਾਰਕ 'ਚ ਵੀ ਹੋਇਆ, ਹੋਰ ਵੀ ਥਾਵਾਂ ਤੇ ਹੋਇਆ। ਕੱਲ ਵਾਸ਼ਿੰਗਟਨ DC ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਨੌਜਵਾਨ, ਕਿਉਂਕਿ 100 ਤੋਂ ਜ਼ਿਆਦਾ ਨੌਜਵਾਨ ਤਾਂ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ ਉਹਦੇ 'ਚ ਇਕੱਠੇ ਹੋਏ, ਔਰ ਉਹਨਾਂ ਦਾ ਹੀ ਉਹ ਨੌਜਵਾਨ ਜਦੋਂ ਨਿਊਯਾਰਕ ਦੀ ਕਾਰ ਰੈਲੀ ਵੀ ਹੋਈ ਉਹਦੇ 'ਚ ਉਹਨਾਂ ਨੇ ਜੁਆਇਨ ਕੀਤਾ ਸੀ। ਸੋ ਇੱਥੋਂ ਵੀ ਵੱਡੀ ਗਿਣਤੀ ਜਾ ਰਹੇ ਨੇ। ਸੋ ਇਹ ਕੱਲ ਯਾਨੀ ਕਿ ਪੌਣੇ 12 ਵਜੇ 12:45 ਸ਼ਾਪ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਤੇ ਹੈ, ਉੱਥੋਂ ਇਹ ਕਾਰ ਰੈਲੀ ਸ਼ੁਰੂ ਹੋਏਗੀ ਔਰ ਜਿਹੜੀ ਉਸ ਦੀ ਐਂਡਿੰਗ ਹੈ ਉਹ ਨੈਸ਼ਨਲ ਮਾਲ ਵਾਸ਼ਿੰਗਟਨ DC 'ਚ ਹੋਏਗੀ। ਦਰਸ਼ਕ ਉਸ ਦਾ ਦੇਖ ਸਕਦੇ ਨੇ, ਪੋਸਟਰ ਵੀ ਉਹਨਾਂ ਨੇ ਸਾਨੂੰ ਭੇਜਿਆ। ਸੋ ਅਸੀਂ ਇਹ ਅਪੀਲ ਵੀ ਕਰਾਂਗੇ, ਸਾਡੇ ਆਪਣੇ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਉਹ ਦੁੱਧ ਚੁੰਗਦਿਆਂ ਦੇਖਿਆ, ਅੱਜ ਉਹ ਗੱਭਰੂ ਨੇ ਔਰ ਉਹਨਾਂ ਦੇ ਅੰਦਰ ਵੀ ਉਹੀ ਸਿੱਖੀ ਪਿਆਰ ਔਰ ਕੌਮ ਦਾ ਪਿਆਰ ਝਲਕਦਾ ਹੈ, ਕੁਝ ਕਰਨਾ ਚਾਹੁੰਦੇ ਨੇ। ਹਾਂ, ਇਹ ਅਸੀਂ ਉਹਨਾਂ ਨੂੰ ਵੀ ਜ਼ਰੂਰ ਅਪੀਲ ਕਰਾਂਗੇ। ਪਹਿਲਾਂ ਵੀ ਬੜਾ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ, ਜਿਹਨੇ ਹਿੰਦੁਸਤਾਨੀ ਹਕੂਮਤ ਦੀਆਂ ਚੀਕਾਂ ਪਵਾਈਆਂ ਔਰ ਉਹਨਾਂ ਨੇ ਲਲਿਤ ਝਾ PTI ਦਾ ਬਿਊਰੋ ਚੀਫ ਉਹਦਾ ਡਰਾਮਾ ਕਰਕੇ ਜੀ ਅਟੈਕ ਕਰਤਾ ਔਰ ਕੁੱਟਤਾ ਜੀ। ਉਹ ਕਹਿੰਦਾ ਮੇਰਾ ਕੰਨ ਹੀ ਉੜ ਚੱਲਿਆ ਸੀ, ਡੰਡਾ ਵੱਜਿਆ ਮੇਰੇ ਕੰਨ ਨੂੰ, ਖਾਲਿਸਤਾਨ ਦਾ ਝੰਡਾ ਸਿੰਘ ਨੇ ਚੁੱਕਿਆ ਸੀ। ਸੋ ਉਹ ਇਸ ਕਿਸਮ ਦਾ। ਸੋ ਅਸੀਂ ਇਹ ਜ਼ਰੂਰ ਅਪੀਲ ਕਰਾਂਗੇ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਉਹਨਾਂ ਦੀ ਕਿਸੇ ਵੀ ਭੜਕਾਟ ਦੇ ਬਾਵਜੂਦ, ਕਿਉਂਕਿ ਉਹਨਾਂ ਨੇ ਏਜੰਟ ਪ੍ਰੋਵੋਕੇਟਿਓਰ ਜਿਹਦੇ ਲਈ ਲਫ਼ਜ਼ ਹੁੰਦਾ ਉਹ ਵੀ ਛੱਡੇ ਹੋਏ ਨੇ, ਅਮਨਮਈ ਤਰੀਕੇ ਦੇ ਨਾਲ। ਸਾਡਾ ਇਹਨਾਂ ਮੁਲਕਾਂ ਦੇ ਵਿੱਚ ਸਾਡਾ ਬਿਲਕੁਲ ਕਾਨੂੰਨ ਦੀ ਜ਼ਦ 'ਚ ਰਹਿੰਦੇ ਆ ਪ੍ਰੋਟੈਸਟ ਕਰਨ ਦਾ ਹੱਕ ਹੈ। ਉਹ ਸਾਨੂੰ, ਅਸੀਂ ਸ਼ੁਕਰਗੁਜ਼ਾਰ ਹੈ ਕਿ ਇੱਥੇ ਸਾਨੂੰ ਉਹਨਾਂ ਨੇ ਉਹ ਹੱਕ ਵੀ ਦਿੱਤਾ ਹੋਇਆ। ਸੋ ਅਸੀਂ ਉਹਨਾਂ ਦੇ ਟ੍ਰੈਪ 'ਚ ਫਸ ਰਹੇ ਹੋਵਾਂਗੇ ਜੇ ਅਸੀਂ ਕੋਈ ਵੀ ਵਾਇਲੈਂਟ ਐਕਟੀਵਿਟੀ, ਉਹ ਭਾਵੇਂ ਜ਼ੁਬਾਨ ਨਾਲ ਹੈ, ਗਾਲੀ ਗਲੋਚ ਹੈ ਜਾਂ ਹੱਥੋਂ ਪਾਈ ਹੈ ਜਾਂ ਕੋਈ ਹੈ, ਇਹਦੇ ਬਾਵਜੂਦ ਕਿ ਉਹ ਵੀ ਕਰਨ, ਜਿਹੜੀ ਭੜਕਾਟ ਕਰਨ ਵਾਲੇ ਜਿਹੜੇ ਸਾਹਮਣੇ ਵੀ ਹੋਣ, ਇਸ ਦੇ ਉੱਤੇ ਪੂਰਾ ਜ਼ਾਬਤਾ ਰੱਖਿਆ ਜਾਏ। ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਐਕਟਿੰਗ ਜਥੇਦਾਰ ਹੋਰਾਂ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਸਰਬੱਤ ਖਾਲਸਾ ਸੱਦਣ ਦੀ ਕਾਲ ਦਿੱਤੀ ਸੀ, ਬੇਨਤੀ ਕੀਤੀ ਸੀ, ਔਰ ਉਹ ਕਿਸੇ ਵੀ ਸਿੱਖ ਨੂੰ ਹੱਕ ਹੈ, ਅਸੀਂ ਇਹਦੇ ਤੇ ਵੀ ਗੱਲਬਾਤ ਕਰਾਂਗੇ। ਸੋ ਇਹ ਤਾਂ ਪਤਾ ਨਹੀਂ, ਕਿਉਂਕਿ ਉਸ ਨੂੰ ਲੈ ਕੇ ਬਾਕੀ ਵੀ ਸਾਰੀਆਂ ਡਿਬੇਟਸ ਗੱਲਾਂ ਹੋ ਰਹੀਆਂ ਨੇ ਕਿ ਵੀ ਕੀ ਹੈ। ਲੇਕਿਨ ਉਹਨਾਂ ਨੇ ਇੱਕ 7 ਅਪ੍ਰੈਲ 2023 ਨੂੰ, ਯਾਨੀ ਕਿ ਆਲਮੋਸਟ ਇੱਕ ਹਫ਼ਤਾ ਪਹਿਲਾਂ ਖਾਲਸਾ ਸਾਜਨਾ ਦਿਵਸ ਤੋਂ ਤਖਤ ਸ੍ਰੀ ਦਮਦਮਾ ਸਾਹਿਬ 'ਚ ਉਹਨਾਂ ਨੇ ਜਿਹੜਾ ਪੱਤਰਕਾਰਾਂ ਦਾ ਇੱਕ ਵੱਡਾ ਇਕੱਠ ਸੱਦਿਆ, ਜਿਹੜੇ ਉਹਨਾਂ ਦੇ ਕਹਿਣ ਮੁਤਾਬਕ ਪੰਥ, ਪੰਜਾਬ ਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰ ਨੂੰ ਸੰਬੋਧਨ ਕਰਨਗੇ। ਔਰ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਬੋਲਣ ਦੀ ਆਜ਼ਾਦੀ ਔਰ ਦੂਸਰਾ ਉਸ ਦਾ ਹਨਨ ਹੋ ਰਿਹਾ, ਔਰ ਇਸ ਦੇ ਉੱਤੇ ਜਿਹੜੀ ਉਹਨਾਂ ਦੀ ਕਹਿਣਾ ਕਿ ਇਹਦੇ 'ਚ ਵੱਧ ਤੋਂ ਵੱਧ ਪੱਤਰਕਾਰ ਔਰ ਦੂਸਰੇ ਪਹੁੰਚਣ ਤਾਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਜਿਹੜਾ ਇਸ ਵਿੱਚ ਸਿੱਖ ਮੀਡੀਆ ਦੇ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚੁਣੌਤੀਆਂ ਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ ਉੱਪਰ ਜਿਹੜੇ ਨੇ ਵਿਚਾਰਾਂ ਕੀਤੀਆਂ ਜਾਣਗੀਆਂ। ਔਰ ਇਸ ਸੰਬੰਧੀ ਸੈਕਟਰੀਏਟ ਅਕਾਲ ਤਖਤ ਵੱਲੋਂ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਚੰਗਾ ਉਦਮ ਹੈ। ਪਰ ਇਹ ਨਾ ਹੋਏ ਕਿ ਇਹ ਸਿਰਫ ਇਸ ਗੱਲ ਦੇ ਮੱਦੇ ਨਜ਼ਰ ਕਿ ਭਾਈ ਜਿਹੜਾ ਇਹ ਹੈ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਕਿ ਕੌਮ ਨੂੰ ਕੋਈ ਪ੍ਰੋਗਰਾਮ ਦਿੱਤਾ ਜਾਏ, ਕਿਉਂਕਿ ਇਸ ਵੇਲੇ ਇਹ ਠੀਕ ਹੈ ਕਿ ਵੀ ਇਮੀਡੀਏਟ ਉਹਦਾ ਇਫੈਕਟ ਜਿਹੜਾ ਅਕਾਲ ਤਖਤ ਤੇ ਗੈਦਰਿੰਗ ਸੀ, ਭਾਵੇਂ ਉਹਨੂੰ ਬਹੁਤ, ਉਹਦੇ ਪ੍ਰਭਾਵ ਨੂੰ ਬਹੁਤ ਰਿਡਿਊਸ ਕੀਤਾ ਗਿਆ ਜਥੇਦਾਰ ਹੋਰਾਂ ਵੱਲੋਂ ਪੁਲਿਸ IG ਨਾਲ ਮੁਲਾਕਾਤ ਤੋਂ ਬਾਅਦ, ਲੇਕਿਨ ਉਸ ਦਾ ਇਫੈਕਟ ਕਿਉਂਕਿ ਅਕਾਲ ਤਖਤ ਦਾ ਇੱਕ ਆਪਣਾ ਰੁਤਬਾ ਉਹ ਸਾਹਮਣੇ ਦੇਖਣ 'ਚ ਆਇਆ। ਔਰ ਹੁਣ ਜਦੋਂ ਕਿ ਇਹ ਨਹੀਂ ਹੈ ਕਿ ਵੀ ਇਹ ਤਾਂ ਖੁਦ ਜਦੋਂ ਹੁਣ ਅੱਜ ਸ਼੍ਰੋਮਣੀ ਕਮੇਟੀ ਨੇ ਵੀ ਬਹੁਤ ਵੱਡਾ ਜਿਹੜਾ ਇੱਕ ਵਿਖਾਵਾ ਕਰਕੇ ਜਾ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੈਮੋਰੈਂਡਮ ਦਿੱਤਾ ਹੈ,
ਤੇ ਉਹਨਾਂ ਨੇ ਵੀ ਕਿਹਾ ਕਿ ਭਾਈ ਉਹਨਾਂ ਨੂੰ ਕੋਈ ਬਿਨਾਂ ਜਿਹੜੇ ਛੱਡੇ ਨੇ ਬਿਨਾਂ ਸ਼ਰਤ ਨਹੀਂ ਛੱਡੇ ਹੈ, ਉਹਨਾਂ ਦੇ ਉੱਤੇ ਜਿਹੜਾ ਹੈ ਉਹ ਜ਼ਮਾਨਤਾਂ ਲਈਆਂ ਹੋਈਆਂ ਨੇ ਵੀ ਉਹ ਖਤਮ ਕੀਤਾ ਜਾਏ। ਹੁਣ ਜਦੋਂ ਉਹਨਾਂ ਨੇ ਮੰਨ ਹੀ ਲਿਆ ਕਿ ਭਾਈ ਇਹ ਨਿਰਦੋਸ਼ ਸੀ, ਔਰ ਸਿਰਫ ਜਿਹੜਾ ਇਹ ਦੱਸਣ ਦੇ ਲਈ, ਕਈ ਵਾਰ ਇਹ ਵੀ ਹੁੰਦਾ ਹੈ ਵੀ ਜਦੋਂ ਦੂਜੇ ਪਾਸੇ ਇਹਨਾਂ ਦੀ ਫੇਲਿਅਰ ਹੋਈ ਕਿ ਭਾਈ ਸ਼ਿਕਾਰ ਤਾਂ ਹੱਥੋਂ ਨਿਕਲ ਗਿਆ ਜਿਸ ਨੂੰ ਉਹਨਾਂ ਨੇ ਟਾਰਗੇਟ ਕੀਤਾ ਸੀ, ਫਿਰ ਇਹ ਦੱਸਣ ਦੇ ਲਈ ਜੀ ਅਸੀਂ ਕੁਛ ਤਾਂ ਕਰ ਰਹੇ ਹਾਂ, ਦੌੜ ਭੱਜ ਕਰ ਰਹੇ ਹਾਂ। ਸੋ ਦੌੜ ਭੱਜ ਦੇ ਨਾਂ ਥੱਲੇ ਇਹਨਾਂ ਨੇ ਜਿਸ ਕਿਸਮ ਦੀ ਹਰਾਸਮੈਂਟ ਔਰ ਦੂਸਰਾ ਕੀਤਾ, ਔਰ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਵੀ ਈਵਨ ਕਿਸਾਨ ਮੂਵਮੈਂਟ ਦੇ ਵੇਲੇ ਜੇ ਕਿਸੇ ਨੇ ਫੋਟੋਗ੍ਰਾਫੀ ਵੀ ਕੀਤੀ ਸੀ ਜਾਂ ਦੂਜਾ ਈਵਨ ਦਿੱਲੀ ਤੋਂ ਚੁੱਕ ਕੇ ਬੀਬੀ ਵੀ, ਸਿੰਘ ਵੀ, ਜਿਹਨੂੰ ਯੂਪੀ ਤੋਂ ਚੁੱਕ ਕੇ ਲਿਆਏ, ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ। ਔਰ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਫੜੇ ਹੋਏ ਨੇ ਕੋਈ ਐਸਾ ਨਹੀਂ ਹੈ ਜਿਹਨੂੰ ਜਿਹੜਾ ਹੈ ਉਹ ਟਾਰਚਰ ਨਾ ਕੀਤਾ ਹੋਏ। ਔਰ ਇਹ ਆਪਣੇ ਆਪ ਦੇ ਵਿੱਚ, ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹ ਕਿਸ ਹੱਦ ਤੱਕ ਟਾਰਚਰ ਇੱਕ ਨੋਰਮ ਬਣ ਚੁੱਕਾ ਹੈ, ਜਿਹੜਾ ਜ਼ਾਹਰ ਹੈ ਐਮਨੈਸਟੀ ਇੰਟਰਨੈਸ਼ਨਲ ਜਾਂ ਦੂਸਰੀਆਂ ਰਿਪੋਰਟਾਂ ਵੀ ਪੁਆਇੰਟ ਆਊਟ ਕਰਦੀਆਂ ਨੇ ਕਿ ਭਗਵੰਤ ਮਾਨ ਪਬਲਿਕ ਸਟੇਟਮੈਂਟ ਦੇ ਰਿਹਾ ਹੈ, no torture on surrender, ਭਗਵੰਤ ਮਾਨ to ਅਮਰਿਤਪਾਲ ਸਿੰਘ as ਪੁਲਿਸ deployed drones। ਵੀ ਇੱਕ ਪਾਸੇ ਡਰੋਨ ਲਾਏ ਨੇ ਜੀ ਲੱਭਣਾ ਹੈ ਅਮਰਿਤਪਾਲ ਸਿੰਘ ਨੂੰ, ਹੁਣ ਭਗਵੰਤ ਮਾਨ ਕਹਿ ਰਿਹਾ ਜੀ ਅਸੀਂ ਬਿਲਕੁਲ ਟਾਰਚਰ ਨਹੀਂ ਕਰਾਂਗੇ। ਹੁਣ ਇਹਦਾ ਮਤਲਬ ਇਹ ਹੈ, ਇਹਨੂੰ ਜੇ ਤੁਸੀਂ ਇਸ ਦਾ ਦੂਜੀ ਫਾਰਮ ਬਣਾਓ ਕਿ ਹਰ ਫੜਨ ਵਾਲੇ ਨੂੰ ਟਾਰਚਰ ਕੀਤਾ ਜਾਂਦਾ, ਔਰ ਇਹ ਆਪਣੇ ਵੱਲੋਂ ਹਾਲਾਂ ਦਿਸ ਇਜ਼ ਅਗੇਂਸਟ ਦਾ ਲਾਅ, ਅਗੇਂਸਟ ਦਾ ਇੰਡੀਅਨ ਲਾਅ, ਇੰਟਰਨੈਸ਼ਨਲ ਲਾਅ ਤਾਂ ਹੈ ਹੀ ਹੈ। ਔਰ ਇਹ ਇਸ ਲਈ ਕਿ ਈਵਨ ਇੰਡੀਆ ਨੇ ਅੱਜ ਤੱਕ ਵੀ ਕਨਵੈਨਸ਼ਨ ਅਗੇਂਸਟ ਟਾਰਚਰ ਜਿਹੜੀ ਹੈ UN ਦਾ ਉਹ ਸਾਈਨ ਨਹੀਂ ਕੀਤੀ ਹੋਈ। ਔਰ ਜਿੰਨੀਆਂ ਰਿਪੋਰਟਾਂ ਨੇ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਦੀਆਂ, ਕਿ ਹਰ ਬੰਦਾ ਜਿਹੜਾ ਫੜਿਆ ਜਾਂਦਾ ਹੈ ਇੰਡੀਆ ਦੇ ਵਿੱਚ ਉਹਨੂੰ ਟਾਰਚਰ ਕੀਤਾ ਹੀ ਕੀਤਾ ਜਾਂਦਾ, ਉਹ ਭਾਵੇਂ ਫਿਜ਼ੀਕਲ ਟਾਰਚਰ ਹੈ, ਮੈਂਟਲ ਟਾਰਚਰ ਹੈ, ਜਿਸ ਕਿਸਮ ਦਾ ਗਾੜੀ ਗਲੋਚ ਔਰ ਸੌਣ ਨਾ ਦੇਣਾ ਔਰ ਜਿਸ ਕਿਸਮ ਦੇ ਹਾਲ 'ਚ ਰੱਖਣਾ। ਹੁਣ ਇਹ ਚੀਫ ਮਿਨਿਸਟਰ ਜੇ ਪਬਲਿਕ 'ਚ ਕਹਿ ਰਿਹਾ ਜੀ ਅਮਰਿਤਪਾਲ ਸਿੰਘ ਆ ਜਾਏ, ਸਰੈਂਡਰ ਕਰ ਦੇ, ਅਸੀਂ ਟਾਰਚਰ ਨਹੀਂ ਕਰਾਂਗੇ। ਹੁਣ ਇਸ ਸਾਰੇ ਦੇ ਨਾਲ ਨਾਲ ਦੂਜਾ ਪਾਸਾ ਕੀ ਚੱਲ ਰਿਹਾ, ਅੱਜ ਹੀ ਸਾਡੀ ਟੈਕਨੀਕਲ ਟੀਮ ਦੇ ਸੱਜਣ ਦੱਸ ਰਹੇ ਸਿੰਘ ਜਿਹੜਾ ਪੰਜਾਬ ਤੋਂ ਆਇਆ ਕਿ ਭਾਈ ਦਰਬਾਰ ਸਾਹਿਬ ਉਹਨਾਂ ਨੇ ਚਾਰ ਚਫੇਰਾ ਘੇਰਿਆ ਹੋਇਆ, ਗਲੀਆਂ ਦੇ ਵਿੱਚ ਵੀ ਪੁਲਿਸ ਹੈ, ਅੰਦਰ ਹੁਣ ਪਾਰਕਿੰਗ ਦਰਬਾਰ ਸਾਹਿਬ ਦੀ ਅੰਡਰਗਰਾਊਂਡ ਉਹਨਾਂ ਨੂੰ ਗੱਡੀਆਂ ਨੂੰ ਅੰਦਰ ਆਣ ਹੀ ਨਹੀਂ ਦਿੰਦੇ ਹੈ, ਔਰ ਜਿਹੜੇ ਬਜ਼ੁਰਗ ਜਾਂ ਦੂਸਰੇ ਨੇ ਉਹਨਾਂ ਨੂੰ ਤੁਰ ਕੇ ਆਣਾ ਪੈਂਦਾ ਹੈ, ਔਰ ਬਹੁਤ ਬੁਰੀ ਤਰ੍ਹਾਂ ਇੰਨੀ ਹਰਾਸਮੈਂਟ ਹੈ, ਲੋਕਾਂ 'ਚ ਖੌਫ ਹੈ, ਦਹਿਸ਼ਤ ਹੈ। ਸੋ ਅਕਾਲ ਤਖਤ ਸਾਹਿਬ ਦੇ ਆਲੇ ਦਰਬਾਰ ਸਾਹਿਬ ਦੇ ਵੀ ਇਹੀ ਹਾਲ ਹੈ। ਔਰ ਅੱਜ ਦੀ ਅਜੀਤ ਦੀ ਖਬਰ ਵੀ ਆਪਰੇਸ਼ਨ ਅੰਮ੍ਰਿਤਪਾਲ ਦੂਜੇ ਦਿਨ ਵੀ ਪੁਲਿਸ ਛਾਉਣੀ ਬਣਿਆ ਰਿਹਾ ਦਮਦਮਾ ਸਾਹਿਬ। ਹੁਣ ਇਹੀ ਪੁਲਿਸ ਛਾਉਣੀ ਉਹਨਾਂ ਨੇ ਦਮਦਮਾ ਸਾਹਿਬ ਨੂੰ ਵੀ ਬਣਾਇਆ ਹੋਇਆ। ਔਰ ਦੂਸਰੇ ਪਾਸੇ ਖਬਰਾਂ ਜਿਹੜੀਆਂ ਨੇ ਉਹ ਲਗਾਤਾਰ ਪਲਾਂਟ ਹੋ ਰਹੀਆਂ ਨੇ, ਜਿਵੇਂ ਇਹ ਕਿ ਭਾਈ ਇਹ ਅੰਮ੍ਰਿਤਪਾਲ ਸਿੰਘ ਇਜ਼ ਨਾਓ ਸੈਪਰੇਟਡ ਫਰਮ ਕਲੋਜ਼ ਏਡ ਪਪਲਪ੍ਰੀਤ who masterminded his escape went in different ways when their SUV was intercepted by Punjab police between Fagwada and Hoshiarpur on March 28th evening। ਕਿ ਜੀ ਉਹਨਾਂ ਦੀ SUV ਜਿਹੜੀ ਹੈ ਉਹ ਇੰਟਰਸੈਪਟ ਹੋਈ, ਔਰ ਉਦੋਂ ਤੋਂ ਬਾਅਦ ਪਪਲਪ੍ਰੀਤ ਔਰ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਅੱਡ ਹੋ ਗਏ, ਤੇ ਉਹਨਾਂ ਦੇ ਨਾਲ ਇੱਕ ਜੋਗਾ ਸਿੰਘ ਬਾਰੇ ਆ ਰਿਹਾ ਜਿਹੜਾ ਡਰਾਈਵਰ ਸੀ ਉਹ ਫੜਿਆ ਹੋਇਆ, ਫਿਰ ਇਹ ਜੀ ਨਹੀਂ ਹੈ ਕੀ ਹੈ। ਸੋ ਮਤਲਬ ਇਹ ਲਗਾਤਾਰਤਾ ਨਾਲ ਇਸ ਕਿਸਮ ਦੀਆਂ ਖਬਰਾਂ ਵੀ ਪਲਾਂਟ ਹੋ ਰਹੀਆਂ ਨੇ। ਫਿਰ ਪੁਲਿਸ ਸਰਚ ਫਾਰ ਅੰਮ੍ਰਿਤਪਾਲ ਸਿੰਘ ਐਕਸਪੈਂਡਡ ਟੂ ਡੇਰਾਜ਼ ਇਨ ਹੁਸ਼ਿਆਰਪੁਰ। There were reports that Joga Singh, said to be an aide to Amritpal Singh, has been held, but many senior police officials denied having information about it। ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਉਹਨਾਂ ਨੇ ਲਗਾਤਾਰਤਾ ਨਾਲ ਡੇਰਿਆਂ ਦੇ ਉੱਤੇ, ਇੱਕ ਡੇਰਾ ਤਾਂ ਹੁੰਦਾ ਕਿਸੇ ਸਾਧ ਦਾ ਜਾਂ ਸੰਤ ਦਾ, ਦੁਆਬੇ ਜਾਂ ਵੈਸੇ ਵੀ ਜਿਹੜਾ ਘਰ ਹੁੰਦਾ ਉਹਨੂੰ ਡੇਰਾ ਕਹਿੰਦੇ। ਸੋ ਇਕੱਲਾ ਲੋਕਾਂ ਦੇ ਘਰਾਂ 'ਚ ਵੀ ਅਦਰ ਪੋਸੀਬਲ ਹਾਈਟ ਆਊਟਸ ਆਫ ਦਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਈਵਨ ਘਰਾਂ 'ਚ ਵੜ ਕੇ ਉਹ ਘਰ ਤਾਂ ਫਰੋਲ ਹੀ ਰਹੇ ਨੇ, ਡੰਗਰਾਂ ਦੇ ਅੰਦਰ ਵੀ ਜਾ ਕੇ ਦੇਖ ਰਹੇ ਨੇ ਕਿ ਬਈ ਉੱਥੇ ਡੰਗਰਾਂ ਦੇ ਅੰਦਰ ਹੀ ਨਾ ਲੁਕਿਆ ਹੋਇਆ। ਸੋ ਇਸ ਗੱਲ ਹੀ ਸਿਰਫ ਹਰਾਸਮੈਂਟ ਪੈਦਾ ਕਰਨ ਦੀ ਹੈ, ਔਰ ਇੱਕ ਪਾਸੇ ਇਹ ਉਹਨਾਂ ਦੀ ਟੋਟਲ ਫੇਲਿਅਰ ਔਰ ਕਲੈਪਸ ਉਹਨਾਂ ਦਾ ਸਿਸਟਮ ਹੈ। ਲੇਕਿਨ ਜਦੋਂ ਤੁਸੀਂ ਖਬਰਾਂ ਪਲਾਂਟ ਦੇਖਦੇ ਹੋ, ਉਹਨਾਂ ਨੇ ਉਸ ਦੇ ਉੱਤੇ ਇਹ ਬਣਾਇਆ ਹੋਇਆ ਕਿ ਜੀ ਇਹ ਅੰਮ੍ਰਿਤਪਾਲ ਸਿੰਘ ਬਹੁਤ ਡੈਸਪਰੇਟ ਹੈ, ਔਰ ਉਹਨਾਂ ਦੀ ਖਬਰ ਹੀ ਹੈ ਕਿ ਭਾਈ ਉਹ ਕਿਵੇਂ ਇਨ ਡੈਸਪਰੇਸ਼ਨ, ਜਦੋਂ ਤੁਸੀਂ ਡੈਸਪਰੇਸ਼ਨ ਨੂੰ ਦੇਖੋਗੇ ਉਸ ਦਾ ਡਿਕਸ਼ਨਰੀ ਮਤਲਬ, ਤੇ ਫਿਰ ਹੈ ਨਿਰਾਸ਼, ਉਦਾਸ, ਮਾਯੂਸ, ਇਸ ਸਾਰੇ ਦੇ ਉੱਤੇ ਗੱਲ ਕਰਦੇ ਹਾਂ। ਔਰ ਨਾਲ ਦੀ ਨਾਲ ਇਹ ਵੀ ਹੁਣ ਜਦੋਂ ਮਨਜੀਤ ਸਿੰਘ ਜੀ ਕੇ
ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਬਾਹਰ ਨਿਕਲਦਾ ਹੈ, ਮੀਡੀਆ ਨੂੰ ਕਹਿੰਦਾ ਹੈ ਕਿ ਜੀ ਅੰਮ੍ਰਿਤਪਾਲ ਸਿੰਘ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਹੈ, ਇਹ ਉਹਨਾਂ ਦੇ ਵੀ ਭਲੇ 'ਚ ਹੈ, ਕੌਮ ਦੇ ਵੀ ਭਲੇ 'ਚ ਹੈ। ਹਾਲਾਂ ਅੱਜ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਇੱਕ ਡੀਟੇਲ ਇੰਟਰਵਿਊ ਹਿੰਦੀ ਵੀ ਬੜੀ ਫਲੋ ਨਾਲ ਬੋਲ ਰਹੇ ਸੀ, ਉਹ ਕਹਿ ਵੀ ਉਹਨੂੰ ਬੀਬੀ ਕਰਕੇ ਹੀ ਰਹੇ ਸੀ ਐਡਰੈਸ, ਤੇ ਉਹਨੂੰ ਉਹ ਪੁੱਛਦੀ ਹੈ, ਜਿਹੜੀ ਉਹ ਮਾਈ ਪੁੱਛਦੀ ਹੈ ਮਾਨ ਸਾਹਿਬ ਨੂੰ ਕਿ ਜੀ ਸਰੈਂਡਰ ਕਰਨਾ ਚਾਹੀਦਾ ਹੈ ਉਹਨਾਂ ਨੂੰ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਤੈਨੂੰ ਬੀਬੀ ਇਹ ਨਹੀਂ ਪਤਾ ਵੀ ਸਿੱਖ ਕਦੇ ਸਰੈਂਡਰ ਨਹੀਂ ਕਰਦੇ। ਉਹਨਾਂ ਕਿਹਾ ਅੰਮ੍ਰਿਤਪਾਲ ਸਿੰਘ ਸਰੈਂਡਰ ਕਿਉਂ ਕਰੇ, ਸਿੱਖ ਸਰੈਂਡਰ ਨਹੀਂ ਕਰਦੇ। ਫਿਰ ਬੜਾ ਡੀਟੇਲ ਇੰਟਰਵਿਊ ਹੈ, ਉਹਦੇ 'ਚ ਉਹਨਾਂ ਨੇ ਉਹਦੀ ਚੰਗੀ ਖਬਰ ਲਈ ਹੈ ਬੀਬੀ ਦੀ। ਉਹਨੂੰ ਕਹਿੰਦੇ ਜੀ ਕੀ ਤੁਸੀਂ ਇਹ ਕਿਹਾ ਕਿ ਅੰਮ੍ਰਿਤਪਾਲ ਸਿੰਘ ਭਾਵੇਂ ਪਾਕਿਸਤਾਨ ਚਲਾ ਜਾਏ? ਉਹ ਕਹਿੰਦੇ ਜੀ ਪਾਕਿਸਤਾਨ ਵੀ ਸਾਡਾ ਹੈ, ਹਿੰਦੁਸਤਾਨ ਵੀ ਸਾਡਾ ਹੈ, ਪਾਕਿਸਤਾਨ 'ਚ ਸਾਡੇ ਗੁਰਦੁਆਰੇ ਨੇ, ਸਾਡਾ ਸਾਰਾ ਕੁਛ ਹੈ, ਲੋਕ ਸਾਡੇ ਵਰਗੇ ਨੇ, ਦੂਜੇ ਨੇ, ਅਸੀਂ ਤਾਂ ਨਫ਼ਰਤ ਕਰਦੇ ਹੀ ਨਹੀਂ ਜੀ। ਉਹ ਕਹਿੰਦੇ ਜੀ ਤੁਸੀਂ ਬਣੇ ਹੋ MP, ਸਹੁੰ ਚੁੱਕ ਕੇ ਇੰਡੀਅਨ ਕਨਸਟੀਟਿਊਸ਼ਨ ਦੀ, ਤੇ ਦੂਸਰੇ ਉਹਨੇ ਕਿਹਾ ਜੀ ਹਾਂ ਅਸੀਂ ਜ਼ਰੂਰ ਬਣੇ ਆ, ਪਰ ਅਸੀਂ ਸਿੱਖ ਕੌਮ ਹੈ ਜੀ, ਸਾਡਾ ਆਪਣਾ ਜਿਹੜਾ ਉਹ ਮੁਲਕ ਸੀ, ਅਸੀਂ ਕੌਮ ਹੈ। ਜੇ ਚੀਨ ਨੇ ਲਦਾਖ ਵੀ ਸਾਡਾ ਸੀ, ਜੇ ਚੀਨ ਨੇ ਗੱਲਬਾਤ ਕਰਨੀ ਇੰਡੀਅਨ ਸਿੱਖ ਕੌਮ ਨੂੰ ਵੀ ਨਾਲ ਬਿਠਾਏ, ਸਾਡਾ ਨੁਮਾਇੰਦਾ ਵੀ। ਉਹ ਫੇਰ ਪੁੱਛ ਰਹੀ ਹੈ ਜੀ ਤੁਹਾਨੂੰ ਲੱਗਦਾ ਵੀ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਭਿੰਡਰਾਂਵਾਲੇ ਦੇ ਰਸਤੇ ਤੇ ਤੁਰੇ? ਉਹ ਕਹਿੰਦੇ ਜੀ ਭਿੰਡਰਾਂਵਾਲੇ ਬਹੁਤ ਵੱਡੇ ਸੀ, ਉਹਨਾਂ ਨੇ ਤਾਂ ਰੂਸ, ਵਲੈਤ, ਭਾਰਤ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ, ਇਕੱਠੇ ਹੋ ਕੇ ਲੁੱਟ ਕੇ ਲੈ ਗਏ ਜੀ, ਸਾਡੀ ਟ੍ਰੇਜਰੀ ਵੀ ਲੁੱਟ ਲਈ। ਤੇ ਅੰਮ੍ਰਿਤਪਾਲ ਸਿੰਘ ਤਾਂ ਜਿਹੜਾ ਉਹ ਬਿਲਕੁਲ ਉਹਨੇ ਜਿਹੜਾ ਉਹ ਠੀਕ ਕੰਮ। ਸੋ ਮਤਲਬ ਇਹ ਹੈ ਵੀ ਉਹ 8-10 ਮਿੰਟ ਦੇ ਇੰਟਰਵਿਊ 'ਚੋਂ ਬੀਬੀ ਘੁਮਾ ਘਮੂ ਕੇ ਫਿਰ ਉੱਥੇ ਲਿਆ ਰਹੀ ਹੈ, ਤੇ ਉਹ ਅੱਗੋਂ ਉਹੀ ਉਹਨਾਂ ਨੂੰ ਕਹਿ ਰਹੇ ਨੇ ਕਿ ਵੀ ਬੀਬੀ ਜੀ ਤੁਹਾਨੂੰ ਨਹੀਂ ਪਤਾ, ਇਹ ਤੁਸੀਂ ਜਾ ਕੇ ਕਨਸਟੀਟਿਊਸ਼ਨ ਦਾ ਫਲਾਣਾ ਜਿਹੜਾ ਆਰਟੀਕਲ ਪੜ੍ਹੋ ਕਿ ਬਈ ਇਹ ਤਾਂ ਦੁਨੀਆ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਦੂਸਰਾ ਅਸੀਂ ਤਾਂ ਅਲੱਗ ਮੁਲਕ ਸੀ, ਅਸੀਂ ਤਾਂ ਬਿਲਕੁਲ ਸਾਨੂੰ ਕੋਈ ਨਫ਼ਰਤ ਨਹੀਂ, ਅਸੀਂ ਨਾ ਹਿੰਦੂਆਂ ਨੂੰ ਨਫ਼ਰਤ ਕਰਦੇ ਹਾਂ, ਨਾ ਮੁਸਲਮਾਨਾਂ ਨੂੰ ਕਰਦੇ ਹਾਂ, ਨਾ ਸਾਡਾ ਤੁਹਾਡਾ ਹਿੰਦੂਤਵਾਦ 'ਚ ਯਕੀਨ ਹੈ, ਨਾ ਦੂਸਰੇ 'ਚ। ਸੋ ਮੈਂ ਸਮਝਦਾ ਕਿ ਵੀ ਇਹ ਕਈ ਵਾਰ ਇਹ ਆਮ ਲੋਕ ਜਿਨ੍ਹਾਂ ਨੂੰ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਜਦੋਂ ਮਾਨ ਸਾਹਿਬ ਗੱਲ ਕਰਦੇ ਨੇ, ਔਰ ਉਹਨਾਂ ਨੇ ਆਪਣਾ ਕਿਹਾ, ਉਹਨਾਂ ਨੇ ਕਿਹਾ ਜੀ ਠੀਕ ਹੈ, ਫਿਰ ਮੈਨੂੰ ਵੀ ਪੁਲਿਸ ਜਿਹੜੀ ਅੱਧੀ ਰਾਤ ਨੂੰ ਘਰ 'ਚੋਂ ਬਿਸਤਰੇ 'ਚੋਂ ਆ ਕੇ ਚੁੱਕ ਕੇ ਲਿਜਾਂਦੇ ਰਹੇ, ਅਸੀਂ ਸਰੈਂਡਰ ਨਹੀਂ ਕੀਤਾ। ਤੁਸੀਂ ਸਰੈਂਡਰ ਕੀਤਾ ਹੋ ਸਕਦਾ, ਤੁਸੀਂ ਚੀਨ ਦੇ ਸਾਹਮਣੇ ਵੀ ਕੀਤਾ 1962 'ਚ, ਜਾਂ ਦੂਜੇ ਸਰੈਂਡਰ ਤਾਂ ਜਿਹੜਾ ਉਹ ਕਿਸੇ ਹੋਰ ਮੁਲਕ ਦੇ ਸਾਹਮਣੇ ਹੁੰਦਾ, ਸਿੱਖ ਤਾਂ ਉੱਥੇ ਵੀ ਮਰ ਜਾਂਦੇ ਨੇ, ਸਿੱਖ ਨਹੀਂ ਸਰੈਂਡਰ ਕਰਦੇ। ਸੋ ਮੈਂ ਸਮਝਦਾ ਵੀ ਇਸ ਨੇ ਘੱਟੋ ਘੱਟ ਜਿਹੜਾ 3-4 ਦਿਨ ਪਹਿਲਾਂ ਅਸੀਂ ਇਹ ਕਿਹਾ ਸੀ ਕਿ ਵੀ ਇਹ ਜਿਹੜਾ ਲਫ਼ਜ਼ ਸਰੈਂਡਰ ਵਰਸਸ ਅਰੈਸਟ ਹੈ, ਇਸ 'ਚ ਸਰੈਂਡਰ ਦਾ ਨੈਰੇਟਿਵ ਠੀਕ ਨਹੀਂ ਹੈ। ਤੁਸੀਂ ਸਰੈਂਡਰ ਲਫ਼ਜ਼ ਆਤਮ ਸਮਰਪਣ ਉਹਦਾ ਕੀਤਾ ਵੀ ਤੁਸੀਂ ਬੇਬਸੀ ਜਿਹੀ 'ਚ, ਔਰ ਉਹਨਾਂ ਨੂੰ ਹੁਣ ਹੋਰ ਕੁਝ ਨਹੀਂ ਮਿਲਦਾ, ਤੇ ਹੁਣ ਉਹ ਕਹਿ ਰਹੇ ਨੇ ਕਿ ਜੀ ਅੰਮ੍ਰਿਤਪਾਲ ਇਜ਼ ਡੈਸਪਰੇਟ, ਔਰ ਜਿਵੇਂ ਟਾਈਟਲ 'ਚ ਹੈ ਕਿ ਵੀ ਨੋ, ਅੰਮ੍ਰਿਤਪਾਲ ਨਹੀਂ ਹੈ ਡੈਸਪਰੇਟ। ਅੰਮ੍ਰਿਤਪਾਲ ਤਾਂ 14 ਦਿਨਾਂ ਤੋਂ ਉਹਨੇ ਤੁਹਾਨੂੰ ਡੌਜ ਕੀਤਾ ਹੈ, ਰਨ ਅਰਾਊਂਡ ਦਿੱਤਾ ਹੈ, ਤੁਹਾਨੂੰ ਪਤਾ ਨਹੀਂ ਲੱਗ ਰਿਹਾ। ਯੂਰ ਏਜੰਸੀਜ਼ ਆਰ ਬਾਈਟਿੰਗ ਦਾ ਡਸਟ, ਤੁਹਾਡੇ ਮੂੰਹ ਦੇ ਉੱਤੇ ਤੁਹਾਡੇ ਜਿਹੜਾ ਉਹ ਘੱਟਾ ਪਿਆ, ਤੁਸੀਂ ਘੱਟਾ ਜੱਬ ਰਹੇ ਹੋ। ਸੋ ਮੈਂ ਸਮਝਦਾ ਵੀ ਸਾਨੂੰ ਇਹ ਜਿਹੜੀ ਸਪਿਰਿਟ ਹੈ, ਜਿਹੜੀ ਸਪਿਰਿਟ ਡਿਫਾਈਂਸ ਦੀ ਹੈ, ਜਿਹੜੀ ਉਹਨਾਂ ਦੇ 2-3 ਮੈਸੇजेस ਚੋਂ ਨਿਕਲੀ, ਔਰ ਜਿਵੇਂ ਉਹਨਾਂ ਨੇ ਇੰਨਾ ਵੱਡਾ ਘੇਰਾ ਡਰੋਨ ਲਾਏ ਹੋਏ ਨੇ, ਪੈਰ ਦੇ ਉੱਤੇ ਜਿਹੜਾ ਹੈ ਉਹ ਪੁਲਿਸ ਚੱਪਾ ਉਹਨਾਂ ਨੇ ਜਿਹੜਾ ਉਹ ਕਵਰ ਕੀਤਾ ਹੋਇਆ। ਲੇਕਿਨ ਇਹ ਵੀ ਗੁਰੂ ਕੀ ਸਪਿਰਿਟ ਹੈ ਕਿ ਜਿਹਦੇ ਥੱਲੇ ਖਾਲਸਾ ਉਹ ਸਪਿਰਿਟ ਦੇ ਨਾਲ ਜਿਹੜਾ ਉਸ ਧਰਤੀ ਦੇ ਉੱਤੇ ਹੀ ਖਲੋ ਕੇ ਇਹਨਾਂ ਦੀ ਸਟੇਟ ਨੂੰ ਵੰਗਾਰ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ
ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਆਪਣੇ ਸੁਨੇਹੇ ਵਿੱਚ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਗਈ ਸੀ। ਸੋ ਸਿੱਖ ਹਲਕਿਆਂ ਵਿੱਚ ਇਸ ਨੂੰ ਲੈ ਕੇ ਵੀ ਇੱਕ ਬਹਿਸ ਜਿਹੜੀ ਉਹ ਛਿੜੀ ਹੋਈ ਹੈ ਕਿ ਕੀ ਸਿਰਫ ਜਥੇਦਾਰ ਅਕਾਲ ਤਖਤ ਸਾਹਿਬ ਹੀ ਸਰਬੱਤ ਖਾਲਸਾ ਸੱਦ ਸਕਦਾ ਹੈ ਜਾਂ ਇਹ ਅਕਾਲ ਤਖਤ ਸਾਹਿਬ ਤੋਂ ਬਿਨਾਂ ਹੋਰ ਕਿਸੇ ਥਾਂ ਤੇ ਵੀ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਇੱਕ ਸੈਗਮੈਂਟ ਜਿਹੜਾ ਕਿ ਸਾਡੇ ਵਿਊਅਰ ਸਾਡੇ ਸਰ ਦਲਜੀਤ ਸਿੰਘ ਧਾਲੀਵਾਲ ਉਹਨਾਂ ਨੇ ਸਰਬੱਤ ਖਾਲਸਾ ਬਾਰੇ ਜਾਣਨਾ ਚਾਹਿਆ ਸੀ ਔਰ ਅਸੀਂ ਉਸ ਦੇ ਹਵਾਲੇ ਨਾਲ ਫਿਰ ਕਾਫੀ ਡੀਟੇਲ ਗੱਲ ਕੀਤੀ ਸੀ ਕਿ ਵੀ ਸਰਬੱਤ ਖਾਲਸਾ ਦਾ ਹਿਸਟੋਰੀਕਲ ਪਰਸਪੈਕਟਿਵ ਕੀ ਸੀ, ਕਿਵੇਂ 18ਵੀਂ ਸਦੀ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਕਿ ਇੱਕ ਵੱਡਾ ਲੀਡਰਸ਼ਿਪ ਕ੍ਰਾਈਸਿਸ ਸਿੱਖਾਂ 'ਚ ਪੈਦਾ ਹੋਇਆ, 12-14 ਸਾਲ ਬਹੁਤ ਪਰਸੀਕਿਊਸ਼ਨ ਹੋਈ ਔਰ ਫਿਰ ਅਕਾਲ ਤਖਤ ਸਾਹਿਬ ਰੈਲਿੰਗ ਪੁਆਇੰਟ ਬਣਿਆ ਔਰ ਉਹਦੇ 'ਚੋਂ ਹੀ ਸਰਬੱਤ ਖਾਲਸਾ ਦੀ ਪਰੰਪਰਾ ਜਾਂ ਸਾਡੀ ਟ੍ਰੈਡੀਸ਼ਨ ਜਿਹੜੀ ਸੱਚਮੁੱਚ ਹੀ ਕਲੈਕਟਿਵ ਲੀਡਰਸ਼ਿਪ ਦਾ ਇੱਕ ਰੋਲ ਮਾਡਲ ਸੀ, ਸਾਡੀ ਉਸ ਵਿਚਾਰ ਚਰਚਾ ਨੂੰ ਬਹੁਤ ਪਸੰਦ ਕੀਤਾ ਗਿਆ। ਬਹੁਤ ਸਾਰੀਆਂ ਸਾਨੂੰ ਲਿਖਤਾਂ ਵੀ ਉਸ ਦੇ ਉੱਤੇ ਆਈਆਂ। ਲੇਕਿਨ ਇਸ ਦੇ ਨਾਲ ਜੁੜੀ ਹੋਈ ਗੱਲ, ਕਿਉਂਕਿ ਇਹ ਗੱਲ ਅਜੇ ਵੀ ਇਸੇ ਹੀ ਨੁਕਤੇ ਦੇ ਦੁਆਲੇ ਘੁੰਮ ਰਹੀ ਹੈ ਕਿ ਜੀ ਕੀ ਭਾਈ ਅੰਮ੍ਰਿਤਪਾਲ ਸਿੰਘ ਇੱਕ ਇੰਡੀਵਿਜੂਅਲ ਦੇ ਤੌਰ ਤੇ ਜੇ ਉਹ ਜਥੇਦਾਰ ਅਕਾਲ ਤਖਤ ਨੂੰ ਕਹਿੰਦੇ ਨੇ, ਐਕਟਿੰਗ ਜਥੇਦਾਰ ਨੂੰ ਸਰਬੱਤ ਖਾਲਸਾ ਸੱਦਣ ਲਈ, ਕੀ ਸਿਰਫ ਅਕਾਲ ਤਖਤ ਦਾ ਜਥੇਦਾਰ ਹੀ ਸਰਬੱਤ ਖਾਲਸਾ ਸੱਦ ਸਕਦਾ? ਉਹਨਾਂ ਹਾਲਾਤਾਂ 'ਚ ਜਦੋਂ ਕਿ ਐਜ਼ ਏ ਜਥੇਦਾਰ ਵੀ ਉਹ ਐਕਟਿੰਗ ਹੈ, ਮੁਕੰਮਲ ਜਥੇਦਾਰ ਨਹੀਂ ਹੈ, ਫਿਰ ਉਸ ਨੂੰ ਮਾਨਤਾ ਵੀ ਨਹੀਂ ਹੈ। ਆਲਰੇਡੀ 2015 ਦੇ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਹੋਇਆ। ਫਿਰ ਉਸ ਦੇ ਨਾਲ ਜੁੜਿਆ ਕਿ ਭਾਈ 18ਵੀਂ ਸਦੀ ਦੇ ਵਿੱਚ ਕੀ ਸਿਸਟਮ ਸੀ ਸਰਬੱਤ ਖਾਲਸਾ। ਇਹ ਤਾਂ ਅਸੀਂ ਜਿਵੇਂ ਕੱਲ ਡਿਸਕਸ ਕੀਤਾ ਕਿ ਕਿਵੇਂ ਅੱਡ-ਅੱਡ ਜਿਹੜਾ ਮਿਸਲਾਂ ਦੇ ਪੀਰੀਅਡ ਤੱਕ ਤਾਂ ਮਿਸਲਦਾਰ ਫਿਰ ਹੁੰਦੇ ਸੀ, ਲੇਕਿਨ ਇੱਕ ਖੁੱਲ੍ਹਾ ਸੈਸ਼ਨ ਹੁੰਦਾ ਸੀ। ਸੋ ਇਸ ਵਿਚਾਰ ਚਰਚਾ ਦੇ ਉੱਤੇ ਹੀ ਸਾਨੂੰ ਅੱਜ ਕਿਹਾ ਗਿਆ ਕਿ ਵੀ ਇਸ ਦੇ ਜਿਹੜੀਆਂ ਹੋਰ ਵੀ ਪਰਤਾਂ ਨੇ ਉਹ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਨੇ, ਤਾਂ ਕਿ ਜਦੋਂ ਅੱਜ ਇੱਕ ਪਾਸੇ ਪੰਜਾਬ ਦੇ ਵਿੱਚ ਸਾਡੀ ਜਿਹੜੀ ਜੁਝਾਰੂ ਧਿਰ ਹੈ, ਉਹਨਾਂ ਦੇ ਜਿਹੜੇ ਸੀਨੀਅਰ ਲੀਡਰ ਹੈ, ਉਹਨਾਂ ਨੇ ਪੰਥਕ ਗੋਸ਼ਟੀ ਦੇ ਨਾਂ ਥੱਲੇ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਸ ਤੇ ਗੋਸ਼ਟੀਆਂ ਵੀ ਹੋਈਆਂ ਔਰ ਉਹਨਾਂ ਦਾ ਫੋਕਸ ਵੀ ਅਲਟੀਮੇਟਲੀ ਇਸ ਗੱਲ ਤੇ ਸੀ ਕਿ ਵੀ ਜੇ ਅਸੀਂ ਸਿੱਖ ਕੌਮ ਨੂੰ ਲੌਂਗ ਟਰਮ ਫਾਈਟ ਦੇ ਲਈ ਲੀਡਰਸ਼ਿਪ, ਕ੍ਰੈਡੀਬਲ ਲੀਡਰਸ਼ਿਪ ਦੇਣੀ ਹੈ ਤੇ ਫਿਰ ਅਕਾਲ ਤਖਤ ਆਜ਼ਾਦ ਕਰਵਾਉਣਾ ਇੰਪੋਰਟੈਂਟ ਹੈ। ਹੁਣ ਜਦੋਂ ਅਕਾਲ ਤਖਤ ਆਜ਼ਾਦ ਕਰਵਾਉਣ ਦੀ ਗੱਲ ਹੋ ਰਹੀ ਹੈ, ਕੋਈ ਜਥੇਦਾਰ ਨੂੰ ਆਜ਼ਾਦ ਕਰਾਉਣ ਦੀ ਗੱਲ ਤਾਂ ਨਹੀਂ ਹੋ ਰਹੀ, ਉਹ ਇੰਸਟੀਟਿਊਸ਼ਨ ਦੀ ਗੱਲ ਹੈ ਕਿ ਵੀ ਐਗਜ਼ੈਕਟਲੀ ਕੀ ਹੈ ਅਕਾਲ ਤਖਤ ਔਰ ਕਿਵੇਂ ਜਿਹੜੇ ਸਾਡੀ ਜਿਹੜੀ ਜੁਗਤ ਹੈ ਜਿਹਨੂੰ ਪੰਜ ਪ੍ਰਧਾਨੀ ਕਿਹਾ ਜਾਂਦਾ। ਕੱਲ ਅਸੀਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ ਕਿ ਪੰਜ, ਕਿਉਂਕਿ ਅਕਾਲ ਤਖਤ ਦੇ ਸਰਬੱਤ ਖਾਲਸੇ ਦਾ ਮਤਲਬ ਅਲਟੀਮੇਟਲੀ ਗੁਰਮਤੇ ਦੇ ਰੂਪ ਚ ਨਿਕਲਦਾ ਸੀ। ਗੁਰਮਤਾ ਉਸ ਗੈਦਰਿੰਗ ਚੋਂ
ਜਿਹੜੇ ਨੇ ਵਿਦ ਕੰਸੈਂਸਸ ਚੁਣੇ ਹੋਏ 5 ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੋ ਵੀ ਚੈਲੰਜ ਸੀ ਉਹਦੇ ਸੋਲੂਸ਼ਨ ਵਜੋਂ ਕਰਦੇ ਸੀ। ਗੁਰਮਤਾ ਕਰਨ ਤੋਂ ਪਹਿਲਾਂ ਇਸ ਦੇ ਉੱਤੇ ਓਪਨ ਡਿਸਕਸ਼ਨ ਹੁੰਦੀ ਸੀ, ਓਪਨ ਡੈਲੀਬਰੇਸ਼ਨ। ਇਹ ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਸਿੱਖੀ ਦੇ ਵਿੱਚ ਕਨਸੈਪਟ ਬਹੁਤ ਸੰਮਤੀ ਵਰਸਸ ਘੱਟ ਸੰਮਤੀ ਦਾ ਨਹੀਂ ਹੈ। ਹੁਣ ਜਦੋਂ ਅਸੀਂ ਡੈਮੋਕ੍ਰੇਸੀ ਦੀ ਜਾਂ ਜਮਹੂਰੀਅਤ ਦੀ ਗੱਲ ਕਰਦੇ ਹਾਂ ਉਸ ਚੋਂ ਤਾਂ ਇਹੀ ਨਿਕਲਦਾ ਹੈ ਕਿ ਭਾਈ ਇੱਕ ਪਾਸੇ ਜੇ 51 ਗਧੇ ਨੇ ਤੇ ਦੂਸਰੇ ਪਾਸੇ 49 ਸ਼ੇਰ ਨੇ ਤੇ 51 ਗਧਿਆਂ ਦੀ ਸੁਣੀ ਜਾਏਗੀ ਕਿਉਂਕਿ ਉਹ ਮੈਜੋਰਿਟੀ 'ਚ ਨੇ। ਇਹੀ ਕਾਰਨ ਹੈ। ਔਰ ਫਿਰ ਜਦੋਂ ਜਿਨ੍ਹਾਂ ਮੁਲਕਾਂ 'ਚ ਅਮਰੀਕਾ ਸਮੇਤ ਜੇ ਤੁਸੀਂ ਜਿੰਨੇ ਵਛਿੰਦੇ ਹੁੰਦੇ ਨੇ ਉਹਨਾਂ ਦਾ ਦੇਖੋ ਤੇ ਉਹਨਾਂ 'ਚ 30% 35% ਜਾਂ 40% ਜਿਹੜੀ ਹੈ ਉਹ ਲੋਕ ਵੋਟ ਪਾਉਂਦੇ ਨੇ। ਇੱਥੇ ਵੀ ਕੋਈ ਬਹੁਤਾ ਰੁਝਾਨ ਨਹੀਂ ਹੁੰਦਾ। ਔਰ ਆਸਟ੍ਰੇਲੀਆ ਵਰਗੇ ਮੁਲਕ 'ਚ ਤਾਂ ਉਹਨਾਂ ਨੇ ਕੁਛ ਜਿਹੜਾ ਸ਼ਾਇਦ ਫੈਡਰਲ ਵੇਲੇ ਜਾਂ ਦੂਜੇ ਫਾਈਨ ਰੱਖਿਆ ਹੋਇਆ ਕਿਉਂਕਿ ਇੰਨੇ ਲੋਕ ਘੱਟ ਪਾਉਂਦੇ ਸੀ। ਉਹਨਾਂ ਨੇ ਕਿਹਾ ਵੀ ਜਿਹੜਾ ਵੋਟ ਨਹੀਂ ਪਾਏਗਾ ਇੰਨਾ ਜੁਰਮਾਨਾ ਹੋਏਗਾ ਤਾਂ ਕਿ ਲੋਕ ਪਾਉਣ, ਕਿਉਂਕਿ ਵਕਤ ਪਾ ਕੇ ਇਹ ਦਿਲਚਸਪੀ ਘਟ ਜਾਂਦੀ ਹੈ। ਪਰ ਜਦੋਂ ਅਸੀਂ ਸਰਬੱਤ ਖਾਲਸਾ ਦਾ ਕਨਸੈਪਟ ਪੰਜ ਪ੍ਰਧਾਨੀ ਰੂਪ ਵਾਲਾ ਗੁਰਮਤੇ ਵਾਲਾ ਦੇਖਦੇ ਹਾਂ ਸੋ ਉਹਦੇ 'ਚ ਇੱਕ ਪਾਰਟ ਜਿਹੜਾ ਕੱਲ ਨਹੀਂ ਸੀ ਡਿਸਕਸ ਹੋ ਸਕਿਆ ਕਿ ਉਹਦੇ 'ਚ ਇਹ ਨਹੀਂ ਸੀ ਕਿ ਵੀ 5 ਜਿਹੜੇ ਚੁਣ ਲਏ ਉਹ ਅੰਦਰ ਬੈਠੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਉਹਨਾਂ ਨੇ ਉਹ ਤਾਂ ਫਾਈਨਲ ਗੁਰਮਤੇ ਤੋਂ ਪਹਿਲਾਂ ਦੀ ਪ੍ਰੋਸੈਸ ਸੀ। ਉਸ ਤੋਂ ਪਹਿਲਾਂ ਇਹ ਓਪਨ ਡਿਸਕਸ਼ਨ ਸੀ ਜਿਹਦੇ 'ਚ ਕੋਈ ਅਮੀਰ ਹੈ ਕੋਈ ਗਰੀਬ ਹੈ ਹਰ ਇੱਕ ਦੀ ਜਿਹੜੀ ਰਾਏ ਹੈ ਉਸ ਨੂੰ ਉਨੀ ਅਹਿਮੀਅਤ ਦਿੱਤੀ ਜਾਂਦੀ ਸੀ। ਔਰ ਉਸ ਦੀ ਇੱਕ ਉਦਾਹਰਨ ਮੈਂ ਦੇ ਦਿਆਂ 18ਵੀਂ ਸਦੀ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਨਵਾਬੀ ਦੀ ਖਿਲਤ ਜ਼ਕਰੀਆ ਖਾਨ ਵੱਲੋਂ ਲਾਹੌਰ ਦਰਬਾਰ ਵੱਲੋਂ ਆਈ ਔਰ ਉਸ ਵੇਲੇ ਜਿਹੜੇ ਉਹ ਮੁਗਲਿਆ ਸਲਤਨਤ ਦੇ ਨਾਲ ਕੋਆਪਰੇਟ ਕਰਨ ਵਾਲੇ ਉਹਨਾਂ ਨੂੰ ਕੰਟਰੈਕਟਰ ਵੀ ਲਿਖਿਆ ਹੋਇਆ ਹੈ, ਕੋਈ ਹੋਰ ਅਹੁਦਾ ਵੀ ਲਿਖਿਆ ਹੋਇਆ ਹੈ, ਭਾਈ ਸੁਬੇਗ ਸਿੰਘ ਜਿਹੜੇ ਬਾਅਦ 'ਚ ਕਿਉਂਕਿ ਪਿਛਲੇ ਦਿਨਾਂ 'ਚ ਹੀ ਭਾਈ ਸੁਬੇਗ ਸਿੰਘ ਔਰ ਭਾਈ ਸ਼ਾਹਬਾਜ਼ ਸਿੰਘ ਉਹਨਾਂ ਦੀ ਸ਼ਹਾਦਤ ਦਾ ਦਿਨ ਸੀ। ਲੇਕਿਨ ਉਦੋਂ ਭਾਈ ਸੁਬੇਗ ਸਿੰਘ ਇਨ ਗੁੱਡ ਬੁੱਕਸ ਸੀ ਮੁਗਲਿਆ ਸਲਤਨਤ ਦੀ। ਉਹਨਾਂ ਦੇ ਨਾਲ ਜਿਵੇਂ ਇੱਕ ਮਿਲਵਰਤਨੀय ਸਿੱਖ ਨੇ ਇੱਕ ਬਾਗੀ ਸਿੱਖ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਜਦੋਂ ਅੱਜ ਅਸੀਂ ਲਫ਼ਜ਼ ਤਨਖਾਹੀਆ ਇਸਤੇਮਾਲ ਕਰਦੇ ਹਾਂ ਕਿ ਭਾਈ ਇਹਨੂੰ ਛੇਕਿਆ ਹੋਇਆ ਜਾਂ ਤਨਖਾਹੀ ਹੈ। ਹੁਣ ਤਨਖਾਹੀਏ ਦਾ ਮਤਲਬ ਹੀ ਇਹ ਸੀ ਕਿ ਜਦੋਂ ਖਾਲਸੇ ਨੇ ਆਪਣਾ ਆਜ਼ਾਦੀ ਦਾ ਰਿਜ਼ੋਲਵ ਕਰ ਲਿਆ ਔਰ ਉਹ ਜੰਗਲਾਂ 'ਚ ਰਹਿੰਦੇ ਨੇ ਉਹਨਾਂ ਦੇ ਲਈ ਇਹ ਹੈ ਕਿ ਵੀ ਜਾਂ ਅਸੀਂ ਰਾਜ ਕਰੇ ਹਾਂ ਇੱਕੇ ਲੜ ਮਰੇ ਹਾਂ। ਫਿਰ ਉਹ ਜਿਹੜੇ ਸਿੱਖ ਮੁਗਲਿਆ ਸਲਤਨਤ ਦੀ ਨੌਕਰੀ ਕਰਦੇ ਸੀ ਜਾਂ ਦੂਜੇ ਉਹਨਾਂ ਨੂੰ ਤਨਖਾਹੀਏ ਕਹਿੰਦੇ ਸੀ। ਔਰ ਉਹ ਜਦੋਂ ਵੀ ਹਾਲਾਂ ਉਹਨਾਂ ਨੂੰ ਬਤੌਰੇ ਸਿੱਖ ਉਹ ਮੰਨਦੇ ਸੀ ਤੇ ਉਹ ਜਦੋਂ ਖਾਲਸੇ ਦੇ ਦਲਾਂ 'ਚ ਆਉਂਦੇ ਸੀ ਜਿਹੜੇ ਖਾਲਸਾ ਬਾਗੀ ਸਿੱਖ ਹੈ ਤੇ ਉਹਨਾਂ ਨੂੰ ਉਹ ਕਹਿੰਦੇ ਸੀ ਤਨਖਾਹੀਏ ਦਾ ਮਤਲਬ ਹੀ ਇਹ ਉਹਨਾਂ ਦੀ ਤਨਖਾਹ ਦੇ ਉੱਤੇ ਨੇ। ਉਹਨਾਂ ਨੂੰ ਤਨਖਾਹ ਲਾਈ ਜਾਂਦੀ ਸੀ ਪਹਿਲਾਂ 5 ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਕਿ ਵੀ ਅਸੀਂ ਤਾਂ ਇਹਨਾਂ ਦੀ ਜੜ ਪੁੱਟਣੀ ਹੈ, ਤੁਸੀਂ ਇਹਨਾਂ ਦੀ ਨੌਕਰੀ 'ਚੋਂ ਤਨਖਾਹ ਲਵਾ ਕੇ ਉਹ ਫਿਰ ਖਾਲਸੇ ਦੇ ਸਾਹਮਣੇ ਆਪਣੀ ਪੇਸ਼ ਹੋ ਸਕਦੇ ਸੀ, ਆਪਣੀ ਅਰਜ਼ੋਈ ਕਰ ਸਕਦੇ ਸੀ। ਸੋ ਜ਼ਕਰੀਆ ਖਾਨ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਾ ਚੈਲੰਜ ਵੀ ਸਾਹਮਣੇ ਆ ਗਿਆ ਸੀ ਔਰ ਉਹਨੂੰ ਲੱਗਾ ਕਿ ਵੀ ਜੇ ਸਿੱਖਾਂ ਨੂੰ ਸ਼ਾਂਤ ਕਰ ਲਿਆ ਜਾਏ, ਇਹਨਾਂ ਨੂੰ ਜਗੀਰ ਦੇ ਦਿੱਤੀ ਜਾਏ ਔਰ ਕੁਛ ਇਲਾਕਾ ਜਿਹਦੇ 'ਚ ਕਿ ਇਹ ਜਿਹੜੇ ਨੇ ਉਹ ਆਪਣਾ ਆਟੋਨੋਮੀ ਹੋਏ, ਇਹਨਾਂ ਨੂੰ ਖੁਦ ਮੁਖਤਾਰੀ ਹੋਏ। ਸੋ ਇਹੀ 1 ਲੱਖ ਦੀ ਜਗੀਰ ਦੀ ਆਫਰਿੰਗ ਲੈ ਕੇ ਕਿ ਜੀ ਜਿਹੜਾ ਫਿਰ ਹੋਏ ਉਹ ਨਵਾਬ ਹੀ ਹੁੰਦਾ ਸੀ ਉਹ ਆਏ। ਸੋ ਪਹਿਲਾਂ ਤਾਂ ਉਹਨਾਂ ਨੂੰ ਤਨਖਾਹ ਲਾਈ ਗਈ ਕਿ ਭਾਈ ਤੁਸੀਂ ਉਹਨਾਂ ਦੇ ਹੋ। ਫਿਰ ਜਦੋਂ ਉਹ ਅੰਦਰ ਉਹਨਾਂ ਨੇ ਆਪਣੀ ਆਫਰ ਕੀਤੀ ਔਰ ਇੱਕ ਚਰਚਾ ਛਿੜ ਗਈ ਅੰਦਰ ਕਿ ਭਾਈ ਉਹਨੂੰ ਕੌਣ ਲੈ, ਉਹ ਕਹਿੰਦੇ ਜੀ ਮੁਗਲਾਂ ਦੀ ਭੇਜੀ ਨਵਾਬੀ ਔਰ ਦੂਜੀ। ਲੇਕਿਨ ਇੱਕ ਸੀ ਕਿ ਵੀ ਚਲੋ ਜੇ ਉਹਨਾਂ ਨੇ ਜਿੱਥੇ ਸਾਨੂੰ ਡਾਕੂ ਲੁਟੇਰੇ ਚੋਰ ਮੰਨਦੇ ਸੀ ਜਿਹਨੂੰ ਫਿਰ ਸਰ ਕਪੂਰ ਸਿੰਘ ਉਹਨਾਂ ਨੇ ਲਿਖਿਆ ਕਿ ਵੀ ਇਹ ਜਿਹੜੀ ਨਵਾਬੀ ਸੀ that was recognition of Sikhs as a sub nation within nation ਕਿ ਵੀ ਉਸ ਪੀਰੀਅਡ 'ਚ ਸਾਡਾ ਰੋਬਰਸ ਤੋਂ ਜਾਂ ਲੁਟੇਰਿਆਂ ਤੋਂ ਰੁਤਬਾ ਉਹੀ ਹਕੂਮਤ ਜਿਹਨੇ ਸਾਨੂੰ ਲੁਟੇਰੇ ਔਰ ਬੈਂਡਿਟ ਬਣਾਇਆ ਹੋਇਆ ਸੀ ਉਹ ਇਹ ਮੰਨਣ ਲਈ ਤਿਆਰ ਸੀ ਕਿ ਵੀ ਤੁਸੀਂ ਜਿਹੜੇ ਹੈ ਇਸ ਨੂੰ ਤੁਸੀਂ ਸਬ ਨੇਸ਼ਨ ਹੋ। ਹੁਣ ਉਸ ਡਿਬੇਟ ਦੇ ਵਿੱਚ ਵੀ ਕੋਈ ਸਰਦਾਰ ਦਰਬਾਰਾ ਸਿੰਘ ਖਾਲਸੇ ਦਾ ਆਗੂ ਸੀ, ਉਹਨਾਂ ਨੇ ਬਿਲਕੁਲ ਇਨਕਾਰ ਕਰਤਾ। ਜਿੱਧਰ ਵੀ ਉਹ ਖਿਲਤ ਜਾਏ ਉਹ ਠੁੱਡ ਮਾਰਨ ਵੱਲ ਜਾਣ ਕਿ ਵੀ ਕੀ ਹੈ। ਫਿਰ ਇਵੈਂਚੁਅਲੀ ਅਸੀਂ ਜਦੋਂ ਦੇਖਦੇ ਹਾਂ ਕਿ ਵੀ ਇਹ ਫੈਸਲਾ ਹੋਇਆ ਵੀ ਜਿਹੜੇ ਸੇਵਾ ਕਰ ਰਹੇ ਸੀ ਪੱਖਾ ਝੱਲਣ ਦੀ ਔਰ ਦੂਸਰਾ ਕਪੂਰ ਸਿੰਘ ਉਹਨਾਂ ਨੂੰ ਪੰਥ ਨੇ ਗੁਰਮਤਾ ਕਰਕੇ ਕਿਹਾ ਜੀ ਕਿ ਵੀ ਇਹਨਾਂ ਦੇ ਹਵਾਲੇ। ਪਰ
ਇਹਦੇ 'ਚ ਦੋ ਚੀਜ਼ਾਂ ਸੀ, ਉਹ ਕਿਸੇ ਬੰਦੇ ਦੇ ਨਾਂ ਨਹੀਂ ਸੀ ਆਈ। ਸੋ ਇਸ ਲਈ ਜਦੋਂ ਅਸੀਂ ਗੁਰੂ ਖਾਲਸੇ ਦੀ ਗੱਲ ਕਰਦੇ ਹਾਂ, ਉਹ ਖਾਲਸੇ ਦੀ ਸੋਵਰਨਿਟੀ ਲਈ ਸੀ, ਉਹ ਖਾਲਸੇ ਦੇ ਨਾਂ ਸੀ। ਪਰ ਇਹ ਵੀ ਉਹਨਾਂ ਨੂੰ ਜਵਾਬ ਦਿੱਤਾ ਗਿਆ ਕਿ ਭਾਈ ਇਹ ਕੋਈ ਖਿਲਤ ਪਹਿਨੇਗਾ ਨਹੀਂ, ਕੋਈ ਸਾਡਾ ਨੁਮਾਇੰਦਾ ਕਦੇ ਤੁਹਾਡੇ ਦਰਬਾਰ 'ਚ ਨਹੀਂ ਆਏਗਾ। ਔਰ ਇਹ ਝਬਾਲ ਦੇ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਸੀ ਜਿਨ੍ਹਾਂ ਦਾ ਰੈਵਨਿਊ 1 ਲੱਖ ਬਣਦਾ ਹੋਏਗਾ, ਉਹ ਉਹਨਾਂ ਦੀ ਗਵਰਨੈਂਸ ਸਿੱਖਾਂ ਦੇ ਕੋਲ ਆਈ। ਹੁਣ ਇਹ ਆਲਮੋਸਟ ਜਦੋਂ, ਔਰ ਕਪੂਰ ਸਿੰਘ ਹੋਰਾਂ ਨੇ ਵੀ ਕਿਹਾ ਜੀ ਮੈਂ ਜਿਹੜੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ, ਮੈਨੂੰ ਉਸ ਤੋਂ ਮਹਿਰੂਮ ਨਾ ਕਰੋ। ਔਰ ਦੂਸਰਾ ਉਹਨਾਂ ਨੇ ਕਿਹਾ ਜੀ ਵੀ ਮੈਂ ਇਹ ਜਿਹੜੀ ਖਿਲਤ ਹੈ, ਔਰ ਦੂਜਾ ਇਹ 5 ਸਿੰਘਾਂ ਦੇ ਪੈਰਾਂ ਨੂੰ ਛੁਆ ਕੇ ਫਿਰ ਇਹਨੂੰ ਮੈਂ ਐਕਸੈਪਟ ਕਰਦਾ। ਇਹ ਸਾਰੀ ਪ੍ਰੋਸੈਸ ਮੰਨ ਲਈ ਗਈ। ਹੁਣ ਜਦੋਂ ਇਹ ਸਾਰੀ ਡਿਸਕਸ਼ਨ ਤੋਂ ਬਾਅਦ ਸਾਹਮਣੇ ਆਈ ਤੇ ਬਾਹਰ ਸਰਬੱਤ ਖਾਲਸਾ ਦਾ ਬੈਠਾ ਇੱਕ ਸਿੱਖ ਖਲੋ ਗਿਆ, ਉਹਨਾਂ ਨੇ ਕਿਹਾ ਕਿ ਕਿਮ ਲੈਵੇਂ ਨਵਾਬੀ ਬਈ, ਵੀ ਤੁਸੀਂ ਤਾਂ ਇਹਨਾਂ ਦੇ ਰਾਜ ਦੀ ਜੜ ਪੁੱਟਣ ਦੀ ਅਰਦਾਸ ਕੀਤੀ ਹੋਈ ਹੈ, ਇਹਨਾਂ ਦੀ ਦਿੱਤੀ ਨਵਾਬੀ ਤੁਸੀਂ ਕਿਵੇਂ ਲੈ ਰਹੇ ਹੋ? ਔਰ ਉਸ ਵੇਲੇ ਉਹਨੂੰ ਐਕਸੈਪਟ ਕਰਦਿਆਂ ਨਾਲ ਇਹ ਕਿਹਾ ਗਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਅਸੀਂ ਇਹ ਤੁਹਾਡਾ ਸਬ ਨੇਸ਼ਨ ਦੀ ਜਿਹੜੀ ਹੈ ਉਹ ਸਾਨੂੰ ਰੈਕਗਨਾਈਜ਼ ਮੰਨਦੇ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਆਪਣਾ ਦਾਵਾ ਸੋਵਰਨਿਟੀ ਦਾ ਪਾਤਸ਼ਾਹਤ ਦਾ ਛੱਡ ਦਿੱਤਾ। ਔਰ ਉਹ ਨਵਾਬੀ ਕਿੱਥੇ ਚੱਲਣੀ, 2 ਸਾਲ ਉਹ ਚੱਲਿਆ। ਜਦੋਂ ਖਤਰਾ ਖਤਮ ਹੋ ਗਿਆ, ਜ਼ਕਰੀਆ ਖਾਨ ਦਾ ਫਿਰ ਦੌਰਾ ਸ਼ੁਰੂ ਹੋ ਗਿਆ, ਉਸੇ ਹੀ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਉਹਨਾਂ ਦੇ ਬੇਟੇ ਪਿਤਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਹੁਣ ਇਹ ਮੈਂ ਇਸ ਲਈ ਕਹਿ ਰਿਹਾ ਕਿ ਇਹ ਜਦੋਂ ਸਰਬੱਤ ਖਾਲਸਾ ਦੇ ਅਸੀਂ ਕਨਸੈਪਟ ਦੀ ਗੱਲ ਕਰਦੇ ਹਾਂ, ਉਦੋਂ ਕੋਈ ਪਰਮਾਨੈਂਟ ਬਣਾਏ ਜਥੇਦਾਰ ਨਹੀਂ ਸੀ। ਹਾਂ, ਮਿਸਲ ਸ਼ਹੀਦਾਂ ਜਿਨ੍ਹਾਂ ਦੇ ਨਾਲ ਅਕਾਲੀ ਫੂਲਾ ਸਿੰਘ ਜਿਹਦਾ ਨਾਂ ਜੁੜਦਾ ਹੈ, ਉਹਨਾਂ ਦੇ ਮੁਖੀ ਹੋਣ ਦੇ ਨਾਤੇ, ਜਾਂ ਛੌਣੀ ਨਿਹੰਗਾ ਬੁੰਗਾ, ਅਕਾਲ ਬੁੰਗਾ, ਦੂਜਾ ਉਹਦੀ ਸੇਵਾ ਸੰਭਾਲ, ਔਰ ਕਿਉਂਕਿ ਉਹ ਗੁਰੂ ਤੋਂ ਜਾਨ ਦੇਣ ਲਈ ਤਿਆਰ ਸੀ, ਹਮੇਸ਼ਾ ਅਕਾਲੀ ਸਿੰਘਾਂ ਦਾ ਇਹ ਰੋਲ ਰਿਹਾ। ਲੇਕਿਨ ਕੋਈ ਪਰਮਾਨੈਂਟ ਇੰਸਟੀਟਿਊਸ਼ਨਲਾਈਜ਼ ਨਹੀਂ ਸੀ। ਉਸੇ ਹੀ ਦੀਵਾਨ ਚੋਂ 5 ਆਉਂਦੇ ਸੀ, ਉਹੀ ਫੈਸਲਾ ਕਰਦੇ ਸੀ, ਔਰ ਉਹੀ ਜਿਹੜੇ ਨੇ ਫਿਰ ਸਿਟੀਜ਼ਨ ਜੂਰੀ ਵਾਂਗ ਚਲੇ ਜਾਂਦੇ ਸੀ। ਇਹ ਜਿਹੜੀ ਜਥੇਦਾਰ ਦੇ ਨਾਂ ਥੱਲੇ ਇੰਸਟੀਟਿਊਸ਼ਨ ਸ਼ੁਰੂ, ਜਥੇਦਾਰ ਤਾਂ ਲਫ਼ਜ਼ ਹੀ ਵੈਸੇ ਸਿੱਖ ਹਿਸਟਰੀ 'ਚ 20ਵੀਂ ਸਦੀ 'ਚ ਆਇਆ, ਜਦੋਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਥਾਂ-ਥਾਂ ਜਥੇ ਬਣਨੇ ਸ਼ੁਰੂ ਹੋਏ, ਜਿਵੇਂ ਜਥੇਦਾਰ ਕਰਤਾਰ ਸਿੰਘ ਝੱਬਰ ਜਾਂ ਦੂਸਰੇ ਜਿਨ੍ਹਾਂ ਦੇ ਨਾਂ ਆਉਂਦੇ ਨੇ, ਉਦੋਂ ਜਥੇਦਾਰ ਕਹਿਣ ਲੱਗ ਗਏ। ਹਾਲਾਂ ਜਦੋਂ ਬ੍ਰਿਟਿਸ਼ਰਸ ਨੇ ਅਕਾਲ ਤਖਤ ਔਰ ਦਰਬਾਰ ਸਾਹਿਬ ਦਾ ਕੰਟਰੋਲ ਲਿਆ, ਉਹਨਾਂ ਨੇ ਲਫ਼ਜ਼ ਸਰਬਰਾਹ ਘੜਿਆ ਸੀ। ਸਰਬਰਾਹ ਹੀ ਕਹਿੰਦਾ ਸੀ। ਅਰੂੜ ਸਿੰਘ ਜਿਹਨੇ ਡਾਇਰ ਨੂੰ ਸਿਰੋਪਾਓ ਦਿੱਤਾ, ਉਦੋਂ ਸਰਬਰਾਹ ਸੀ। ਸੋ ਇਹ ਜਿਹੜੇ ਇਹ ਕਹਿਣਾ ਕਿ ਜੀ ਉੱਥੇ ਕੋਈ ਸ਼ੰਕਰਾਚਾਰੀਆ ਨਹੀਂ ਹੈਗੇ ਸਿੱਖਾਂ 'ਚ, ਕਿ ਵੀ ਤੁਸੀਂ ਬਣ ਗਏ ਇੱਕ ਬ੍ਰਾਹਮਣ ਬਹਿ ਗਿਆ ਉਹ ਮੱਠ ਦਾ ਜਾਂ ਉਹ ਸਾਰੇ ਦਾ ਪੁਰੀ ਦਾ ਮੁਖੀ ਹੈ ਤੇ ਉਹ ਹਮੇਸ਼ਾ ਲਈ ਹੈ। ਨਹੀਂ, ਜਿਹੜੀ ਗੁਰਤਾ ਹੈ ਉਹ ਗੁਰੂ ਪੰਥ ਦੇ ਕੋਲ ਹੈ, ਡਿਸੀਜਨ ਮੇਕਿੰਗ ਪਾਵਰ ਪੰਥ ਕੋਲ ਹੈ, ਔਰ ਅਲਟੀਮੇਟਲੀ ਪੰਥ ਹੀ ਫੈਸਲਾ ਕਰਦਾ ਹੈ। ਔਰ ਜਿਵੇਂ ਵੈਨਿਊ ਦੀ ਗੱਲ ਹੈ ਕਿ ਭਾਈ ਅਕਾਲ ਤਖਤ ਸਾਹਿਬ ਤੇ ਹੀ ਹੋ ਸਕਦਾ, ਹਾਂ ਇਹ ਅਕਾਲ ਤਖਤ ਗੈਦਰਿੰਗ ਪੁਆਇੰਟ ਸੀ ਉਦੋਂ ਤੱਕ ਸੀ ਜਦੋਂ ਤੱਕ ਅਕਾਲ ਤਖਤ ਜਾਂ ਦਰਬਾਰ ਸਾਹਿਬ ਦੀ ਵਿਸਿਨਿਟੀ ਤੇ ਖਾਲਸੇ ਦਾ ਕੰਟਰੋਲ ਸੀ। ਜਦੋਂ ਉਹਨਾਂ ਨੇ ਦੁਸ਼ਮਣ ਦੇ ਹੱਥ ਚਲਾ ਗਿਆ, ਫਿਰ ਜਿੱਥੇ ਖਾਲਸਾ ਬੈਠਾ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਿਠਾਏ, ਉੱਥੇ ਉਹਨਾਂ ਨੇ ਜਿਵੇਂ ਮੱਸਾ ਰੰਗੜ ਦਾ ਸਿਰ ਵੱਢਣ ਦਾ ਫੈਸਲਾ ਜਿਹੜਾ ਬੁੱਢਾ ਜੌੜ 'ਚ ਹੋਇਆ, ਉਹ ਵੀ ਸਰਬੱਤ ਖਾਲਸਾ ਸੀ। ਫਿਰ ਅਸੀਂ ਅਜੋਕੇ ਪੀਰੀਅਡ 'ਚ ਵੀ ਦੇਖਿਆ ਕਿ ਬੇਸ਼ੱਕ ਸਰਕਾਰ ਦੇ ਕੰਟਰੋਲ 'ਚ ਜੂਨ 84 ਦਾ ਸੀ ਸਾਰਾ, 26 ਜਨਵਰੀ ਨੂੰ ਜਿਹੜਾ ਉਹ ਸਰਬੱਤ ਖਾਲਸਾ ਅਕਾਲ ਤਖਤ ਦੇ ਉੱਤੇ ਹੁੰਦਾ, ਲੇਕਿਨ ਫਿਰ ਉਹ ਵੀ ਪੀਰੀਅਡ ਆਇਆ ਜਦੋਂ ਕਿ 2015 'ਚ ਸਰਬੱਤ ਖਾਲਸਾ, ਜੇ ਕਿਉਂਕਿ ਬਾਦਲਾਂ ਦੀ ਸਰਕਾਰ ਸੀ, ਅਕਾਲ ਤਖਤ ਦਾ ਉਹਨਾਂ ਦਾ ਐਕਟਿੰਗ ਜਥੇਦਾਰ ਬਣਾਇਆ, ਉਦੋਂ ਤਾਂ ਐਕਟਿੰਗ ਨਹੀਂ ਸੀ, ਜੋ ਵੀ ਉਹਨਾਂ ਦਾ ਹੀ ਤਨਖਾਹੀਆ ਬਣਾਇਆ ਹੋਇਆ ਸੀ, ਔਰ ਜੇ ਉੱਥੇ ਰੱਖਣ ਦਾ ਕਰਦੇ ਤੇ ਖੂਨ ਖਰਾਬਾ ਉੱਥੇ ਹੋਣਾ ਸੀ। ਸੋ ਉਹਨਾਂ ਨੇ ਉੱਥੋਂ 10-15 ਮੀਲ ਦੂਰ ਚੱਬੇ ਦੀ ਧਰਤੀ ਤੇ ਕਰਨ ਦਾ ਫੈਸਲਾ ਕੀਤਾ, ਤੇ ਸਿੱਖ 5 ਲੱਖ ਤੋਂ 7 ਲੱਖ ਸਿੱਖ ਜਿਹੜਾ ਉੱਥੇ ਵੀ ਪਹੁੰਚ ਜਾਂਦਾ ਹੈ। ਵੱਖਰੀ ਕਹਾਣੀ ਹੈ ਕਿ ਉਸ ਸਰਬੱਤ ਖਾਲਸੇ ਨੂੰ ਕਿਵੇਂ ਸਰਕਾਰ ਨੇ ਜਿਹੜਾ ਆਪਣੇ ਫਾਇਦੇ ਲਈ ਕੀਤਾ, ਔਰ ਕਿਵੇਂ ਉਹਦੇ ਚੋਂ ਅਸੀਂ ਕੁਝ ਕੱਢ ਨਹੀਂ ਪਾਏ। ਹਾਲਾਂ ਜਥੇਦਾਰ ਹਵਾਰਾ ਦਾ ਉਸ ਸਰਬੱਤ ਖਾਲਸਾ ਜਥੇਦਾਰ ਬਣਨਾ ਵਰਲਡ ਸਿੱਖ ਪਾਰਲੀਮੈਂਟ ਦਾ ਮਤ ਹੈ, ਔਰ ਜਦੋਂ ਜਥੇਦਾਰ ਹਵਾਰਾ ਦਾ ਨਾਂ ਲਿਆ ਜਾਂਦਾ ਹੈ 5 ਮਿੰਟ ਤੱਕ ਜਕਾਰਿਆਂ ਦੀ ਗੂੰਜ, ਕਿਉਂਕਿ ਮੈਨੂੰ ਤਾਂ ਪਤਾ ਹੈ ਵੀ ਸਾਡੀ
TV 84 ਦੀ ਟੀਮ ਨੇ ਉਹਨੂੰ ਕਵਰ ਕੀਤਾ ਸੀਗਾ, ਲਾਈਵ ਕਵਰ ਕੀਤਾ ਸੀ। ਸੋ ਅੱਜ ਦੇ ਕੰਟੈਕਸਟ 'ਚ ਇਹਨੂੰ ਬੇਲੋੜੀ ਬਹਿਸ 'ਚ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਨੇ ਇਹ ਸਾਰਾ ਜਦੋਂ ਗੁਰਦੁਆਰਾ ਐਕਟ ਵੀ ਬਣਿਆ 1925 'ਚ ਉਦੋਂ ਕੋਈ ਜਥੇਦਾਰ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਨਹੀਂ ਸੀ ਬਣਾਇਆ ਗਿਆ, ਉਹ ਬਿਲਕੁਲ ਆਜ਼ਾਦ ਅਹੁਦਾ ਸੀ। ਇਹ ਤਾਂ ਇਹਨਾਂ ਨੇ ਹੌਲੀ ਜਿਉਂ ਅਕਾਲੀ ਲੀਡਰਾਂ ਨੂੰ ਇੱਕ ਪੀਰੀਅਡ ਦੇ ਵਿੱਚ ਜਥੇਦਾਰ ਅਛਰ ਸਿੰਘ ਦੂਜਿਆਂ ਨੇ ਇਹਨਾਂ ਨੂੰ ਤਲਬ ਵੀ ਕੀਤਾ, ਇਹਨਾਂ ਦੀਆਂ ਫਿਰ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਸਾਡੇ ਕਾਬੂ 'ਚ ਰਹਿਣਾ ਚਾਹੀਦਾ ਜਥੇਦਾਰ। ਫਿਰ ਉਹਨਾਂ ਨੇ ਹੁਣ ਜਿਹੜਾ ਸਾਰਾ ਇਹਦੇ ਬਾਵਜੂਦ ਜਦੋਂ ਜਥੇਦਾਰ ਵਿਦਾਂਤੀ ਸੀ, ਭਾਵੇਂ ਉਹਨਾਂ ਦੇ ਹੀ ਲਾਏ ਹੋਏ ਸੀ, ਔਰ ਉਹਨਾਂ ਨੇ ਰਿਕਮੈਂਡੇਸ਼ਨ ਵੀ ਕੀਤੀ ਸੀ ਕਿ ਭਾਈ ਕੋਈ ਜਿਹੜੀ ਵਿਧੀ ਵਿਧਾਨ ਬਣਾਓ ਕਿਸ ਅੰਦਾਜ਼ ਦੇ, ਹਾਲਾਂਕਿ ਇੰਨਾ ਸਿੰਬੋਲਿਕ ਹੁੰਦਾ ਕਿ ਜਿਹਨੂੰ ਜਦੋਂ ਜਥੇਦਾਰ ਥਾਪਿਆ ਜਾਂਦਾ ਹੈ ਪਰਮਾਨੈਂਟ, ਅਜੇ ਤਾਂ ਐਕਟਿੰਗ ਰੱਖਿਆ ਹੋਇਆ, ਇਹਨਾਂ ਨੂੰ ਅਜੇ ਇਹਦੇ ਤੇ ਵੀ ਇਤਬਾਰ ਨਹੀਂ ਆਪਣੇ ਥਾਪੇ ਦੇ ਵੀ ਕੋਈ ਐਸਾ ਨਾ ਕਰੇ, ਉਹ ਪਹਿਲਾਂ ਦੇਖ ਰਹੇ ਨੇ ਬਾਦਲ ਕੇ ਕਿ ਵੀ ਕਿੰਨਾ ਕੁ ਹੈ। ਪਰ ਇਹ ਵੀ ਹੁੰਦਾ ਵੀ ਜਦੋਂ ਫਿਰ ਇੱਕ ਵਾਰ ਜਿਹਨੂੰ ਨੋਮੀਨੇਟ ਕਰ ਦਿੱਤਾ ਜਾਂਦਾ ਸੀ ਉਹਦਾ ਇੱਕ ਪ੍ਰੋਪਰ ਦਸਤਾਰਬੰਦੀ ਹੁੰਦੀ ਸੀ, ਫਿਰ ਜਿੰਨੀਆਂ ਪੰਥਕ ਸੰਪਰਦਾਵਾਂ ਧਿਰਾਂ ਦੂਜੀਆਂ ਤੀਜੀਆਂ ਉਹ ਦਸਤਾਰ ਭੇਟ ਕਰਦੀਆਂ ਨੇ। ਇਹ ਦੱਸਣ ਦੇ ਲਈ ਕਿ ਵੀ ਬੇਸ਼ੱਕ ਇਹ ਜਿਹੜਾ ਉਹ ਸ਼੍ਰੋਮਣੀ ਕਮੇਟੀ ਰਾਹੀਂ ਆਇਆ, ਲੇਕਿਨ ਇਹਨਾਂ ਨੇ ਤਾਂ ਉਹ ਵੀ ਕੰਮ ਖਤਮ ਕਰ, ਜਿਵੇਂ ਫਿਰ ਇਹਨਾਂ ਨੇ ਤੇਜ਼ੀ ਨਾਲ ਜਥੇਦਾਰ ਬਣਾਏ ਤੇ ਲਾਏ, ਜਿਹੜਾ ਇਹਨਾਂ ਨੂੰ ਲੱਗਾ ਕਿ ਭਾਈ ਇਹ ਫਿਰ ਕਿਵੇਂ ਉਹਨਾਂ ਨੇ ਗੁਰਬਚਨ ਸਿੰਘ ਵਰਗਾ ਵੀ ਲਿਆਂਦਾ ਜਿਸ ਤੋਂ ਮਾਫੀਨਾਮਾ ਸੌਦਾ ਸਾਧ ਨੂੰ ਦਵਾਇਆ, ਫਿਰ ਮਾਫੀਨਾਮਾ ਹੀ ਨਹੀਂ ਦਵਾਇਆ 92 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦੀ ਗੋਲਕ ਚੋਂ ਕੱਢ ਕੇ ਅਖਬਾਰਾਂ 'ਚ ਐਡਾਂ ਦਿੱਤੀਆਂ ਕਿ ਜੀ ਇਹ ਮਾਫੀ ਦੇਣੀ ਬੜੀ ਜ਼ਰੂਰੀ ਸੀ, ਅਮਨ ਚੈਨ ਭਾਈਚਾਰਾ, ਜਿਵੇਂ ਹੁਣ ਵੀ ਸੁਖਬੀਰ ਬਾਦਲ ਕਹਿ ਰਿਹਾ ਕਿ ਜੀ ਅਸੀਂ ਅਮਨ ਚੈਨ ਭਾਈਚਾਰਾ ਬਿਲਕੁਲ ਨਹੀਂ ਵਿਗੜਨ ਦਿਆਂਗੇ। ਉਹ ਇਹ ਸਿਵਲ ਵਾਰ ਲੱਗੀ ਹੋਈ ਹੈ ਪੰਜਾਬ 'ਚ, ਕਿਸੇ ਸਿੱਖ ਨੇ ਕਿਸੇ ਹਿੰਦੂ ਦੇ ਚਪੇੜ ਮਾਰੀ ਹੈ। ਸੋ ਇਸ ਗੱਲ ਦੇ ਮੱਦੇਨਜ਼ਰ ਅਸੀਂ ਸਮਝਦੇ ਹਾਂ ਵੀ ਹੁਣ ਜਦੋਂ ਕਿ ਇਹ ਡਿਬੇਟ ਛਿੜ ਪਈ ਤੇ ਜਿਹੜਾ ਇਹਨਾਂ ਦਾ ਉਹ ਕਿਸੇ ਜ਼ਮਾਨੇ 'ਚ ਫੈਡਰੇਸ਼ਨ ਦੇ ਸਾਰੇ ਭਗੌੜੇ ਨੇ, ਗੁਰਚਰਨ ਸਿੰਘ ਗਰੇਵਾਲ ਹੁਣ SGPC ਦਾ ਜਨਰਲ ਸੈਕਟਰੀ ਹੈ, ਉਹਨੇ PTI ਨੂੰ ਕਿਹਾ ਕਿ ਜੀ ਅੰਮ੍ਰਿਤਪਾਲ ਸਿੰਘ ਇੱਕ ਸਿੱਖ ਦੇ ਨਾਤੇ ਕਹਿ ਸਕਦਾ ਹੈ, ਉਹਨੇ ਕਿਹਾ, ਲੇਕਿਨ ਇਹ ਜਿਹੜਾ ਸਰਬੱਤ ਖਾਲਸਾ ਨੂੰ ਸੱਦਣਾ ਹੈ, ਦਿਸ ਇਜ਼ ਦਾ ਪ੍ਰੈਰੋਗੇਟਿਵ ਆਫ ਦਾ ਅਕਾਲ ਤਖਤ ਜਥੇਦਾਰ ਐਂਡ ਨੋ ਵਨ ਐਲਸ। ਇਹਦਾ ਮਤਲਬ ਇਹ ਹੈ ਵੀ ਉਹ ਹੁਣ ਤੁਹਾਡਾ ਤਨਖਾਹੀ ਹੈ, ਤੁਸੀਂ ਦੇਖਣਾ ਵੀ ਤੁਹਾਨੂੰ ਕੀ ਸੂਟ ਕਰਦਾ, ਔਰ ਇਹ ਸਾਰਾ ਜਿਹੜਾ ਹੈ ਉਸ ਦੇ ਥੱਲੇ ਅਸੀਂ ਸਮਝਦੇ ਹਾਂ ਕਿ ਇਹ ਵੀ ਜਦੋਂ ਅਸੀਂ ਅਕਾਲ ਤਖਤ ਨੂੰ ਆਜ਼ਾਦ ਕਰਵਾਉਣ ਦੀ ਗੱਲ ਕਰਦੇ ਹਾਂ, ਹਾਲਾਂਕਿ ਅਸੀਂ ਇਹ ਸਮਝਦੇ ਹਾਂ ਵੀ ਹੁਣ ਇਸ ਕਿਸਮ ਦਾ ਸਾਰਾ ਛਾਪਾ ਹੈ ਹਕੂਮਤ ਦਾ, ਇੰਸਟੀਟਿਊਸ਼ਨਸ ਦੇ ਔਰ ਦੂਸਰੇ, ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਤੁਹਾਨੂੰ ਉਹਨਾਂ ਨੇ ਕੁਝ ਵੀ ਨਹੀਂ ਕਰਨ ਦੇਣਾ ਹੈ ਨਾ। ਬਾਰ-ਬਾਰ ਮਾਨ ਸਾਹਿਬ ਇਨਸਿਸਟ ਕਰਦੇ ਨੇ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ 12 ਸਾਲ ਹੋ ਗਏ, ਚੋਣਾਂ ਕਰਵਾਓ। ਉਹਨਾਂ ਨੇ ਜਦੋਂ ਕਰਵਾਈਆਂ ਵੀ ਤੇ ਕਿਹਨਾਂ ਨੂੰ ਲਿਆਣਾ ਉਹ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਵੀ ਅਕਾਲ ਤਖਤ ਸਾਡੀ ਐਜ਼ ਏ ਇੰਸਟੀਟਿਊਸ਼ਨ, ਔਰ ਇਹੀ ਕਾਰਨ ਹੈ ਕਿ ਇਹਦੇ ਬਾਵਜੂਦ ਕਿ ਹਕੂਮਤ ਦੇ ਵਿੱਚ ਜਾਂ ਬਾਦਲਾਂ ਦਾ ਜਾਂ ਅਮਿਤ ਸ਼ਾਹ ਜਾਂ ਦੂਜਾ ਕੀ ਹੈ, ਲੇਕਿਨ ਵਾਂਸ ਅਕਾਲ ਤਖਤ ਦਾ ਨਾਂ ਵਿੱਚ ਆ ਜਾਂਦਾ ਹੈ ਸਰਕਾਰ ਨੂੰ ਵੀ ਬੈਕ ਟਰੈਕ ਕਰਨਾ ਪਿਆ। ਔਰ ਜਿਵੇਂ ਜਿਹੜੇ ਹੈ 300 ਤੋਂ ਜ਼ਿਆਦਾ ਨੌਜਵਾਨ ਛੱਡਣ ਦਾ ਫੈਸਲਾ ਹੋਇਆ ਜਾਂ ਮੁੜ ਕੇ ਜਿਹੜਾ ਉਹ ਨੈਗੇਟਿਵਿਟੀ ਮੀਡੀਆ 'ਚੋਂ ਵੀ ਗਾਇਬ ਹੋ ਗਈ, ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਵੀ ਜਦੋਂ ਸਿੱਧੀ ਵੰਗਾਰ ਹੋਏ ਤੇ ਸਿੱਖਾਂ ਨੂੰ ਸਮਝ ਆਉਂਦਾ। ਪਰ ਅਸੀਂ ਸਮਝਦੇ ਹਾਂ ਕਿ ਇਹ ਇਸ ਕਿਸਮ ਦੀ ਡਿਬੇਟ ਦੇ ਵਿੱਚ ਘੜੀਸ ਕੇ ਅਲਟੀਮੇਟਲੀ ਜਿਹੜਾ ਅਕਾਲ ਤਖਤ ਨੂੰ ਉਸ ਦੀ ਅਥਾਰਟੀ ਨੂੰ ਚੈਲੰਜ ਕਰਨ ਦੀ ਲਾਈਨ ਖੰਡਰਾਤ ਤਾਂ ਬਣਾ ਦਿੱਤਾ ਸੀ ਅਕਾਲ ਤਖਤ, ਪਰ ਹੌਲੀ ਉਹਨਾਂ ਨੇ ਹਕੂਮਤ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਅਕਾਲ ਤਖਤ ਦੀ ਫੰਕਸ਼ਨਿੰਗ ਔਰ ਜਿਸ ਕਿਸਮ ਦੇ ਫੈਸਲੇ ਲੈ ਜਾਂਦੇ ਨੇ, ਹਾਂ ਉਹਨਾਂ 'ਚ ਵੀ ਕੋਈ ਨਾ ਕੋਈ ਗੈਰਤਮੰਦ ਥੋੜ੍ਹਾ ਬਹੁਤ ਇਹਨਾਂ ਦਾ ਤਨਖਾਹੀਆ ਹੁੰਦਾ ਹੋਇਆ ਵੀ ਕੋਈ ਫੈਸਲਾ ਕਰ ਜਾਂਦਾ ਹੈ। ਜਿਵੇਂ ਜਥੇਦਾਰ ਜਿਹੜਾ ਉਹ ਜੋਗਿੰਦਰ ਸਿੰਘ ਵਿਦਾਂਤੀ ਹੋਰਾਂ ਨੇ, ਉਹਨਾਂ ਦੇ ਵੇਲੇ ਗੁਰਮਤਾ ਹੋ ਕੇ ਹੁਕਮਨਾਮਾ ਹੋਇਆ ਕਿ ਭਾਈ RSS ਸਿੱਖ ਵਿਰੋਧੀ ਜਥੇਬੰਦੀ ਹੈ, ਇਹਦੇ ਨਾਲ ਕੋਈ ਸਿੱਖ ਕੋਆਪਰੇਟ ਨਾ ਕਰੇ। ਅਦਰਵਾਈਜ਼ ਤਾਂ ਇਹਨਾਂ ਨੇ ਖੁੱਲੇ ਆਮ ਜਾ ਕੇ ਨਿਕਰਾਂ ਪਵਾਈਆਂ ਹੋਣੀਆਂ ਸੀ ਅਕਾਲੀ ਆਪਣੇ ਮੁਲਾਜ਼ਮਾਂ ਨੂੰ ਵੀ, ਔਰ ਉੱਥੇ ਜਾ ਕੇ ਪਰੇਡ ਕਰਦੇ ਹੋਣਾ ਸੀ ਇਹਨਾਂ ਨੇ। ਸੋ ਇਸ ਵਿਚਾਰ ਦੇ ਉੱਤੇ ਜੇ ਸਾਡੇ ਹੋਰ ਵੀ ਕੋਈ ਵਿਊਅਰਸ ਦਾ ਖਿਆਲ ਹੈ ਜਾਂ ਉਹਨਾਂ ਦੀ ਇਨਪੁਟ ਹੈ ਤੇ ਅਸੀਂ ਵੈਲਕਮ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 Again 410 204 2084। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਭਾਰਤੀ ਏਜੰਸੀਆਂ ਵੱਲੋਂ ਜਾਲੀ ਵਿਦਵਾਨਾਂ ਜਾਂ ਰੰਟਾ ਸਿੱਖਾਂ ਵੱਲੋਂ ਇਹ ਕਹਾਇਆ ਜਾ ਰਿਹਾ ਹੈ ਕਿ ਮੈਜੋਰਟੀ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਔਰ ਦੂਸਰੇ ਪਾਸੇ ਭਾਰਤ ਸਰਕਾਰ ਅਮਰੀਕਾ ਕੈਨੇਡਾ ਯੂਕੇ ਅਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਉੱਪਰ ਦਬਾਅ ਬਣਾ ਰਹੀ ਹੈ ਕਿ ਉਹ ਆਪਣੇ ਮੁਲਕਾਂ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਵਧਣ ਤੋਂ ਰੋਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਜੇ ਇੰਡੀਅਨ ਡੀਪ ਸਟੇਟ ਜਿਹੜੀ ਇਸ ਖਾਲਿਸਤਾਨ ਦੀ ਮੂਵਮੈਂਟ ਨੂੰ ਜਿਵੇਂ ਉਹ ਪ੍ਰੋਜੈਕਟ ਕਰ ਰਹੇ ਨੇ, ਇੱਕ ਪਾਸੇ ਤਾਂ ਈਵਨ ਪੀਸਫੁਲ ਰੈਫਰੈਂਡਮ ਜਿਹੜਾ ਲੰਡਨ ਤੋਂ ਸ਼ੁਰੂ ਹੋਇਆ, ਫਿਰ ਯੂਰਪ ਦੇ ਵਿੱਚ, ਇਟਲੀ ਦੇ ਵਿੱਚ ਔਰ ਫਰਾਂਸ ਔਰ ਟੋਰਾਂਟੋ ਕੈਨੇਡਾ ਔਰ ਆਸਟ੍ਰੇਲੀਆ ਦੇ ਮੈਲਬਰਨ ਔਰ ਬ੍ਰਿਸਬੇਨ ਦੇ ਵਿੱਚ ਹੋ ਕੇ ਹਟਿਆ ਬੜੀ ਕਾਮਯਾਬੀ ਦੇ ਨਾਲ। ਸੋ ਇਹਨਾਂ ਨੇ ਈਵਨ ਜਦੋਂ ਅਜੇ 6 ਫਾਰ ਜਸਟਿਸ ਦੀ ਕਾਲ ਰੈਫਰੈਂਡਮ 2020 ਦੀ, ਉਹ ਤਾਂ ਕੋਵਿਡ ਕਰਕੇ ਡਿਲੇ ਹੋਇਆ, ਦਿੱਤੀ ਸੀ, ਉਹਨਾਂ ਨੇ ਉੱਥੇ ਕਿਸ ਤੇਜ਼ੀ ਦੀ ਪ੍ਰੋਸੈਸ ਨਾਲ ਜਿਹੜੇ ਪ੍ਰੋਮੀਨੈਂਟ ਐਕਟਿਵਿਸਟ ਸੀ 6 ਫਾਰ ਜਸਟਿਸ ਦੇ, ਉਹਨਾਂ ਨੂੰ ਦਹਿਸ਼ਤਗਰਦ ਐਲਾਨੇ ਆ। ਫਿਰ ਹੌਲੀ ਹੌਲੀ SFJ ਨੂੰ ਵੀ ਜਿਹੜਾ ਹੈ ਉਹ ਦਹਿਸ਼ਤਗਰਦ ਜਥੇਬੰਦੀ ਐਲਾਨੇ, ਤਾਂ ਕਿ ਦੁਨੀਆ ਦੇ ਵਿੱਚ ਜਦੋਂ ਕਿ ਪੀਸਫੁਲ ਅੰਦਾਜ਼ ਦੇ ਵਿੱਚ ਜਿਹੜਾ UN ਚਾਰਟਰ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੈ ਸਿੱਖ ਐਕਸਰਸਾਈਜ਼ ਕਰਨਗੇ ਵੋਟਿੰਗ ਦੇ ਲਈ, ਉਹਨਾਂ ਨੂੰ ਤੁਸੀਂ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿਓਗੇ। ਹੁਣ ਪੰਜਾਬ ਦੇ ਹਵਾਲੇ ਨਾਲ ਜੇ ਅਸੀਂ ਦੇਖੀਏ ਤੇ ਨਾ ਹੀ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੇ ਕਿਸੇ ਸਾਥੀਆਂ ਨੇ ਹਥਿਆਰ ਚੁੱਕੇ ਹਕੂਮਤ ਦੇ ਖਿਲਾਫ, ਨਾ ਕੋਈ ਹਥਿਆਰਬੰਦ ਦੀ ਕਾਲ ਦਿੱਤੀ, ਔਰ ਇਹਦੇ ਬਾਵਜੂਦ ਵਾਰਿਸ ਪੰਜਾਬ ਦੇ ਜਾਂ ਉਸ ਸਾਰੇ ਦੀ ਜਿਹੜੀ ਐਕਟੀਵਿਟੀ ਹੈ ਜਨਾਲੇ ਘਟਨਾ ਦੀ ਆੜ ਦੇ ਵਿੱਚ ਉਹਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਂਦੇ ਆ। ਹੁਣ ਵੀ ਉਹ ਘੱਟੋ ਘੱਟ ਅੰਮ੍ਰਿਤਪਾਲ ਸਿੰਘ ਨਾਲ ਟੈਰਰਿਸਟ ਲਫ਼ਜ਼ ਤਾਂ ਨਹੀਂ ਲਿਖਦੇ, ਨਾਲ ਖਾਲਿਸਤਾਨ ਸਿੰਪੈਥਾਈਜ਼ਰ ਕਹਿੰਦੇ ਨੇ, ਔਰ ਨਾਲ ਭਗੌੜਾ, ਫਰਾਰ, ਇਹ ਲਫ਼ਜ਼ ਸਾਰੇ ਇਸਤੇਮਾਲ ਕਰਦੇ ਨੇ। ਹੁਣ ਕੀ ਖਾਲਿਸਤਾਨ ਸਿੰਪੈਥਾਈਜ਼ਰ ਹੋਣਾ ਇਹ ਗੁਨਾਹ ਹੈ? ਹੁਣ ਇਹ ਉਹਨਾਂ ਦੀ ਜੇ ਆਪਣੀ ਲੈਂਗੁਏਜ ਵੀ ਅਸੀਂ ਦੇਖੀ ਜਾਏ, ਲੇਕਿਨ ਕਿਉਂਕਿ ਜਿਹੜਾ ਬੰਦਾ ਝੂਠਾ ਹੁੰਦਾ ਹੈ, ਔਰ ਜਿਵੇਂ ਸਾਡੇ ਸਿਆਣਿਆਂ ਦਾ ਅਖਾਣ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ, ਤੇ ਉਹਨੂੰ ਫਿਰ ਬਾਰ-ਬਾਰ ਕੋਈ ਹੋਰ ਜਿਹੜੇ ਨੇ ਉਹ ਪੈਰ ਘੜਨੇ ਪੈਂਦੇ ਨੇ ਆਪਣੇ ਜਿਹੜਾ ਨੈਰੇਟਿਵ ਹੈ ਉਹਨੂੰ ਜਸਟੀਫਾਈ ਕਰਨ ਦੇ ਲਈ। ਸੋ ਜਦੋਂ ਇੱਕ ਪਾਸੇ ਜਦੋਂ ਉਹਨਾਂ ਦਾ ਇੱਕ ਤਬਕਾ, ਜਿਵੇਂ ਅੱਜ ਮੈਂ ਇੱਕ ਇਹਦਾ ਇੰਟਰਵਿਊ ਦੇਖ ਰਿਹਾ ਸੀ ਸ਼ਸ਼ੀ ਕਾਂਤ ਦਾ ਇੱਕ ਪੋਡਕਾਸਟ, ਉਹਦੇ 'ਚ ਮਨੀਸ਼ ਤਿਵਾੜੀ ਔਰ ਸ਼ਸ਼ੀ ਕਾਂਤ ਔਰ ਇੱਕ ਹੋਰ ਲੱਗੇ ਹੋਏ ਸੀਗੇ, ਜਾਂ ਦੂਜੇ ਉਹ ਕਹਿੰਦੇ ਸੀ ਵੀ ਬੰਦਾ 14 ਦਿਨਾਂ ਤੋਂ ਗਾਇਬ ਹੈ ਵੀ ਪੰਜਾਬ 'ਚ ਕੀ ਹੈ। ਉਹਨੇ ਕਿਹਾ ਜੀ ਇਹ ਜ਼ਰੂਰੀ ਨਹੀਂ ਕਿ ਕਿਸੇ ਪੁਲਿਸ ਨੇ ਟਿਪ ਆਫ, ਉਹਨੇ ਕਿਹਾ ਜੀ ਲੋਕਾਂ 'ਚ ਹਮਦਰਦੀ ਹੈ। ਇੱਕ ਉਹਨਾਂ 'ਚੋਂ ਕਹਿ ਰਿਹਾ ਵੀ ਇਹ ਲੋਕ ਪ੍ਰੋਟੈਕਟ ਕਰਦੇ ਨੇ ਜਦੋਂ ਲੋਕ ਨਾਲ ਹੋਣ। ਉਹ ਦੂਜਾ ਕਹਿੰਦਾ ਨਹੀਂ ਨਹੀਂ ਇੰਨਾ ਲੋਕਾਂ 'ਚ ਨਹੀਂ, ਲੋਕ ਤਾਂ ਪੰਜਾਬ ਦੇ ਵਿੱਚ ਤਾਂ ਸਿੱਖ ਜਾਣਾ ਹੀ ਨਹੀਂ ਚਾਹੁੰਦੇ ਡਾਰਕ ਦੌਰ ਦੇ ਵਿੱਚ, ਕਿ ਜੋ 80ਵਿਆਂ 'ਚ ਹੋਇਆ, 90ਵਿਆਂ 'ਚ ਹੋਇਆ, ਨੋ ਸਿੱਖ ਵਾਂਟਸ ਖਾਲਿਸਤਾਨ। ਨੋ ਇਸੇ ਤਰ੍ਹਾਂ ਸ਼ੇਖਰ ਗੁਪਤਾ, ਉਹ ਬਦਬੂਦਾਰ ਹਿੰਦੂਤਵੀ ਸੈਕੂਲਰਿਜ਼ਮ ਤੇ ਦੂਸਰੇ ਦੇ ਲਬਾਦੇ 'ਚ ਲੁਕਿਆ ਹੋਇਆ, ਉਹਨੇ ਉੱਪਰੋਂ ਥਲੀ 4-5 ਪ੍ਰੋਗਰਾਮ ਕੀਤੇ, ਔਰ ਉਹ ਕਹਿੰਦਾ ਕਿ ਵੀ ਸਿੱਖਾਂ ਦੀਆਂ ਗ੍ਰੀਵੈਂਸਿਸ ਨੇ, ਨਵੰਬਰ 84, ਬੰਦੀ ਸਿੰਘ, ਫਲਾਣਾ, ਖਾਲਿਸਤਾਨ ਨਹੀਂ ਚਾਹੁੰਦੇ ਉਹ ਬਿਲਕੁਲ। ਉਹ ਕਹਿੰਦੇ ਜੀ ਅੱਜ ਵੀ ਤੁਸੀਂ ਜਾ ਕੇ ਪੰਜਾਬ 'ਚ ਪੁੱਛ ਲਓ, 99 ਬੰਦਿਆਂ ਨੂੰ ਪੁੱਛੋਗੇ, 99 ਦੇ 99 ਹੀ ਕਹਿਣਗੇ ਵੀ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ।
ਹੁਣ ਉਹਨਾਂ ਦੇ ਤੁਸੀਂ ਦੇਖੋਗੇ ਪੈਨਲਿਸਟ ਬਿਠਾਏ ਹੋਏ ਦੂਜੇ ਰੈਂਟਾ ਸਿੱਖ ਵੀ ਨੇ, ਉਹਦੇ 'ਚ ਉਹ ਵਿਸਕੀ ਦਾ ਪੈਗ ਲਾ ਕੇ ਬੈਠ ਕੇ ਆ ਕੇ ਬਹਿਣ ਵਾਲੇ ਫੌਜੀ ਬ੍ਰਿਗੇਡੀਅਰ ਟਾਈਪ ਲੋਕ ਵੀ ਨੇ, ਜਿਨ੍ਹਾਂ ਨੇ ਕੋਈ ਨਹੀਂ ਸਾਰੀ ਉਮਰ ਜਿਹੜਾ ਉਹ ਇਹੀ ਕੰਮ ਕੀਤਾ ਹੁੰਦਾ ਹੈ, ਔਰ ਭਾਰਤ ਮਾਤਾ ਕੀ ਜੈ ਤੋਂ ਬਿਨਾਂ ਕੋਈ ਹੈ ਨਹੀਂ। ਹਾਲਾਂ ਇਹ ਵੀ ਹੈ, ਇੱਕ ਅੱਜ ਸਿੰਘ ਆਪਣਾ ਦੇ ਰਿਹਾ ਸੀ ਕਿ ਵੀ ਸਿੱਖ ਤਿਰੰਗੇ ਤੋਂ ਕਿਉਂ ਨਫ਼ਰਤ ਕਰਦੇ ਨੇ। ਉਹਨਾਂ ਨੇ ਬੜਾ ਅੱਛਾ ਆਰਗੂਮੈਂਟ ਦਿੱਤਾ। ਉਹਨੇ ਕਿਹਾ ਜੀ ਇਸ ਲਈ ਕਿ ਜਦੋਂ ਇਹਨਾਂ ਨੇ ਜੂਨ 84 'ਚ ਹਮਲਾ ਕੀਤਾ ਸੀ, ਉਹਨਾਂ ਨੇ ਆ ਕੇ ਆਪਣਾ ਤਿਰੰਗਾ ਲਹਿਰਾਇਆ ਸੀ, ਔਰ ਉਹ ਜਿਹੜੀ ਸਭ ਤੋਂ ਪਹਿਲਾਂ ਪਿਕਚਰ ਤਿਰੰਗੇ ਦੀ ਦਰਸ਼ਨੀ ਡੋੜੀ ਜਾਂ ਗੁੰਬਦ ਦਰਬਾਰ ਸਾਹਿਬ ਦੇ ਉੱਤੇ ਸੀ, ਉਹ ਸੂਰਿਆ ਮੈਗਜ਼ੀਨ, ਉਹ ਮੇਨਕਾ ਗਾਂਧੀ ਕੱਢਦੀ ਹੁੰਦੀ ਸੀ। ਔਰ ਮੈਨੂੰ ਜਦੋਂ ਉਸ ਪਿਕਚਰ ਨੂੰ ਮੈਂ ਦੇਖਿਆ, ਮੈਂ ਕਿਹਾ ਵੀ ਇਹ ਸੂਰਿਆ ਮੈਗਜ਼ੀਨ ਸੀ ਜਿਹਨੇ ਸਭ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਉਹਨਾਂ ਦੀਆਂ ਡੈਡ ਬਾਡੀਜ਼ ਦਿਖਾਈਆਂ ਸੀ ਪਈਆਂ ਹੋਈਆਂ, ਔਰ ਉਹ ਫੋਟੋ ਕੇ ਜੀ ਫੌਜ ਔਰ ਪੈਰੀ ਜੁੱਤੀਆਂ ਪਾਈਆਂ ਹੋਈਆਂ ਉਹਨਾਂ ਨੇ, ਸਮੋਕਿੰਗ, ਔਰ ਅੰਦਰ ਬੋਰਡ ਲੱਗੇ ਹੋਏ ਸੀ ਕਿ ਧੂਮਰਪਾਨ ਮਨਾ ਹੈ, ਕਿਉਂਕਿ ਇਹ ਸਾਰੇ ਹੀ ਜਿਹੜੇ ਅੰਦਰ ਸਮੋਕਿੰਗ ਵੀ ਕਰਦੇ ਸੀ, ਦੂਸਰੇ ਵੀ ਸੀ, ਔਰ ਤਿਰੰਗਾ ਵੀ ਲਾਇਆ ਸੀ। ਉਹਨਾਂ ਨੇ ਕਿਹਾ ਵੀ ਜੇ, ਔਰ ਫਿਰ ਉਹਨੇ ਕਿਹਾ ਵੀ ਆ 26 ਜਨਵਰੀ ਨੂੰ ਜਿਹੜਾ 2021 ਦੇ ਵਿੱਚ ਜਦੋਂ ਦੀਪ ਸਿੱਧੂ ਔਰ ਜਗਰਾਜ ਸਿੰਘ ਨੇ ਜਾ ਕੇ ਲਾਇਆ, ਔਰ ਉਹਦੇ 'ਚ ਬਿਲਕੁਲ ਉਹਨੇ ਕਿਹਾ ਸੀ ਅਸੀਂ ਭਾਜੀ ਮੋੜੀ ਹੈ। ਉਹਨੇ ਕਿਹਾ ਜੀ ਅਸੀਂ ਕਿਵੇਂ ਇਸ ਤਿਰੰਗੇ ਨੂੰ ਹੁਣ ਓਨ ਕਰ, ਜਿਨ੍ਹਾਂ ਨੇ ਸਾਡਾ ਅਕਾਲ ਤਖਤ ਢਾਹ ਕੇ ਸਟੇਟ, ਇਹ ਹੈ ਰੀਜ਼ਨ। ਸੋ ਮੈਂ ਕਿਹਾ ਵੀ ਇਹ ਵੀ ਇੱਕ ਵੇ ਹੈ ਆਰਗੂਮੈਂਟ ਦਾ। ਸੋ ਇਹ ਇੱਕ ਪਾਸੇ ਸਾਡੇ ਕੱਲੇ ਕਾਰੇ ਵਿਚਾਰੇ ਲੱਗੇ ਹੋਏ ਨੇ ਜਿੱਥੇ ਵੀ ਨੇ ਇਹਨਾਂ ਦੇ ਇਸ ਨੈਰੇਟਿਵ ਨੂੰ ਭੰਨਣ, ਪਰ ਇਹ ਇਸ ਕਿਸਮ ਦੀਆਂ ਗੋਸ਼ਟੀਆਂ ਔਰ ਦੂਸਰਿਆਂ ਦੇ ਵਿੱਚ ਪੈਨਲ ਡਿਸਕਸ਼ਨਸ ਕਿ ਜੀ ਸਿੱਖ ਤਾਂ ਚਾਹੁੰਦੇ ਨਹੀਂ, ਉਹੀ ਜਿਹੜੀ ਟਰਮੀਨੋਲੋਜੀ ਫ੍ਰਿੰਜ ਐਲੀਮੈਂਟ, ਇੱਕ ਛੋਟਾ ਜਿਹਾ ਹੈ, ਇੱਕ ਫ੍ਰਿੰਜ ਐਲੀਮੈਂਟ ਹੈ, ਔਰ ਦੂਜਾ ਇਸ ਸੰਬੰਧੀ ਈਵਨ ਬੜਾ ਘਟੀਆ ਜਿਹਾ ਇੱਕ ਓਪੀਨੀਅਨ ਪੇਜ ਦੇ ਉੱਤੇ ਰੋਬੈਰੋ, ਜੂਲੀਅਸ ਰੋਬੈਰੋ, ਜਿਹਨੂੰ ਆਪਣਾ ਭੁੱਲ ਗਿਆ ਕਿ ਵੀ ਰੋਮਾਨੀਆ 'ਚ ਵੀ ਸਿੱਖ ਪਿੱਛੇ ਗਿਆ ਸੀ, ਜਲੰਧਰ 'ਚ ਵੀ ਇਹਦੇ ਨਾਲ ਕੀ ਹੋਇਆ ਸੀ, ਉਹਨੇ ਜਿਹੜਾ ਇਹ ਹਾਈ ਸਟੇਕਸ ਫਾਰ ਪੰਜਾਬ, ਇਫ ਐਨ ਐਡਵੈਂਚਰ ਲਾਈਕ ਅੰਮ੍ਰਿਤਪਾਲ ਇਜ਼ ਅਲਾਊਡ ਲੈਟੀਚਿਊਡ ਇਟ ਵਿਲ ਸਪੈਲ ਡਿਜ਼ਾਸਟਰ ਫਾਰ ਦਾ ਸਟੇਟ। ਹੁਣ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਕੋਈ ਸਪੋਰਟ ਨਹੀਂ ਹੈ, ਕੋਈ ਲਾਈਨ ਨਹੀਂ ਹੈ, ਹੁਣ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜੀ ਇਹ ਜਿਹੜਾ ਹੈ ਜੇ ਇਹਨੂੰ ਅੰਮ੍ਰਿਤਪਾਲ ਨੂੰ ਕੋਈ ਮੌਕਾ ਦੇ ਦਿੱਤਾ ਜਾਂਦਾ, ਹੋਰ ਲੈਟੀਚਿਊਡ ਮਿਲਦਾ, ਤੇ ਇਹ ਤਾਂ ਡਿਜ਼ਾਸਟਰ ਹੋ ਜਾਂਦਾ। ਹੁਣ ਦੂਸਰੇ ਪਾਸੇ ਅਸੀਂ ਡਾਇਸਪੋਰਾ ਦੇ ਹਵਾਲੇ ਨਾਲ ਵੀ ਇਹ ਕਹਿਣਗੇ ਕਿ ਜੀ ਦੇਖੋ ਉੱਥੇ ਵੀ ਐਵੇਂ ਥੋੜੇ ਜਿਹੇ ਸਿੱਖ ਨੇ, ਲੇਕਿਨ ਜਿੱਥੇ ਜਿੱਥੇ ਰੈਫਰੈਂਡਮ ਹੋਇਆ ਓਵਰਵੈਲਮਿੰਗ ਸਪੋਰਟ ਦਾ ਨਤੀਜਾ ਵੀ ਇੱਥੇ ਇੰਡੀਅਨ ਸਟੇਟ ਨੇ ਟੋਰਾਂਟੋ 'ਚ ਵੀ, ਲੰਡਨ 'ਚ ਵੀ, ਜਿਹੜਾ ਮੈਲਬਰਨ 'ਚ ਵੀ ਔਰ ਬ੍ਰਿਸਬੇਨ 'ਚ ਵੀ ਵਾਇਲੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜਿਹੜਾ ਓਵਰਵੈਲਮਿੰਗ ਰਿਸਪੌਂਸ ਹੈ ਉਸ ਦੇ ਥੱਲੇ ਜਿਹੜਾ ਕਿੰਨੀ ਵੱਡੀ ਗਿਣਤੀ 'ਚ ਸਿੱਖ ਨਾਲ ਜੁੜੇ ਹੋਏ ਨੇ। ਫਿਰ ਅਸੀਂ ਦੇਖਦੇ ਹਾਂ ਕਿ ਚਾਰੋਂ ਹੀ ਮੁਲਕਾਂ ਦੇ ਜਿੱਥੇ ਕਿ ਅੱਜ ਕੰਸੈਂਟਰੇਟਡ ਸਿੱਖ ਪਾਪੂਲੇਸ਼ਨ ਹੈ, ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਉਹਨਾਂ ਦੇ ਡਿਪਲੋਮੈਟਸ ਨੂੰ ਸੱਦ ਕੇ ਕਿਸੇ ਨੂੰ ਡਿਮਾਰਸ਼ੇ ਦਿੱਤਾ ਹੈ, ਕਿਸੇ ਨੂੰ ਵੈਸੇ ਸਨਬ ਕੀਤਾ ਹੈ, ਕਿਸੇ ਦੇ UK ਵਾਲਿਆਂ ਦੇ ਤਾਂ ਬੈਰੀਕੇਡ ਵੀ ਹਟਾਤੇ, ਔਰ ਦੂਜਾ ਵੀ। ਫਿਰ ਗੱਲ ਇੱਥੇ ਨਹੀਂ ਹੈ, ਜੇ ਬਿਲਕੁਲ ਹੀ ਐਵੇਂ ਫ੍ਰਿੰਜ ਐਲੀਮੈਂਟ ਹੈ, ਕੁਛ ਨਹੀਂ ਹੈ, ਤੇ ਇੰਨਾ ਫਿਕਰ ਤੁਹਾਨੂੰ ਕਾਹਦਾ ਪਿਆ ਹੋਇਆ? ਹੁਣ ਇਹ ਹੈ ਡੋਵਲ, UK NSA ਡਿਸਕਸ ਸਪਰਟ ਇਨ ਖਾਲਿਸਤਾਨ ਐਕਟੀਵਿਟੀ। ਹੁਣ ਅਜੀਤ ਡੋਵਲ ਸਪਾਈ ਮਾਸਟਰ ਇਹਨਾਂ ਸਭ ਦਾ ਪਿਓ, ਕਿਉਂਕਿ NIA ਦਾ ਇਸ ਵੇਲੇ ਹੈਡ ਦਿਨਕਰ ਗੁਪਤਾ ਹੈ, ਉਹਦਾ ਪਿਓ ਵੀ ਅਜੀਤ ਡੋਵਲ। ਹੁਣ ਅਜੀਤ ਡੋਵਲ ਅੱਜ ਜਿਹੜਾ UK ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਸ ਨਾਲ ਮਿਲਦਾ, ਔਰ ਇਹਨਾਂ ਦੀ ਆਪਣੀ ਖਬਰ ਹੈ ਕਿ ਵੀ ਉਹਨਾਂ ਨੇ ਡਿਸਕਸ ਕੀਤਾ। ਉਹਦਾ ਨਾਂ ਹੈ ਜਿਹੜਾ UK ਦਾ NSA ਚੀਫ ਹੈ ਟਿਮ ਬੈਰੋ, ਕਿ ਵੀ ਦੇ ਡਿਸਕਸ ਦਾ ਹਾਈਟਨਡ ਪ੍ਰੋ ਖਾਲਿਸਤਾਨ ਐਕਟੀਵਿਟੀ ਇਨ UK, ਔਰ ਉਹਨਾਂ ਨੇ ਕਿਹਾ ਕਿ ਜੀ ਆਲਰੇਡੀ ਅਸੀਂ UK ਦਾ ਡਿਪਲੋਮੈਟ ਵੀ ਤਲਬ ਕੀਤਾ, ਦੂਜਾ ਵੀ ਕੀਤਾ, ਔਰ ਇਸ ਤੋਂ ਪਹਿਲਾਂ ਜਿਹੜਾ ਬੈਰੋ ਦੇ ਆਉਣ ਤੋਂ ਪਹਿਲਾਂ ਰਿਚਰਡ ਮੂਰ MI6, ਇਹ ਉਹੀ MI6 ਜਿਹੜੀ ਬਾਹਰ ਇਹਨਾਂ ਦੀ ਇੰਟੈਲੀਜੈਂਸ ਡੀਲ ਕਰਦੀ ਹੈ, ਰਿਚਰਡ ਮੂਰ, ਉਹ 25 ਇੰਟੈਲੀਜੈਂਸ ਏਜੰਸੀਆਂ ਦੇ ਚੀਫ ਜਿਨ੍ਹਾਂ ਨੂੰ ਡੋਵਲ ਨੇ ਹੋਸਟ ਕੀਤਾ ਉਹਦੇ 'ਚ ਵੀ ਆਇਆ ਹੋਇਆ ਸੀ। ਹੁਣ ਪਹਿਲਾਂ MI6 ਦਾ ਚੀਫ ਆਇਆ, ਹੁਣ ਉਹਨਾਂ ਦਾ ਜਿਹੜਾ NSA ਦਾ ਚੀਫ ਆਇਆ, ਤੇ ਡਿਸਕਸ ਕੀ ਕਰ ਰਹੇ ਨੇ ਕਿ ਭਾਈ ਹਾਈਟਨਡ ਪ੍ਰੋ ਖਾਲਿਸਤਾਨ ਐਕਟੀਵਿਟੀ ਜੇ ਹੈ ਨਹੀਂ, ਫ੍ਰਿੰਜ ਐਲੀਮੈਂਟ ਹੈ, ਐਡਾ ਤੁਹਾਨੂੰ ਕੀ ਵਕਤ ਪਿਆ ਹੋਇਆ ਕਿ MI6 ਦੇ ਚੀਫ ਨਾਲ ਵੀ ਔਰ NIA ਦੇ ਨਾਲ ਵੀ। ਫਿਰ ਤੁਸੀਂ ਇਹਨਾਂ ਦਾ ਖਬਰਾਂ ਦਾ ਲੈਵਲ ਦੇਖੋ। ਆਰਮਸ ਫਰੋਮ ਪਾਕਿਸਤਾਨ ਵਰ ਮੈਂਟ ਫॉर ਟੈਰਰ ਇਨ ਪੰਜਾਬ, NIA, ਕਿ ਜੀ ਇਹ ਜਿਹੜਾ ਪਿਛਲੇ ਦਿਨਾਂ 'ਚ ਗੁਜਰਾਤ ਕੋਸਟ ਦੇ ਉੱਤੇ ਜਿਹੜੇ ਹਥਿਆਰ ਫੜੇ ਗਏ ਸੀ, ਇਹ ਅਸਲ 'ਚ ਪੰਜਾਬ 'ਚ ਭੇਜੇ ਸੀ ਉਹਨਾਂ ਨੇ। ਪੰਜਾਬ 'ਚ
ISI ਨੇ ਤਾਂ ਉਹਦੇ 'ਚ ਕੀ ਫੜਿਆ ਗਿਆ ਸੀ, ਡਰੱਗ ਰੈਕਟ, ਉਹਦੇ 'ਚ 7 ਬੰਦੇ ਫੜੇ ਗਏ, ਉਹਦੇ 'ਚ 3195 ਬੋਟਲਸ ਆਫ ਕੋਡੀਨ ਬੇਸਡ ਕਫ ਸਿਰਪ ਵੀ ਤਾਂ ਬਹੁਤ ਜ਼ਬਰਦਸਤ ਜਿਹੜਾ ਹਥਿਆਰ ਹੈ ਉਹਨਾਂ ਨੇ ਖੰਘ ਦੀ ਦਵਾਈ ਪਿਆ ਕੇ ਜਿਹੜਾ ਟੈਰਰਿਜ਼ਮ ਕਰਨਾ ਸੀ, ਔਰ ਇਹ ਲੰਬਾ ਚੌੜਾ ਇਹਨਾਂ ਦਾ ਹੋਰ ਹੈ। ਪਰ ਨਾਲ ਦੀ ਨਾਲ ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜਾ ਇਹਨਾਂ ਦਾ ਪੋਡਕਾਸਟ ਹੈ ਉਸ ਦੇ ਵਿੱਚ ਡਿਸਕਸ਼ਨ ਹੈ ਇਸ ਦਾ ਖਾਲਿਸਤਾਨ ਮੂਵਮੈਂਟ ਰਿਵਾਈਵਿੰਗ। ਹੁਣ ਨਾਲ ਦੀ ਨਾਲ ਕਹਿ ਰਹੇ ਨੇ ਜੀ ਫ੍ਰਿੰਜ ਐਲੀਮੈਂਟ ਹੈ, ਕੋਈ ਖਾਲਿਸਤਾਨ ਮੰਗਦਾ ਨਹੀਂ, ਧੱਕੇ ਨਾਲ ਇਹ ਕੁਝ ਲੋਕ ਕਰ ਰਹੇ ਨੇ। ਔਰ ਇਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਡਿਸਕਸ਼ਨ 'ਚ ਕੌਣ ਲੋਕ ਲਿਆ ਰਹੇ ਨੇ। ਸ਼ਸ਼ੀਕਾਂਤ ਜਿਹੜਾ ਪੰਜਾਬ ਦਾ ਜਿਹੜਾ DGP ਵੀ ਇੰਟੈਲੀਜੈਂਸ ਜੇਲ੍ਹ 'ਚ ਰਿਹਾ ਔਰ ਇੰਟੈਲੀਜੈਂਸ ਵੀ ਪੰਜਾਬ ਦਾ ਕਿਸੇ ਵੇਲੇ ਹੈਡ ਕਰਦਾ ਰਿਹਾ, ਔਰ ਦੂਸਰਾ ਮਨੀਸ਼ ਤਿਵਾੜੀ। ਹੁਣ ਇਸ ਦੇ ਨਾਲ ਨਾਲ ਅੱਜ ਮੈਨੂੰ ਹੈਰਾਨੀ ਵੀ ਹੋਈ ਦੇਖ ਕੇ, ਹਰਬ ਧਾਲੀਵਾਲ ਇਹ ਪਹਿਲਾ ਸਿੱਖ ਮਿਨਿਸਟਰ ਬਣਿਆ ਸੀ ਕੈਨੇਡਾ ਦੇ ਵਿੱਚ ਫਿਸ਼ਰੀ ਦਾ। ਔਰ ਮੈਨੂੰ ਯਾਦ ਹੈ ਕਿ ਜਿਹੜੀ ਹੈ ਜਦੋਂ ਇਹ ਫਿਸ਼ਰੀ ਮਿਨਿਸਟਰ ਸੀ ਉਦੋਂ ਕੁਦਰਤੀ ਮੈਂ ਵੀ ਟੋਰਾਂਟੋ ਗਿਆ ਹੋਇਆ ਸੀ, ਸਿਮਰਨਜੀਤ ਸਿੰਘ ਮਾਨ ਜਿਹੜੇ ਆਟਵਾ ਆਏ ਹੋਏ ਸੀ ਕਿਸੇ ਪਾਰਲੀਮੈਂਟਰੀ ਡੈਲੀਗੇਸ਼ਨ ਦੇ ਨਾਲ, ਤੇ ਅਸੀਂ ਇੱਕੋ ਵੇਲੇ ਹੀ ਆਟਵਾ ਪਹੁੰਚੇ। ਤੇ ਉਦੋਂ ਗੁਰਬੰਤ ਗਰੇਵਾਲ ਵੀ ਰਿਫਾਰਮ ਪਾਰਟੀ ਵੱਲੋਂ ਉਹ MP ਸੀ। ਹਰਬ ਧਾਲੀਵਾਲ ਨੇ ਸਾਡੇ ਔਰ ਮਾਨ ਸਾਹਿਬ ਦੇ ਆਨਰ ਦੇ ਵਿੱਚ ਜਿਹੜਾ ਪਾਰਲੀਮੈਂਟ ਦੇ ਵਿੱਚ ਲੰਚ ਰੱਖਿਆ ਹੋਇਆ ਸੀ, ਕੁਝ ਪ੍ਰੋਮੀਨੈਂਟ ਉਹਨਾਂ ਨੂੰ ਹੋਰ ਵੀ ਸੱਦਿਆ ਸੀ। ਔਰ ਉਸ ਪੀਰੀਅਡ 'ਚ ਹਰਬ ਧਾਲੀਵਾਲ ਦੇ ਖਿਲਾਫ ਬਹੁਤ ਵੱਡੇ ਇੰਡੀਅਨ ਜਿਹੜਾ ਮੀਡੀਆ ਪ੍ਰੋਪੇਗੈਂਡਾ ਕਰਦਾ, ਹਾਲੇ ਸਿੱਖੀ ਸਰੂਪ 'ਚ ਨਹੀਂ ਹੈ ਪਰ ਜਿਹੜਾ ਹਿਊਮਨ ਰਾਈਟਸ ਦੀ ਗੱਲ ਉਹ ਕਰਦਾ ਸੀ ਪੰਜਾਬ 'ਚ ਜੋ ਸੁਪਰੈਸ਼ਨ ਚੱਲ ਰਿਹਾ। ਹੁਣ ਅੱਜ ਮੈਂ ਖਬਰ ਦੇਖੀ ਮੋਸਟ ਸਿੱਖਸ ਇਨ ਕੈਨੇਡਾ ਡੋਂਟ ਵਾਂਟ ਖਾਲਿਸਤਾਨ। ਹਰਬ ਧਾਲੀਵਾਲ ਉਹਦੀ ਸਟੇਟਮੈਂਟ ਲਵਾਈ ਹੋਈ ਹੈ। ਉਹਨਾਂ ਨੇ ਕਿਹਾ ਜੀ ਇਹ ਕੈਨੇਡਾ ਦਾ ਪਹਿਲਾ ਜਿਹੜਾ ਕੈਬਨਿਟ ਮਿਨਿਸਟਰ ਇੰਡੀਅਨ ਓਰੀਜਨ ਦਾ ਬਣਿਆ ਸੀ, ਉਹਨੇ ਇੰਟਰਵਿਊ ਦਿੱਤਾ ਟ੍ਰਿਬਿਊਨ ਨੂੰ, ਔਰ ਇੱਕ ਕੁਐਸਚਨ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਕੈਨੇਡੀਅਨ ਮੀਡੀਆ ਔਨ ਪ੍ਰੋ ਖਾਲਿਸਤਾਨ ਐਕਟਿਵਿਸਟ ਅੰਮ੍ਰਿਤਪਾਲ ਸਿੰਘ ਦਾ ਫਾਰਮ ਮਿਨਿਸਟਰ ਸੈਡ the demand for Khalistan comes from very small and insignificant groups that have their own purposes। ਉਹਨੇ ਪਤਾ ਨਹੀਂ ਕੀ ਕਿਹਾ ਕੀ ਨਹੀਂ ਕਿਹਾ। ਹਾਲਾਂ ਜੇ ਤੁਸੀਂ ਉਸ ਦੀ ਈਵਨ ਇਸ ਇੰਟਰਵਿਊ ਨੂੰ ਵੀ ਦੇਖੋ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਸਿੱਖਾਂ ਨੂੰ ਜਸਟਿਸ ਨਹੀਂ ਮਿਲਿਆ, ਭਾਵੇਂ ਜਿਹੜੇ ਇੱਥੇ ਬੋਰਨ ਯੰਗਸਟਰਸ ਨੇ ਉਹਨਾਂ ਨੂੰ ਜਿਹੜਾ ਹੈ ਉਹ ਕੋਈ ਬਹੁਤਾ ਲਾਗਾ ਦੇਗਾ ਨਹੀਂ ਹੈ ਪਿੱਛੇ ਨਾਲ ਵੀ ਕੀ ਹੈਗਾ ਭਾਈ ਤੁਹਾਡੇ ਨਿਆਣਿਆਂ ਨੂੰ ਨਹੀਂ ਹੋਏਗਾ। ਇੱਥੇ ਤਾਂ ਉਹ ਵੀ ਨੇ ਜਿਹੜੇ ਪੱਕੇ ਮੋਰਚੇ ਲਾ ਕੇ ਬੈਠੇ ਨੇ ਔਰ ਦੂਜੇ, ਔਰ ਇਹ ਫਿਰ ਐਂਡ 'ਚ ਉਹਨੂੰ ਉਹਦੇ ਤੋਂ ਹੀ ਕਹਾ ਰਹੇ ਨੇ ਕਿ ਭਾਈ ਇਹ ਜਿਹੜਾ ਹੈ punish those behind 1984। I have said even before that instead of Khalistan there is a palpable demand for punishing those behind the 1984 riots। I have raised the issue with former Prime Minister I.K. Gujral, Manmohan Singh, Atal Bihari Vajpayee। The wounds of 1984 riots have not yet healed। People want answers। ਹਰਬ ਧਾਲੀਵਾਲ ਚਲੋ ਜਾਂਦੇ ਜਾਂਦੇ ਉਹਨੇ ਬਾਕੀ ਨੂੰ ਇਹਨਾਂ ਨੇ ਕੀ ਟਵਿਸਟ ਕੀਤਾ, ਪਰ ਉਹਨੇ ਕਿਹਾ ਜੀ ਆ 39 ਸਾਲ ਬਾਅਦ ਵੀ there are weeping wounds। ਤੁਸੀਂ ਜਸਟਿਸ ਨਹੀਂ ਦਿੱਤਾ। ਉਹਨੇ ਕਿਹਾ ਮੈਂ ਇਨ ਪਰਸਨ ਵੀ ਗੁਜਰਾਲ ਨੂੰ ਵੀ ਕਿਹਾ ਸੀ, ਮਨਮੋਹਨ ਸਿੰਘ ਨੂੰ ਵੀ ਕਿਹਾ ਸੀ, ਵਾਜਪਾਈ ਨੂੰ ਵੀ ਕਿਹਾ ਸੀ, ਪਰ ਹੁਣ ਤੁਸੀਂ ਇਹਨਾਂ ਦਾ ਦੇਖੋ ਵੀ ਇਹਨਾਂ ਮੀਡੀਆ ਨੂੰ ਕੀ ਕੰਮ ਦਿੱਤਾ ਹੈ। ਮੋਸਟ ਸਿੱਖਸ ਇਨ ਕੈਨੇਡਾ ਡੋਂਟ ਵਾਂਟ ਖਾਲਿਸਤਾਨ। ਹੁਣ ਦੇਖੋ ਇਹ ਮੈਨੂੰ ਯਾਦ ਹੈ ਕਿ ਵੀ ਬਹੁਤ ਅਰਸਾ ਪਹਿਲਾਂ ਉਦੋਂ ਟਾਈਮਜ਼ ਆਫ ਇੰਡੀਆ ਦੀ ਕੋਰਸਪੋਂਡੈਂਟ ਇੱਕ ਇੰਡੀਅਨ ਪ੍ਰੋਗਰੈਸਿਵ ਯੂਨੀਅਨ ਗਰੁੱਪ ਇੱਥੇ ਕੋਲੰਬੀਆ ਯੂਨੀਵਰਸਿਟੀ 'ਚ PhD ਕਰਦਾ ਸੀ ਔਰ ਬਾਅਦ ਦੇ ਵਿੱਚ ਉਹ ਦਾ ਹਿੰਦੂ ਉਸ ਦਾ ਐਡੀਟਰ ਵੀ ਬਣਿਆ, ਔਰ ਇੱਕ ਸ਼ੰਕਰਾਚਾਰੀਆ ਆਇਆ ਹੋਇਆ ਸੀ ਇੱਥੇ, ਉਹਨਾਂ ਦੇ ਨਾਲ ਇੱਕ ਡਿਸਕਸ਼ਨ ਇੱਥੇ ਥਰਡ ਵਰਲਡ ਬ੍ਰੌਡਕਾਸਟਿੰਗ ਦਾ ਚੈਨਲ ਸੀ ਉਸ ਦੇ ਉੱਤੇ ਮੈਨੂੰ ਵੀ ਸੱਦਿਆ ਹੋਇਆ ਸੀ। ਔਰ ਉਹਦੇ 'ਚ ਉਹ ਜਿਹੜੀ ਸੀਮਾ ਬਾਅਦ ਬੜੇ ਸਾਲਾਂ ਬਾਅਦ ਵਾਸ਼ਿੰਗਟਨ 'ਚ ਮਿਲੀ, ਫਿਰ ਮੈਨੂੰ ਕਹਿੰਦੀ ਯੂ ਸਟਿਲ ਬਿਲੀਵ ਇਨ ਵਟ ਯੂ ਸੈਡ 30 years ago। ਮੈਂ ਕਿਹਾ ਯਾ ਐਜ਼ ਦਾ ਰਿਐਲਿਟੀ ਇਜ਼ ਵਟ ਇਟ ਵਾਜ਼ 30 years ago। ਤੇ ਉਹ ਉਸ ਡਿਸਕਸ਼ਨ 'ਚੋਂ ਕਹੇ ਕਿ ਜੀ less than 5% people want ਖਾਲਿਸਤਾਨ। ਔਰ ਮੈਂ ਉਹਨੂੰ ਕਿਹਾ ਕਿ ਬਈ ਜਿਹੜਾ ਮੋਡਰੇਟਰ ਸੀ, ਮੈਂ ਕਿਹਾ this woman is saying 5% people want ਖਾਲਿਸਤਾਨ। I am saying 95% people want Khalistan। That is what is the solution। Let there be a plebiscite under the auspices of United Nations। Ask Sikhs what they want। Yes। ਜੇ ਉਹਨਾਂ ਦੇ ਥੱਲੇ UN ਦੇ ਥੱਲੇ ਤੁਸੀਂ ਕਰਾ ਲਓ ਹਾਂਜੀ। ਅੱਜ ਲਫ਼ਜ਼ ਰੈਫਰੈਂਡਮ ਜ਼ਿਆਦਾ, ਉਦੋਂ ਪਲੇਬਿਸਾਈਟ ਇਸਤੇਮਾਲ ਹੁੰਦਾ ਸੀ।
ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਤੇ ਉਹਦੇ ਮੂੰਹ ਉਹ ਜਿਹੜੇ ਮੱਥੇ ਤੇ ਧਰੇੜੀਆਂ ਆ ਰਹੀਆਂ ਸੀ। ਸੋ ਇਹੀ ਗੱਲ ਉਹ ਧਾਲੀਵਾਲ ਤੋਂ ਘਵਾਓ ਕਿ ਤੁਹਾਡੇ ਉਹ ਜਾਲੀ ਵਿਦਵਾਨ ਜਾਂ ਦੂਜੇ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਵੀ ਇੱਕ ਵਾਰੀ ਕੱਢ ਲਓ ਕੱਟੀ ਕੱਟਾ ਜੋ ਵੀ ਹੈ, ਵੀ ਪੁੱਛ ਲਓ, ਲੋਕਾਂ ਨੂੰ ਪੁੱਛ ਲਓ, ਕਰਵਾ ਲਓ ਰੈਫਰੈਂਡਮ। ਤੁਸੀਂ ਤਾਂ ਜਿਹੜੇ 18-19 ਰੈਜ਼ੋਲੂਸ਼ਨ ਕਸ਼ਮੀਰ ਦੇ ਨੇ, ਕਸ਼ਮੀਰ 'ਚ ਤੁਸੀਂ ਕਿਉਂ ਦੌੜਦੇ ਹੋ ਕਰਵਾਉਣ ਤੋਂ ਪਲੇਬਸਾਈਟ, ਔਰ ਤੁਸੀਂ ਉਹਨੂੰ ਇੱਕ ਛਾਉਣੀ ਬਣਾਇਆ ਹੋਇਆ। ਇਵੇਂ ਹੀ ਤੁਸੀਂ ਅੱਜ ਪੰਜਾਬ ਨੂੰ ਵੀ ਫੌਜੀ ਛਾਉਣੀ ਬਣਾਇਆ ਹੋਇਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਆਰਮੀ ਜੈਕ ਬੂਟ ਦੇ ਥੱਲੇ ਕਸ਼ਮੀਰੀਆਂ ਦੀ ਆਜ਼ਾਦੀ ਖੋਈ ਹੋਈ ਹੈ, ਸਿੱਖਾਂ ਦੀ ਆਜ਼ਾਦੀ ਖੋਈ ਹੋਈ ਹੈ, ਨਾਗਿਆਂ ਦੀ ਆਜ਼ਾਦੀ ਖੋਈ ਹੋਈ ਹੈ। ਔਰ ਅਲਟੀਮੇਟ ਸੋਲੂਸ਼ਨ ਠੀਕ ਹੈ, ਵਕਤੀ ਤੌਰ ਤੇ ਤੁਸੀਂ ਦਬਾ ਸਕਦੇ ਹੋ, ਤੁਹਾਡੇ ਕੋਲ ਪਾਵਰ ਹੈ, ਤੁਸੀਂ ਆਜ਼ਾਦੀ ਮੰਗਣ ਵਾਲਿਆਂ ਨੂੰ ਦਹਿਸ਼ਤਗਰਦ ਕਹੋ, ਫ੍ਰਿੰਜ ਐਲੀਮੈਂਟਸ ਕਹੋ, ISI ਦੇ ਏਜੰਟ ਕਹੋ, ਪਰ ਅਲਟੀਮੇਟਲੀ ਟਰੂਥ ਪ੍ਰੀਵੇਲ ਕਰਦੀ। ਜੀ ਰਾਜਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਮੌਜੂਦਾ ਸੰਕਟ ਦੇ ਚਲਦਿਆਂ ਡਾਇਸਪੋਰਾ ਸਿੱਖਾਂ ਦੀ ਲੌਬੀ ਦੀ ਵਜ੍ਹਾ ਕਰਕੇ ਬਾਹਰਲੇ ਮੁਲਕਾਂ ਦੇ ਪੋਲੀਟੀਸ਼ੀਅਨ ਸਿੱਖਾਂ ਦੀ ਹਮਾਇਤ ਵਿੱਚ ਆ ਖਲੋਤੇ ਹਨ। ਸੋ ਮਿਸ਼ੀਗਨ ਸਟੇਟ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਕਾਂਗਰਸਵੋਮੈਨ ਇਲਹਾਨ ਉਮਰ ਨੇ ਪੰਜਾਬ ਵਿੱਚ ਭਾਰਤੀ ਸਟੇਟ ਵੱਲੋਂ ਕੀਤੇ ਜਾ ਰਹੇ ਜ਼ੁਲਮ ਦੀ ਨਿਖੇਧੀ ਜਿਹੜੀ ਉਹ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਪੰਜਾਬ ਦੇ ਵਿੱਚ ਤਾਂ ਇਹਨਾਂ ਨੇ ਪਿਛਲੇ 14 ਦਿਨਾਂ ਤੋਂ ਪੰਜਾਬ ਨੂੰ ਫੌਜੀ ਛਾਉਣੀ ਬਣਾ ਕੇ ਸੈਂਟਰਲ ਫੋਰਸਿਸ ਲਿਆ ਕੇ ਤਲਾਸ਼ੀਆਂ ਦੇ ਨਾਂ ਥੱਲੇ ਔਰ ਅੰਮ੍ਰਿਤਪਾਲ ਸਿੰਘ ਨੂੰ ਲੱਭਣ ਦੇ ਨਾਂ ਥੱਲੇ ਪੂਰੀ ਜ਼ੁਲਮ ਦੀ ਚੱਕੀ ਘੁੰਮ ਰਹੀ ਹੈ। ਪਰ ਇਸ ਸਾਰੇ ਦੇ ਵਿੱਚ ਇੱਕ ਖਬਰ ਜਿਹੜੀ ਕਿ 19 ਜਿਹੜੀ ਹੈ ਮਕਬੂਲੀਅਤ ਦੇ ਨਾਲ ਬਾਹਰ ਅਸੀਂ ਵੀ ਨਹੀਂ ਡਿਸਕਸ ਕਰ ਸਕੇ, ਕਿਉਂਕਿ ਬੇਸਿਕ ਸਾਡਾ ਵੀ ਧਿਆਨ ਉੱਥੇ, ਕਿਉਂਕਿ ਪਿਛਲੇ ਦਿਨਾਂ 'ਚ ਰਾਮਨੌਮੀ ਜਿਹੜਾ ਰਾਮਚੰਦਰ ਜੀ ਦੇ ਜਨਮ ਨਾਲ ਜੁੜਿਆ ਦਿਨ ਹੈ। ਭਾਰਤ ਦੀਆਂ 10 ਸਟੇਟਾਂ 'ਚ 100 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਮੁਸਲਮਾਨਾਂ ਦੇ ਉੱਤੇ ਹਮਲੇ ਹੋਏ ਨੇ, ਮਸੀਤਾਂ ਤੇ ਹਮਲੇ ਹੋਏ ਨੇ, ਰਾਈਟਿੰਗ ਹੋਈ ਹੈ। ਬੰਗਾਲ ਦੇ ਵਿੱਚ ਹੁਗਲੀ ਦੀ ਥਾਂ ਦੇ ਉੱਤੇ ਅੱਜ ਤੀਸਰਾ ਚੌਥਾ ਦਿਨ ਹੈ, ਲਗਾਤਾਰ ਹਮਲੇ ਹੋ ਰਹੇ ਨੇ। ਔਰ ਇਸੇ ਤਰ੍ਹਾਂ ਕਰਨਾਟਕਾ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਬਿਹਾਰ ਦੇ ਵਿੱਚ, UP ਦੇ ਵਿੱਚ 100 ਤੋਂ ਜ਼ਿਆਦਾ ਇਹ NDTV ਦੀ ਅੱਜ ਦਾ ਸੀ। ਔਰ ਇਸ ਸਾਰੇ ਦੇ ਚੱਲਦਿਆਂ ਔਰ ਕਿਉਂਕਿ ਰਮਜ਼ਾਨ ਦਾ ਮਹੀਨਾ, ਮੁਬਾਰਕ ਮਹੀਨਾ ਚੱਲ ਰਿਹਾ ਹੈ, ਰੋਜ਼ੇ ਰੱਖੇ ਹੋਏ ਨੇ, ਮਸਜਿਦ ਜਾ ਕੇ ਸ਼ਾਮ ਨਮਾਜ਼ ਪੜ੍ਹਦੇ ਨੇ ਔਰ ਉਸ ਨੂੰ ਔਰ ਉਹਨਾਂ ਦੇ ਉੱਤੇ ਹੀ ਹਮਲੇ। ਔਰ ਉਹਨਾਂ ਨੂੰ ਬੇਸ਼ੱਕ ਜਿਹੜਾ ਰਾਮਨੌਮੀ ਦਾ ਪ੍ਰੋਸੈਸ਼ਨ ਹੈ ਉਹਦਾ ਰਾਊਟ ਕੋਈ ਹੋਰ ਵੀ ਦਿੱਤਾ ਹੋਏ ਤੇ ਉਹ ਜਾ ਕੇ ਮਸਜਿਦ ਦੇ ਸਾਹਮਣੇ ਉਹ ਜਾ ਕੇ ਉੱਥੇ ਜਿਹੜੇ ਨੇ ਉਹ ਰੌਲਾ ਪਾਉਂਦੇ ਨੇ, ਆਪਣੇ ਵੱਡੇ ਵੱਡੇ DJ ਲਾ ਕੇ ਔਰ ਦੂਜੇ ਵੱਟੇ ਸੁੱਟਦੇ ਨੇ। ਔਰ ਸਾਰੀਆਂ ਸਰਕਾਰਾਂ ਨਾਲ ਰਲੀਆਂ ਹੋਈਆਂ ਨੇ ਇਹਨਾਂ ਦੇ। ਹੁਣ ਇਸ ਸਾਰੇ ਦੇ ਚੱਲਦੇ ਆ ਔਰ ਕਿਉਂਕਿ ਅਸੀਂ ਇਲਹਾਨ ਉਮਰ ਕਾਂਗਰਸ ਵੂਮਨ ਜਿਹੜੀ ਮਿਸ਼ੀਗਨ ਤੋਂ ਉਹਦਾ ਜ਼ਿਕਰ ਕਰ ਰਹੇ
ਇਹ ਪੂਰੀ ਪਰਦੇ 'ਚ ਰਹਿਣ ਵਾਲੀ ਔਰ ਪਿਕਚਰ ਦਰਸ਼ਕ ਦੇਖ ਸਕਦੇ ਨੇ, ਹਿਜਾਬ ਜੀ ਇਸ ਦੇ ਸਿਰ ਤੇ ਹੈ, ਬੜੀ ਵੋਕਲ, ਇਹਨੂੰ ਹਾਲਾਂਕਿ ਰੈਡੀਕਲ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹ ਜਦੋਂ ਕਸ਼ਮੀਰ ਦੇ ਵਿੱਚ ਵੀ 2019 ਚ 5 ਅਗਸਤ 2019 ਨੂੰ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕੀਤਾ ਗਿਆ ਔਰ ਸਭ ਤੋਂ ਜ਼ਿਆਦਾ ਜਿਹੜੀ ਮੁਖਰ ਆਵਾਜ਼ ਸੀ, ਬੁਲੰਦ ਆਵਾਜ਼ ਸੀ, ਬਾਕੀਆਂ ਨੂੰ ਵੀ ਨਾਲ ਲੈ ਕੇ, ਉਹ ਇਲਹਾਨ ਉਮਰ ਦੀ ਸੀ। ਔਰ ਅਸੀਂ ਸਮਝਦੇ ਹਾਂ, ਔਰ ਇਲਹਾਨ ਉਮਰ ਸਿੱਖ ਕਾਕਸ ਦਾ ਵੀ ਹਿੱਸਾ ਹੈ, ਬੀਬੀ ਹੈ, ਔਰ ਉਹਦੀ ਬੜੀ ਪਾਵਰਫੁਲ ਸਟੇਟਮੈਂਟ ਅੱਜ ਜਿਹੜੀ ਹੈ ਆਈ ਹੈ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ I am profoundly concerned about the human rights situation in Punjab, India. The Indian government has enacted a draconian communications shutdown, arrested hundreds, and blocked the Twitter accounts of civic leaders, journalists, including the BBC Punjab and a Canadian member of parliament. This has unmistakably echoes of the crackdown in Kashmir and the sweeping response to the farmers' protests. For many Punjabis and Sikhs, it also bears unmistakable echoes of the brutality against their community in 1984. ਉਹਨੇ ਕਿਹਾ ਕਿ ਵੀ ਮੈਨੂੰ ਬਹੁਤ ਫਿਕਰਮੰਦ ਹੈ ਇਸ ਵੇਲੇ ਜੋ ਪੰਜਾਬ ਦੇ ਵਿੱਚ ਇਨਸਾਨੀ ਹੱਕਾਂ ਦੀ ਹਾਲਤ ਹੈ। ਇੰਡੀਅਨ ਗਵਰਨਮੈਂਟ ਨੇ ਬਹੁਤ ਕਾਲੇ ਦੌਰ ਵਾਂਗ ਸਾਰੀ ਕਮਿਊਨੀਕੇਸ਼ਨ ਬੰਦ ਕੀਤੀ ਹੋਈ ਹੈ, ਸੈਂਕੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਟਵਿੱਟਰ ਅਕਾਊਂਟ ਜਿਨ੍ਹਾਂ ਦੇ ਵਿੱਚ ਸਿਵਲ ਸੁਸਾਇਟੀ ਦੇ ਲੀਡਰ ਨੇ, ਪੱਤਰਕਾਰ ਨੇ, ਜਿਨ੍ਹਾਂ 'ਚ ਈਵਨ BBC ਦੇ ਔਰ ਕੈਨੇਡੀਅਨ ਮੈਂਬਰ ਆਫ ਪਾਰਲੀਮੈਂਟ, ਉਹਨਾਂ ਸਾਰਿਆਂ ਦੇ ਟਵਿੱਟਰ ਅਕਾਊਂਟ ਬਲੌਕ ਕੀਤੇ ਨੇ। ਔਰ ਇਸ ਦਾ ਜਿਹੜਾ ਇਹ ਉਸ ਦੀ ਯਾਦ ਦਹਾਨੀ ਕਰਵਾ ਰਹੀ ਹੈ ਜੋ ਕੁਝ ਕਸ਼ਮੀਰ ਦੇ ਵਿੱਚ ਕੀਤਾ ਗਿਆ ਸੀ ਔਰ ਫਾਰਮਰਸ ਪ੍ਰੋਟੈਸਟ ਦੇ ਪੀਰੀਅਡ 'ਚ ਵੀ ਜਿਸ ਕਿਸਮ ਦਾ ਵਰਤਾਰਾ ਸੀ। ਔਰ ਪੰਜਾਬੀਆਂ ਔਰ ਖਾਸ ਤੌਰ ਤੇ ਸਿੱਖਾਂ ਲਈ ਇਸ ਸਾਰੇ ਦੌਰ ਨੂੰ ਦੇਖਦੇ ਹਾਂ 1980 ਦਾ ਦੌਰ ਉਹਨਾਂ ਦੇ ਜ਼ਿਹਨ ਦੇ ਵਿੱਚ ਆਉਂਦਾ ਹੈ ਜਦੋਂ ਕਿ ਇਸ ਕਿਸਮ ਦੀ ਬਰੂਟੈਲਿਟੀ ਸਿੱਖ ਕੌਮ ਦੇ ਖਿਲਾਫ ਦਿਖਾਈ ਗਈ ਸੀ। We hear a lot about how our relationship with India's government is based on mutual values of democracy and human rights in spite of their quadrupling trade with Russia since the invasion of Ukraine. We hear this in spite of their constant violations of human rights. ਕਿ ਇੱਥੇ ਅਸੀਂ ਬੜਾ ਰੌਲਾ ਸੁਣਦੇ ਹਾਂ ਕਿ ਜੀ ਦੇਖੋ ਸਾਡੀਆਂ ਵੈਲਿਊਜ਼ ਇੰਡੀਆ ਨਾਲ ਮਿਲਦੀਆਂ ਨੇ, ਜਮਹੂਰੀਅਤ, ਹਿਊਮਨ ਰਾਈਟਸ, ਇਹਦੇ ਬਾਵਜੂਦ ਕਿ ਰੂਸ ਦੇ ਨਾਲ ਜਿਹਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, ਇੰਡੀਆ ਨੇ ਆਪਣਾ 4 ਗੁਣਾ ਵਪਾਰ ਵੀ ਵਧਾ ਰਿਹਾ ਔਰ ਸਾਨੂੰ ਜਿਹੜਾ ਇਹ ਸਾਰੇ ਦੇ ਵਿੱਚ ਇਹਦੇ ਬਾਵਜੂਦ ਕਿ ਇੰਡੀਆ ਅੱਜ ਵੀ ਵਾਇਓਲੇਸ਼ਨਸ ਕਰ ਰਿਹਾ ਹਿਊਮਨ ਰਾਈਟਸ ਦੇ, ਸਟਿਲ ਇੱਥੇ ਇਹੀ ਰੌਲਾ ਪਾਇਆ ਹੁੰਦਾ ਜੀ ਅਸੀਂ ਇੱਕੋ ਜਿਹੀਆਂ ਵੈਲਿਊਜ਼ ਵਾਲੇ। With right-wing authoritarianism on the rise across the globe, the United States should stand unequivocally for the protection of universal human rights, in particular the rights of all religious and ethnic minorities. ਕਿ ਵੀ ਇਸ ਵੇਲੇ ਜਿਹੜਾ ਸੱਜੇ ਪੱਖੀ ਅਥੋਰੀਟੇਰੀਅਨਿਜ਼ਮ ਹੈ ਕਿ ਵੀ ਬਿਲਕੁਲ ਇੱਕ ਪਾਸੇ ਤਾਕਤ ਦਾ ਔਰ ਇਹ ਨਾਰਸਿਸਿਜ਼ਮ ਵਾਂਗ ਹੀ ਹੁੰਦਾ ਹੈ, ਉਹ ਸਾਰੇ ਦੁਨੀਆ 'ਚ ਫੈਲ ਰਿਹਾ ਔਰ ਅਮਰੀਕਾ ਨੂੰ ਉਹਨਾਂ ਤਾਕਤਾਂ ਦੇ ਨਾਲ, ਉਹਨਾਂ ਲੋਕਾਂ ਦੇ ਨਾਲ ਖਲੋਣਾ ਚਾਹੀਦਾ ਜਿਹੜੇ ਕਿ ਯੂਨੀਵਰਸ, ਜਿਹੜੇ ਕਿ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਖਾਸ ਤੌਰ ਤੇ ਉਹਨਾਂ ਜਿਹੜੀਆਂ ਮਜ਼ਹਬੀ ਔਰ ਐਥਨਿਕ ਮਾਈਨੋਰਿਟੀਜ਼ ਨੇ ਉਹਨਾਂ ਦਾ। ਔਰ ਮੈਂ ਸਮਝਦਾ ਵੀ ਇਲਹਾਨ ਉਮਰ ਉਸ ਨੇ ਆਪਣੀ ਇਸ ਸਟੇਟਮੈਂਟ ਦੇ ਨਾਲ ਸਮੁੱਚੀ 35 ਮਿਲੀਅਨ ਸਿੱਖ ਨੇਸ਼ਨ ਦੇ ਦਿਲ ਜਿੱਤੇ ਨੇ ਔਰ ਅਸੀਂ ਅਹਿਸਾਨ ਫਰਾਮੋਸ਼ ਨਹੀਂ ਹੈ। ਸਾਨੂੰ ਹਮੇਸ਼ਾ ਹੀ ਯਾਦ ਹੁੰਦਾ ਹੈ ਕਿ ਕਿਸ ਨੇ ਮੁਸੀਬਤ ਦੀ ਘੜੀ ਹਾਂ ਦਾ ਨਾਰਾ ਮਾਰਿਆ। ਸਾਨੂੰ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਵੀ ਯਾਦ ਹੈ ਔਰ ਅੱਜ ਮੈਂ ਸਮਝਦਾ ਵੀ ਇਸ ਪਾਵਰਫੁਲ ਪੋਜੀਸ਼ਨ ਦੇ ਨਾਲ ਇਲਹਾਨ ਉਮਰ ਨੇ ਸਿੱਖ ਕੌਮ ਦੇ ਦਿਲ 'ਚ ਵੀ ਆਪਣੀ ਥਾਂ ਬਣਾਈ ਹੈ ਔਰ ਅਸੀਂ ਹਮੇਸ਼ਾ ਇਸ ਦਲੇਰੀ ਭਰੀ ਔਰ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਕਿ ਜਿਹੜਾ ਲੋੜ ਵੇਲੇ ਕੰਮ ਆਉਂਦਾ ਉਹੀ ਤੁਹਾਡਾ ਇੰਡੀਡ, ਉਹ ਤੁਹਾਡਾ ਦੋਸਤ ਹੈ। ਔਰ ਇਲਹਾਨ ਉਮਰ ਤੁਹਾਨੂੰ ਅੱਲਾਹ ਤਾਲਾ ਮਹਿਫੂਜ਼ ਰੱਖਣ, ਖੁਸ਼ੀਆਂ ਦੇਣ ਔਰ ਤੁਹਾਡੀ ਚੜ੍ਹਦੀ ਕਲਾ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ, ਚਾਹੇ ਉਹ ਫੇਸਬੁੱਕ ਤੇ ਹੋਣ ਚਾਹੇ ਉਹ YouTube ਤੇ ਹੋਣ, ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਅਸੀਂ ਫੇਸਬੁੱਕ ਮੈਸੇਜ ਤੇ ਜਾਂਦੇ। ਅੱਛਾ। ਸੁਰਜੀਤ ਸਿੰਘ ਬਾਜਵਾ ਲਿਖਦੇ ਨੇ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਆਈ ਥੈਂਕ ਯੂ, ਗੁੱਡ ਜੌਬ, ਓਨਲੀ ਹੱਲ ਆਜ਼ਾਦ ਪੰਜਾਬ ਖਾਲਿਸਤਾਨ। ਬਹੁਤ ਬਹੁਤ ਸ਼ੁਕਰੀਆ ਬਾਜਵਾ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਅਲਟੀਮੇਟਲੀ 100 ਹੱਥ ਰੱਸਾ ਸਿਰੇ ਤੇ ਗੰਢ, ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਮਹਿੰਦਰਪਾਲ ਸਿੰਘ ਲਿਖਦੇ ਨੇ, ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਮਹਿੰਦਰਪਾਲ ਸਿੰਘ ਜੀ। ਔਰ ਖਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020 ਜ਼ਿੰਦਾਬਾਦ ਕਿਹਾ। ਜਗਦੀਪ ਸਿੰਘ ਸੰਧੂ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਦਵਿੰਦਰ ਸੰਧੂ ਵੀ, ਮੁਹੰਮਦ ਜਾਵੇਦ, ਉਹਨਾਂ ਨੇ ਤੁਹਾਨੂੰ ਮੈਨੂੰ ਅਸਲਾਮ ਅਲੈਕਮ ਕਿਹਾ ਜੀ। ਔਰ ਬਲਬੀਰ ਸਿੰਘ ਮੀਰਾਂਕੋਟ, ਇਹ ਇਤਿਹਾਸਕ ਪਿੰਡ ਹੈ। ਜਦੋਂ ਅਸੀਂ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੀ ਗੱਲ ਕਰਦੇ ਹਾਂ, ਸੋ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਪਿੰਡ ਦੇ ਸੀ, ਮਤਾਬ ਸਿੰਘ ਮੀਰਾਂਕੋਟ ਦੇ ਸੀ। ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਫਤਿਹ ਬੁਲਾਈ ਹੈ। ਰਣਜੀਤ ਸਿੰਘ ਚਾਰ ਲਿਖਦੇ ਨੇ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਹੁਣ ਟਾਈਮ ਹੈ ਚੀਨ ਨਾਲ ਗੱਲ ਕੀਤੀ ਜਾਏ ਕਿ ਉਹਨਾਂ ਤੋਂ ਸਾਈਚਿਨ ਵਾਲਾ ਏਰੀਆ ਲਿਆ ਜਾਏ, ਲੀਜ਼ ਜਾਂ ਬਾਏ ਕੀਤਾ ਜਾਏ। ਚੀਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਸਰਕਾਰੇ ਖਾਲਸਾ ਦਾ ਹੈ, ਇੰਟਰਨੈਸ਼ਨਲ ਪਹੁੰਚ ਬਣਾਈ ਜਾਏ, ਮਿਲਟਰੀ ਬੇਸ ਬਣਾਇਆ ਜਾਏ। ਹੁਣ ਤਾਂ ਜਨਰਲ ਵੀ ਕੌਮ ਕੋਲ ਹੈ, ਗੱਲ ਕਰਨ 'ਚ ਕੀ ਹਰਜ਼ ਹੈ, ਜ਼ਰੂਰ ਆਪਣੀ ਰਾਏ ਦੱਸਣਾ ਜੀ। ਚਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਤੇ ਦੀ ਗੱਲ ਕੀਤੀ ਹੈ, ਕਿਉਂਕਿ ਇਹ ਹਿਸਟੋਰੀਕਲੀ ਵੀ ਗਾਂਧੀ ਦੇ ਪੋਤੇ ਨੇ ਵੀ ਜਿਹੜੀ ਕਿਤਾਬ ਲਿਖੀ, ਉਹਨੇ ਇਹ ਮੈਂਸ਼ਨ ਕੀਤਾ ਸੀ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਫੋਰਨ ਮਿਨਿਸਟਰ ਸੀ ਔਰ ਡੈਲੀਗੇਸ਼ਨ ਚੀਨ ਨਾਲ ਸੰਬੰਧ ਖੋਲ੍ਹੇ, ਸ਼ਾਇਦ ਮੋਰਾਰਜੀ ਦੇਸਾਈ ਸੀ ਪ੍ਰਾਈਮ ਮਿਨਿਸਟਰ, ਔਰ ਉਹਨਾਂ ਨੇ ਕਿਹਾ ਜੀ ਲੱਦਾਖ ਦਾ ਔਰ ਦੂਸਰਾ ਬਾਰਡਰ ਦੀ ਗੱਲ ਕਰੀਏ, ਔਰ ਕਿਹਾ ਜਾਂਦਾ ਹੈ ਕਿ ਚੀਨ ਨੇ ਨਕਸ਼ਾ ਕੱਢ ਰਿਹਾ ਹੈ। ਉਹਨਾਂ ਨੇ ਕਿਹਾ ਜੀ ਤੁਹਾਡੇ ਨਾਲ ਤਾਂ ਗੱਲ ਹੋ ਨਹੀਂ ਸਕਦੀ, ਕਿਉਂਕਿ ਇਹ ਇਲਾਕਾ ਤਾਂ ਜਿਹੜਾ 1842 ਦੀ ਸੰਧੀ ਦੇ ਤਹਿਤ ਸਰਕਾਰੇ ਖਾਲਸਾ ਦਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਹੋਰ ਵੀ ਬਹੁਤ ਸਾਰੇ ਫੈਕਟਰ ਨੇ, ਪਰ ਕੁਝ ਚੀਜ਼ਾਂ ਅਸੀਂ ਪਬਲਿਕ ਪਲੇਟਫਾਰਮ ਤੋਂ ਡਿਸਕਸ ਨਹੀਂ ਕਰ ਸਕਦੇ। ਸਾਨੂੰ ਇਸ ਵੇਲੇ ਦੁਨੀਆ ਦੇ ਕਿਸੇ ਵੀ ਮੁਲਕ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਜਿਹਦੇ 'ਚੋਂ ਸਾਡੀ ਆਜ਼ਾਦੀ ਨਿਕਲਦੀ ਹੈ, ਉਸ ਨੂੰ ਖੋਲ੍ਹਣ 'ਚ ਬਿਲਕੁਲ ਕੋਈ ਹਿਚਕਿਚਾਹਟ ਨਹੀਂ ਹੈ, ਔਰ ਅਸੀਂ ਫੋਲੋ ਕਰਾਂਗੇ ਜੋ ਸਾਡੇ ਕੌਮੀ ਹੱਕ ਦੇ ਲਈ ਹੈ। ਸੋਹਣ ਸਿੰਘ ਮਾਇਲ, ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਅਰਜ਼ ਕੀਤੀ ਹੈ। ਅਰਜਨ ਸਿੰਘ ਫਤਿਹ। ਜਸਬੀਰ ਸਿੰਘ ਲਿਖਦੇ ਨੇ, ਇੰਡੀਅਨ ਡੀਪ ਸਟੇਟ ਬੈਕਫੁੱਟ, ਨਾਓ ਰੈਫਰੈਂਡਮ ਖਾਲਿਸਤਾਨ ਇਜ਼ ਡੈਮੋਕ੍ਰੈਟਿਕ ਸਮਾਰਟ ਪ੍ਰੋਸੈਸ। ਬਿਲਕੁਲ ਤੁਸੀਂ ਠੀਕ ਫਰਮਾਉਂਦੇ ਹੋ। ਔਰ ਇਸ ਦੇ ਨਾਲ ਨਾਲ ਜਗਤਾਰ ਸਿੰਘ ਜੌਲ, ਉਹਨਾਂ ਨੇ ਇਹ ਕਿਹਾ ਕਿ ਜੀ ਸ਼ੁਰੂ ਤੋਂ ਹੀ ਮਕਸਦ ਖਾਲਿਸਤਾਨ ਰੈਫਰੈਂਡਮ ਰੋਕਣਾ ਹੈ ਤੇ ਸਰਬੱਤ ਖਾਲਸਾ ਕਿਤੇ ਰੈਫਰੈਂਡਮ ਤੋਂ ਜ਼ਿਆਦਾ ਸਕਸੈਸ ਤੇ ਨਹੀਂ ਹੋ ਚੱਲਿਆ। ਇਹ ਰੈਫਰੈਂਡਮ ਹੈ ਇੰਡੀਆ ਨੂੰ ਬੈਕਫੁੱਟ ਤੇ ਲੈ ਸਕਦਾ। ਤੁਸੀਂ ਠੀਕ ਜੌਲ ਸਾਹਿਬ ਫਰਮਾਉਂਦੇ ਹੋ, ਪਰ ਉੱਥੇ ਜਿਹੜੀਆਂ ਬਾਕੀ ਲੋਕਲ ਇਸ ਵੇਲੇ ਵੀ ਕੁਝ ਚੱਲ ਰਿਹਾ, ਉਹਦੇ ਲਈ ਕੋਈ ਨਾ ਕੋਈ ਐਕਟੀਵਿਟੀ ਲਈ ਕੋਈ ਪਲੇਟਫਾਰਮ ਲੋਕਾਂ ਨੂੰ ਚਾਹੀਦਾ ਹੈ। ਕਿਉਂਕਿ ਜਿਵੇਂ ਪਹਿਲੇ 3-4 ਦਿਨ ਇੱਕ ਦਹਿਸ਼ਤ ਰਹੀ ਜਦੋਂ ਇਹ ਹੋਇਆ ਕਿ ਜੀ ਅਕਾਲ ਤਖਤ ਤੇ ਇਕੱਠ ਹੋ ਰਿਹਾ, ਭਾਵੇਂ ਉਹਨਾਂ ਨੇ ਉਹਨੂੰ ਕਰਟੇਲ ਕਰਨ ਦੀ ਕੋਸ਼ਿਸ਼ ਕੀਤੀ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਪਹੁੰਚ ਗਈਆਂ, ਔਰ ਨਤੀਜੇ ਦੇ ਤੌਰ ਤੇ ਜਿਹੜਾ ਹੈ ਉਹਨਾਂ ਨੂੰ ਕੁਛ ਨਾ ਕੁਛ ਐਕਸ਼ਨ ਲੈਣਾ ਪਿਆ। ਸੋ ਮੈਂ ਸਮਝਦਾ ਵੀ ਸਾਨੂੰ ਆਪਣੇ ਨਿਸ਼ਾਨੇ ਦੇ ਉੱਤੇ ਫੋਕਸ ਰੱਖਣਾ ਚਾਹੀਦਾ, ਪਰ ਉੱਥੇ ਲੋਕਾਂ ਦੀਆਂ ਕੁਝ ਜਿਹੜੀਆਂ
ਅਦਰਵਾਈਜ਼ ਪ੍ਰੋਬਲਮਸ ਨੇ ਉਹਨਾਂ ਦੇ ਲਈ ਜੇ ਕੋਈ ਪਲੇਟਫਾਰਮ ਉਹਨਾਂ ਨੂੰ ਮਿਲਦਾ ਘੱਟੋ ਘੱਟ ਚਰਨਿੰਗ ਤਾਂ ਹੁੰਦੀ ਆ ਉਸ ਸਾਰੇ ਦੀ, ਉਹ ਸਾਨੂੰ ਵੀ ਸਪੋਰਟ ਕਰਨਾ ਚਾਹੀਦਾ। ਤੁਸੀਂ YouTube ਪੜੋਗੇ? ਹਾਂਜੀ, ਸਰਕਾਰੀ ਖਾਲਸਾ ਤੋਂ ਆਈਡੀ ਤੋਂ ਸਾਨੂੰ ਕਹਿੰਦੇ ਫਤਿਹ ਬੁਲਾਉਂਦੇ ਨੇ, ਔਰ ਮਹਿੰਦਰ ਗਿੱਲ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਔਰ ਗੁਰਵਿੰਦਰ ਬਲ ਲਿਖਦੇ ਨੇ ਕਿ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੀ ਨਾਲ ਕੁਝ ਹੋ ਰਿਹਾ, ਉਹਨਾਂ ਦੀ ਵੀਡੀਓ ਦੀ ਲੋਕੇਸ਼ਨ 1 ਮਿੰਟ ਚ ਪਤਾ ਲੱਗੀ ਹੈ ਕਿ ਭਾਈ ਗਵਰਨਮੈਂਟ ਕੋਲ ਹੀ ਨੇ। ਸੋ ਮਹਿੰਦਰ ਗਿੱਲ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਵਿੰਦਰ ਬੱਲੀ ਲਿਖਦੇ ਨੇ ਵਾਹਿਗੁਰੂ ਜੀ, ਔਰ ਸਿੰਘ ਗਰਚਾ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਕੁਲਦੀਪ ਕੌਰ ਖਾਲਸਾ ਜ਼ਿੰਦਾਬਾਦ। ਐਂਡ ਰਵਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਲਿਖਦੇ ਨੇ ਕਿ ਡਾਕਟਰ ਸਾਹਿਬ ਅਤੇ ਬੀਬਾ ਨੀਲਮ ਕੌਰ ਜੀ ਤੁਹਾਡੇ ਸਾਰੇ ਹੀ ਪ੍ਰੋਗਰਾਮ ਬੜੀ ਜਾਣਕਾਰੀ ਭਰਪੂਰ ਹੁੰਦੇ ਨੇ, ਥੈਂਕਸ। ਬਹੁਤ ਬਹੁਤ ਔਰ ਸ਼ੁਕਰੀਆ। ਗੁਰਨੇਕ ਸਿੰਘ ਜੀ ਲਿਖੇ ਨੇ ਸਿੱਖੋ ਅਤੇ ਪੰਜਾਬੀਓ ਆਜ਼ਾਦੀ ਲਵੋ, ਆਜ਼ਾਦੀ ਨਹੀਂ ਤਾਂ 84 ਬਾਰ-ਬਾਰ ਵਰਤਾਣਗੇ, ਖਾਲਸਾ ਜ਼ਿੰਦਾਬਾਦ। ਸੋ ਮਨਜੀਤ ਸਿੰਘ ਲਿਖਦੇ ਨੇ ਕਿ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਮਨੂਵਾਦੀ ਸੋਚ ਘੱਟ ਗਿਣਤੀਆਂ ਨਾਲ ਕਰਦੀ ਰਹੀ ਹੈ। ਸੋ ਕੇ ਲਿਖਦੇ ਨੇ ਕਿ the Indian channel should host panel discussion on how their Hindus are throwing stones on masjid while doing their religious jalus। ਤੁਸੀਂ ਜਿੱਦਾਂ ਡਿਸਕਸ ਕੀਤਾ ਦੱਸਿਆ ਵੀ ਹੈ। ਜਸਵੀਰ ਬਰਵਾੜ ਲਿਖਦੇ ਨੇ ਕਿ ਖਾਲਸਾਨ 6 for justice, ਗੁਰਪਤਵੰਤ ਸਿੰਘ ਪੰਨੂ ਖਾਲਸਾਨ ਜ਼ਿੰਦਾਬਾਦ, ਖਾਲਸਾਨ ਹਲ ਹਲ ਖਾਲਿਸਤਾਨ। ਸੋ ਇਸੇ ਤਰ੍ਹਾਂ ਦਾ ਸਟਾਰ ਸਾਨੂੰ ਲਿਖਦੇ ਨੇ ਅੱਜ ਇਹ ਨੌਬਤ ਨਾ ਆਉਂਦੀ, ਅਸੀਂ 4 ਸਪੇਰੇ ਤੋਂ ਮਾਰ ਖਾ ਰਹੇ ਹਾਂ ਔਰ ਵਾਹਿਗੁਰੂ ਹੀ ਮਾਰਗਦਰਸ਼ਨ ਕਰਨ। ਸੋ ਉਹਨਾਂ ਨੇ ਲਿਖਿਆ ਕਿ ਮਾੜੀ ਕਿਸਮਤ ਨੂੰ 1947 ਵੇਲੇ ਉਦੋਂ ਹੀ ਵੱਖਰਾ ਰਾਜ ਲੈ ਲੈਂਦੇ। ਸੋ ਇਹਨਾਂ ਸਾਰੇ ਪੁਲਿਸ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਕਹਿੰਦੇ ਨੇ ਸਟਾਰ। ਸੋ ਇੰਡੀਆ ਵਾਲੇ ਨਹੀਂ ਮੰਨਦੇ ਰੈਫਰੈਂਡਮ ਨੂੰ, ਇਹਨਾਂ ਨੇ 10 ਸਟਾਰ ਆਈਡੀ ਤੋਂ ਸਾਨੂੰ ਲਿਖਿਆ। ਸੋ ਇਸੇ ਤਰ੍ਹਾਂ ਦਾ ਫਿਰ ਉਹਨਾਂ ਲਿਖਿਆ ਕਿ ਸਹੀ ਕਿਹਾ ਤੁਸੀਂ, ਪੁਲਿਸ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਨਹੀਂ ਹੁੰਦੀ, ਲੋਕਾਂ ਦੇ ਕਹਿਰ ਢਾਉਣ ਵਾਲੀ ਹੈ। ਸੋ ਕਮਲਜੀਤ ਸਿੰਘ ਲਿਖਦੇ ਨੇ ਇੱਕ ਬੰਦਾ ਦੱਸ ਰਿਹਾ ਹੈ ਕਿ ਇੱਕ ਜਾਣੂ ਪੁਲਿਸ ਵਾਲੇ ਨੇ ਦੱਸਿਆ ਕਿ ਇਹ ਗਰੁੱਪ 20-25 ਬੰਦਿਆਂ ਦਾ ਅਲੱਗ ਹੀ ਸੀ ਜੋ ਕਿ ਜੀ ਤੱਕ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਸੀ। ਇਸ ਤੋਂ ਸਮਝ ਸਕਦੇ ਹਾਂ ਕਿ ਇਹ ਵਰਦੀ ਵਿੱਚ ਕੌਣ ਸਨ। ਸੋ ਇਸੇ ਤਰ੍ਹਾਂ ਸਾਡੇ ਕੋਲ ਮਜੀਦ ਸੁਰਤੀਆ ਲਿਖਦੇ ਆ ਅਸੀਂ ਜਿੱਤਾਂਗੇ ਜ਼ਰੂਰ ਜੰਗ ਆਰ ਪਾਰ ਦੀ, ਖਾਲਸਾ ਜ਼ਿੰਦਾਬਾਦ। ਸੋ ਫਿਰ ਸਾਡੇ ਕੋਲ ਮੈਸੇਜ ਹੈ ਕਿ ਕਮਲਜੀਤ ਸਿੰਘ ਕਹਿੰਦੇ ਨੇ ਕਿ ਕੁਝ ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਹਨ। ਲੱਖੇ ਸਦਾਨੀ ਦੀ ਵੀਡੀਓ ਆਈ ਹੈ ਜਿਸ ਵਿੱਚ ਲੋਕ ਮੱਖੂ ਧਰਨੇ ਬਾਰੇ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਲੋਕਾਂ ਦੀਆਂ ਗੱਡੀਆਂ ਭੰਨੀਆਂ, ਜਿਹੜੇ ਗੇਅਰ ਬਾਕਸ ਤੱਕ ਵੀ ਪੱਟ ਦਿੱਤੇ ਗਏ, ਸੀਟਾਂ ਪਾੜੀਆਂ, ਮੋਟਰਸਾਈਕਲਾਂ ਦੀਆਂ ਟੈਂਕੀਆਂ ਜੀ। ਸੋ ਇਹੀ ਕੰਮ ਇਹਨਾਂ ਨੇ ਹਰੀਕੇ ਵੀ ਕੀਤਾ ਬਿਲਕੁਲ, ਔਰ ਇਹੀ ਮਖੂ ਵੀ ਕੀਤਾ ਜੀ। ਔਰ 66 ਦੇ ਕਰੀਬ ਜਿਹੜੇ ਨੇ ਉਹਨਾਂ ਦੇ ਉੱਤੇ 6 ਸੰਗੀਨ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜੀ। ਜ਼ਬੇਜ਼ ਜਾਕੂਬ ਵੀ ਆਏ ਨੇ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਆਪਸ ਵਿੱਚ ਚੈਟ ਵੀ ਕਰ ਰਹੇ ਨੇ। ਸੋ ਉਹਨਾਂ ਲਿਖਿਆ कि अब भी वक्त है कश्मीर और खालिस्तान की आज़ादी के लिए दोनों को मिलकर इंडिया को कश्मीर और खालिस्तान से निकलना होगा। आई नो यू बोथ कैन डू इट। हिम्मत करें, इंसान तो क्या काम है नहीं कर सकता। सो नाइस मोहम्मद जी मीर मफा, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਆਪਸ ਵਿੱਚ ਚੈਟਿੰਗ ਇਹਨਾਂ ਨੇ ਕੀਤੀ ਹੈ। ਸੋ ਨਾइस। और ਦੇਖਦੀ ਹਾਂ ਹੋਰ ਕਿਹੜੇ ਮੈਸੇਜ ਜੀ। ਹਾਂਜੀ, ਮੈਂ ਕੁਝ ਜਿਹੜੀਆਂ ਈਮੇਲਸ ਵੀ ਸਾਨੂੰ ਆਈਆਂ ਨੇ ਪਿਛਲੇ 2 ਦਿਨ ਚ, ਔਰ ਅਸੀਂ ਇਹ ਜ਼ਿਕਰ ਵੀ ਕੀਤਾ ਸੀ ਵੌਇਸ ਆਫ ਨਨਕਾਣਾ ਸਾਹਿਬ ਦੇ ਥੱਲੇ ਜਿਹੜੇ ਮਿਸਟਰ ਆਬਿਦ ਨੇ ਉਹਨਾਂ ਨੇ ਸਾਨੂੰ ਲਿਖਿਆ ਕਿ ਡੀਅਰ ਸਰ, ਵੀ ਆਰ ਸਿਟੀਜ਼ਨਸ ਆਫ ਨਨਕਾਣਾ ਸਾਹਿਬ, please discuss my city's difficulties. 1, our sewage system blocked, so all city like a gutter. 2, Baba Guru Nanak University construction becomes slow. ਆਬਿਦ ਸਾਹਿਬ, ਤੁਹਾਡਾ ਮੈਸੇਜ ਜਿੱਦਣ ਤੁਸੀਂ ਭੇਜਿਆ ਸੀ, ਮੈਂ ਜਿਹੜੀਆਂ ਰੈਲੇਵੈਂਟ ਅਥਾਰਟੀਜ਼ ਨੇ ਉੱਥੇ ਵੀ ਔਰ ਬਾਹਰ ਵੀ ਉਹਨਾਂ ਤੱਕ ਪਹੁੰਚਾ ਦਿੱਤਾ ਸੀ। ਸਾਡਾ ਵੀ ਲਿਮਟਿਡ ਇਨਫਲੂਐਂਸ ਹੈ ਇਸ ਵੇਲੇ। ਮੰਦੇ ਭਾਗਾਂ ਨੂੰ ਸਾਰੀ ਡਿਬੇਟ ਜਿਹੜੀ ਹੈ ਉਹ ਇੰਟਰਨਲ ਬਣੀ ਹੋਈ ਹੈ, ਕੋਈ ਕਿਸੇ ਨੂੰ ਜਵਾਬਦੇਹ ਨਹੀਂ ਹੈ। ਈਵਨ ਸੁਪਰੀਮ ਕੋਰਟ ਦੇ ਜੱਜਿਸ ਦਾ ਮਾਮਲਾ ਵੀ, ਸਾਰੀ ਜਿਹੜੀ એનર્ਜੀ ਹੈ ਉਧਰ ਲੱਗੀ ਹੋਈ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਯੂਨੀਵਰਸਿਟੀ ਦਾ ਕੰਮ ਵੀ ਰੁਕਿਆ ਹੋਇਆ ਹੈ। ਔਰ ਇਹ ਜਿਹੜੀ ਗੰਦਗੀ ਹੈ ਨਨਕਾਣਾ ਸਾਹਿਬ 'ਚ, ਔਰ ਉਹਦੇ 'ਚ ਉਹਨਾਂ ਨੇ ਅੱਜ ਵੀ ਆਬਿਦ ਸਾਹਿਬ ਨੇ ਇੱਕ ਹੋਰ ਆਲਮੋਸਟ ਕੰਸਰਨ ਇਹ ਹੈ, where is wisdom of making the places of worship beautiful while not paying attention to the way to reach the places of worship? ਕਿ ਵੀ ਜੇ ਤੁਸੀਂ ਪਹੁੰਚ ਨਹੀਂ ਸਕਣਾ, ਗਟਰ ਹੈ, ਰਾਜ ਗੰਦੀਆਂ ਨਾਲੀਆਂ ਨੇ,
ਇਹ ਤਾਂ ਇਨਸਲਟ ਹੈ ਔਰ ਇਹਦੇ ਚ emphasize the administration of Nankana Sahib to ensure the cleanliness of the roads and make Nankana Sahib beautiful. ਤੁਸੀਂ ਬਿਲਕੁਲ ਠੀਕ ਫਰਮਾਇਆ ਔਰ ਆਬਦ ਸਾਹਿਬ ਮੈਂ ਸ਼ੁਕਰੀਆ ਅਦਾ ਕਰਦਾ ਹਾਂ ਤੁਹਾਡੇ ਕੰਸਰਨ ਦਾ ਵੀ ਔਰ ਅਸੀਂ ਜਿਹੜਾ ਇਸ ਨੂੰ ਜਿੱਥੇ ਜਿੰਨੀ ਕੁ ਸਾਡੀ ਪਹੁੰਚ ਹੈ ਉਸ ਤੱਕ ਅਸੀਂ ਕੋਸ਼ਿਸ਼ ਕੀਤੀ ਹੈ ਆਲਰੇਡੀ ਜਦੋਂ ਤੁਸੀਂ ਪਹਿਲੀ ਵਾਰ ਲਿਖਿਆ ਅਸੀਂ ਕਨਵੇ ਕਰ ਦਿੱਤਾ ਸੀ ਇਸੇ ਤਰ੍ਹਾਂ ਸਾਡੇ ਵੀਰ ਗੁਰਦੀਪ ਸਿੰਘ ਉਹਨਾਂ ਦੀ ਈਮੇਲ ਹੁਣੇ ਹੀ ਆਈ ਹੈ ਉਹਨਾਂ ਨੇ ਕਿਹਾ ਵੀ TV 84 ਦੀ ਸਮੁੱਚੀ ਟੀਮ ਗੁਰਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਫਿਰ ਉਹਨਾਂ ਨੇ ਮੈਨੂੰ ਐਡਰੈਸ ਕਰਦਿਆਂ ਕਿਹਾ ਜਦੋਂ ਅਸੀਂ ਸ਼ਬਦ ਹਿੰਦੂਵਾਦੀ ਜਾਂ ਹੋਰ ਸਪੈਸੀਫਿਕ ਹੋ ਕੇ ਅਪਰ ਕਾਸਟ ਹਿੰਦੂ ਸ਼ਬਦ ਵਰਤਦੇ ਹਾਂ ਤਾਂ ਕਿ ਸਾਡੇ ਹਿੰਦੂ ਭਰਾ ਇਸ ਨੂੰ ਗਲਤ ਭਾਵਨਾ 'ਚ ਨਾ ਲੈਣ ਤਾਂ ਵੀ ਇਸ ਸ਼ਬਦ ਦੀ ਪੂਰੀ ਭਾਵਨਾ ਟ੍ਰਾਂਸੈਂਡ ਨਹੀਂ ਹੁੰਦੀ ਖਾਸ ਕਰਕੇ ਨੌਜਵਾਨ ਉਮਰ ਦੇ ਹਿੰਦੂਆਂ ਲਈ ਈਵਨ ਕਿ ਲਿਬਰਲ ਕਿਸਮ ਦੇ ਸਿੱਖ ਵੀ ਇਸ ਦੇ ਅਸਲ ਮਤਲਬ ਨੂੰ ਸਮਝ ਤੋਂ ਅਸਮਰਥ ਰਹਿੰਦੇ ਹਨ ਪਰ ਅੱਜ ਕੱਲ੍ਹ ਜੋ ਕਿਸਾਨ ਮੋਰਚੇ ਤੋਂ ਬਾਅਦ ਪੰਜਾਬ ਪੱਖੀ ਜਾਂ ਦਿੱਲੀ ਪੱਖੀ ਨੈਰੇਟਿਵ ਚੱਲਿਆ ਸ਼ਾਇਦ ਉਹ ਇਸ ਪੱਖ ਲਈ ਵੀ ਸਾਰਥਕ ਹੋ ਸਕਦਾ ਹੈ ਹਰ ਗੱਲਬਾਤ ਦੇ ਸ਼ਬਦ ਵਰਤਿਆ ਜਾਏ ਜੋ ਦਿੱਲੀ ਪੱਖੀ ਹਿੰਦੂ ਹਨ ਇਸੇ ਤਰ੍ਹਾਂ ਹੀ ਸਾਡੇ ਜੋ ਪੰਜਾਬ ਪੱਖੀ ਹਿੰਦੂ ਵੀਰ ਹਨ ਮੈਨੂੰ ਭਾਂਪਦਾ ਹੈ ਕਿ ਪੰਜਾਬ ਪੱਖੀ ਹਿੰਦੂਆਂ ਨੂੰ ਪੰਜਾਬ ਪੱਖੀ ਹੋਣ ਦਾ ਸੈਲਫ ਪ੍ਰਾਈਡ ਵੀ ਦੇਵੇਗਾ ਤੇ ਫਿਰ ਇਹੋ ਜਿਹੇ ਸੈਲਫ ਪ੍ਰਾਈਡ ਚੋਂ ਹੀ ਪੰਜਾਬ ਪੱਖੀ ਹਿੰਦੂ ਦਿੱਲੀ ਪੱਖੀ ਹਿੰਦੂਆਂ ਨੂੰ ਕਾਰਨਰ ਕਰਨ 'ਚ ਮਦਦ ਵੀ ਕਰੇਗਾ ਤੇ ਹਿੰਦੂਆਂ ਨੂੰ ਇਸ ਗੱਲ ਨਾਲ ਯਕੀਨ ਵੀ ਹੋਵੇਗਾ ਕਿ ਸਿੱਖ ਸਾਡੇ ਹਿੰਦੂ ਹੋਣ ਨੂੰ ਬਾਖੂਬੀ ਐਕਨੋਲੇਜ ਕਰਦੇ ਹਨ ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਖੁਦ ਵੀ ਟਰਮ ਇੰਡੀਅਨ ਡਾਇਸਪੋਰਾ ਨੂੰ ਤੋੜ ਕੇ ਸ਼ਬਦ ਸਿੱਖ ਡਾਇਸਪੋਰਾ ਜਿਹੜਾ ਉਹ ਚਲਾਇਆ ਹੈ ਸਿੱਖ ਖੁਦ ਨੇਸ਼ਨ ਹੋਣ ਦਾ ਸਿੱਖਾਂ ਦੇ ਖੁਦ ਨੇਸ਼ਨ ਹੋਣ ਦਾ ਮਾਣ ਪ੍ਰਫੁੱਲਤ ਕੀਤਾ ਹੈ ਵੀਰ ਗੁਰਦੀਪ ਸਿੰਘ ਜੀ ਪਹਿਲਾਂ ਤਾਂ ਸ਼ੁਕਰੀਆ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਇਹੀ ਨਹੀਂ ਵੀ ਇੰਡੀਅਨ ਡਾਇਸਪੋਰਾ ਈਵਨ ਜਿਹੜੇ ਅਦਰ ਵੀ ਟਰਮ ਲਿਖਦੇ ਸੀ ਓਵਰਸੀਜ਼ ਸਿੱਖਸ ਜਾਂ ਸਿੱਖਸ ਐਬਰੋਡ ਲੇਕਿਨ ਅਸੀਂ 91 92 ਚ ਸਿੱਖ ਡਾਇਸਪੋਰਾ ਹਾਲਾਂ ਉਦੋਂ ਸਿਰਫ ਇੱਕ ਜੂਇਸ਼ ਕਮਿਊਨਿਟੀ ਸੀ ਜਿਹੜੀ ਆਪਣੇ ਆਪ ਨੂੰ ਡਾਇਸਪੋਰਾ ਕਹਿੰਦੀ ਸੀ ਔਰ ਮੈਨੂੰ ਇਸ ਦੇ ਲਫ਼ਜ਼ ਦੀ ਨੁਆਂਸ ਦਾ ਵੀ ਅਹਿਸਾਸ ਸੀ ਔਰ ਅਸੀਂ ਇਸ ਪਾਰਟ ਨੂੰ ਬਦਲਿਆ ਔਰ ਅੱਜ ਸਿੱਖ ਡਾਇਸਪੋਰਾ ਹੀ ਕਿਹਾ ਜਾਂਦਾ ਫਿਰ ਇੱਥੇ ਉਸ ਜ਼ਮਾਨੇ 'ਚ ਟਰਮ ਇੰਡੋ ਕੈਨੇਡੀਅਨ ਸਿੱਖ ਜਾਂ ਇੰਡੋ ਅਮਰੀਕਨ ਸਿੱਖ ਸੋ ਅਸੀਂ ਇਸ ਟਰਮੀਨੋਲੋਜੀ ਨੂੰ ਵੀ 90ਵਿਆਂ 'ਚ ਕਿਹਾ ਕਿ ਸਿੱਖ ਕੈਨੇਡੀਅਨ ਸਿੱਖ ਅਮਰੀਕਨਸ ਵੀ ਐਜ਼ ਸਿੱਖ ਅਮਰੀਕਨਸ ਵੀ ਉਹ ਵੀ ਟੁੱਟ ਗਿਆ ਹੈ ਹਾਲਾਂ ਨਾ ਵੀ ਇੰਡੋ ਕੈਨੇਡੀਅਨ ਅਖਬਾਰ ਵੀ ਸਾਰੇ ਕਹਿੰਦੇ ਆਪਣੇ ਆਪ ਨੂੰ ਜੀ ਇੰਡੋ ਕੈਨੇਡੀਅਨ ਮੈਂ ਕਿਹਾ ਇਹ ਇੰਡੀਆ ਤੋਂ ਤਾਂ ਖਹਿੜਾ ਛਡਾਓ ਹੁਣ ਵੀ ਜਿਹੜੇ ਲੋਕ ਕੋਈ ਜਾਣਦੇ ਵੀ ਨਹੀਂ ਕਹਿਣਗੇ ਜੀ ਅਸੀਂ ਜਰਾ ਇੰਡੀਆ ਮੈਂ ਕਿਹਾ ਘੱਟੋ ਘੱਟ ਪੰਜਾਬ ਹੀ ਕਿਹਾ ਕਰੋ ਦੇਸ਼ ਕਿਹਾ ਕਰੋ ਦੇਸ਼ ਚੱਲੇ ਔਰ ਇਹੀ ਨਹੀਂ ਮੈਂ ਕਿਹਾ ਇਹ ਜਿਨ੍ਹਾਂ ਨੂੰ ਅਜੇ ਵੀ NRI ਜਿਨ੍ਹਾਂ ਦੇ ਮੂੰਹ ਚੋਂ ਨਿਕਲਦਾ ਤੁਸੀਂ NRP ਕਹਿ ਲਓ ਜੇ ਤੁਹਾਨੂੰ ਅਜੇ ਸ਼ਰਮ ਆਉਂਦੀ ਹੈ ਆਪਣਾ ਡਾਇਸਪੋਰਾ ਕਹਿੰਦੇ ਆ ਨਾਨ ਰੈਜ਼ੀਡੈਂਟ ਪੰਜਾਬੀਜ਼ ਉਹਨੂੰ ਮੰਨ ਕੇ ਤੁਰੋ ਹੁਣ ਗੱਲ ਜਿਹੜੀ ਇਹਨਾਂ ਨੇ ਹਿੰਦੂਤਵਾ ਦੇ ਹਵਾਲੇ ਨਾਲ ਕੀਤੀ ਦੇਖੋ ਇਹ ਸਗੋਂ ਜੇ ਅਸੀਂ ਹਿੰਦੂ ਲਫ਼ਜ਼ ਵਰਤਾਂਗੇ ਕਿਸੇ ਵੀ ਤਰ੍ਹਾਂ ਕਿ ਪੰਜਾਬੀ ਹਿੰਦੂ ਜਾਂ ਪੰਜਾਬ ਪੱਖੀ ਹਿੰਦੂ ਜਾਂ ਦੂਜਾ ਇਹ ਵੀ ਇਵੇਂ ਲੱਗੇਗਾ ਕਿ ਜਿਵੇਂ ਅਸੀਂ ਕਿਸੇ ਧਰਮ ਦੇ ਨੂੰ ਜਿਹੜਾ ਉਹ ਡਿਵਾਈਡ ਵੀ ਕਰ ਰਹੇ ਆ ਔਰ ਧਰਮ ਸੰਬੋਧਿਤ ਵਰਡ ਹੈ ਲਫ਼ਜ਼ ਮੈਂ ਪਹਿਲੇ ਪੀਰੀਅਡ ਤੋਂ ਜ਼ਿਆਦਾ ਜਦੋਂ ਤੱਕ ਇਹਨਾਂ ਕੋਲ 2014 ਚ ਪਾਵਰ ਨਹੀਂ ਸੀ ਆਈ ਬ੍ਰਾਹਮਣਵਾਦ ਕਿਉਂਕਿ ਹਿੰਦੂ ਲਫ਼ਜ਼ ਦਾ ਹੈ ਨਹੀਂ ਨਾ ਵੇਦਾਂ ਚ ਹੈ ਨਾ ਸ਼ਾਸਤਰਾਂ ਚ ਹੈ ਨਾ ਸਿਮਰਤੀਆਂ ਚ ਹੈ ਨਾ ਪੁਰਾਣਾਂ ਚ ਹੈ ਜਿਹੜਾ ਲਫ਼ਜ਼ ਵੀ ਹੈ ਉਹ ਔਰ ਜ਼ਾਤ ਪਾਤ ਵਰਣ ਆਸ਼ਰਮ ਦੇ ਵੀ ਉੱਤੇ ਡੰਡੇ ਤੇ ਬ੍ਰਾਹਮਣਵਾਦੀ ਸੀ ਹੁਣ ਕਿਉਂਕਿ ਜਦੋਂ ਅਸੀਂ ਬ੍ਰਾਹਮਣਵਾਦ ਉਹ ਵੀ ਆਈਡੀਓਲੋਜੀ ਨਾਟ ਅਗੇਂਸਟ ਐਨੀ ਪੀਪਲ ਇਵੇਂ ਹੀ ਜਿਵੇਂ ਫਾਸ਼ਿਜ਼ਮ ਔਰ ਨਾਜ਼ੀਜ਼ਮ ਕਮਿਊਨਿਜ਼ਮ ਹੈ ਲੇਕਿਨ ਈਵਨ ਸਿੱਖਾਂ ਦਾ ਵੀ ਇੱਕ ਤਬਕਾ ਜਿਨ੍ਹਾਂ ਨੂੰ ਵੀਰ ਗੁਰਦੀਪ ਸਿੰਘ ਹੋਰਾਂ ਨੇ ਲਿਬਰਲ ਕਿਹਾ ਇਹ ਲਿਬਰਲ ਨਹੀਂ ਹੈ ਭਗੌੜੇ ਕਿਸਮ ਦੇ ਨੇ ਇਹਨਾਂ ਨੂੰ ਤੁਸੀਂ ਜੋ ਮਰਜ਼ੀ ਕਹਿ ਲਓ ਇਹਨਾਂ ਨੂੰ ਡਾਈਜੈਸਟ ਨਹੀਂ ਹੁੰਦਾ ਤੇ ਉਹਨਾਂ ਨੂੰ ਵੀ ਲੱਗਣਾ ਜੀ ਇਹ ਕੀ ਹੈ ਫਿਰ ਚਲੋ ਚੰਗਾ ਹੋਇਆ ਵੀ 2014 ਜਿਹੜੇ ਲੋਕ ਪਾਵਰ 'ਚ ਆਏ ਉਹਨਾਂ ਨੇ ਤਾਂ ਕਹਿ ਹੀ ਦਿੱਤਾ ਕਿ ਵੀ ਅਸੀਂ ਸਾਡੀ ਆਈਡੀਓਲੋਜੀ ਅਸੀਂ ਹਿੰਦੂਤਵਾ ਔਰ ਹਿੰਦੂ ਰਾਸ਼ਟਰ ਔਰ ਹਿੰਦੂਤਵਾ ਵੀ ਆਈਡੀਓਲੋਜੀ ਉਵੇਂ ਹੀ ਹੈ ਜਿਵੇਂ ਨਾਜ਼ੀਜ਼ਮ ਕਮਿਊਨਿਜ਼ਮ ਹੈ ਜਿਸ ਕਿਸਮ ਦਾ ਇਹ ਵਿਚਾਰਧਾਰਾ ਸੀ ਸੋ ਜਦੋਂ ਅਸੀਂ ਮੈਂ ਗਰੇਜ਼ ਕਰਦਾ ਹਿੰਦੂ ਲਫ਼ਜ਼ ਕਦੇ ਕਹਿੰਦੇ ਆ ਜਦੋਂ ਵੀ ਈਵਨ ਕਦੇ ਬਿਲਕੁਲ ਗੁੱਸੇ ਦੇ ਰੌਂਚ ਵੀ ਹੋਵਾਂ ਕਿ ਸਾਡੀ ਲੜਾਈ ਆਈਡੀਓਲੋਜੀ ਦੇ ਨਾਲ ਹੈ
ਸੋ ਮੇਰਾ ਖਿਆਲ ਹੈ ਵੀ ਪੰਜਾਬ ਦੇ ਹਿੰਦੂ ਵੀਰ ਭੈਣਾਂ, ਭਾਵੇਂ ਅਸੀਂ ਕਦੇ ਵੀ, ਔਰ ਈਵਨ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜੇ ਮੈਂ ਕਹਿਣਾ ਹੋਏ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜਦੋਂ ਪੰਜਾਬ ਦੇ ਹਿੰਦੂ, ਜਦੋਂ ਉਹਨਾਂ ਦਾ ਪਹਿਲਾ ਕਾਫਲਾ ਵਹੀਰ ਆਈ ਲੁਧਿਆਣਾ, ਫਗਵਾੜਾ, ਹਿੰਦੂ ਵਪਾਰੀਆਂ ਨੇ ਵੀ ਉਹਨਾਂ ਦਾ ਵੈਲਕਮ ਕੀਤਾ ਜੀ। ਉਹਨਾਂ ਨੇ ਕਿਹਾ ਦੇਖੋ ਅਸੀਂ ਖੇਤੀਬਾੜੀ ਵਾਲੇ ਲੋਕ ਹੈ, ਤੁਸੀਂ ਹੀ ਵਪਾਰੀ ਹੋ ਤੇ ਤੁਸੀਂ ਰਹਿਣਾ, ਭਵਿੱਖ 'ਚ ਵੀ ਰਹਿਣਾ। ਹੁਣ ਤੁਹਾਡੇ ਵਪਾਰੀ ਹੋਣ ਦੇ ਹੱਕ ਨੂੰ ਗੁਜਰਾਤੀਆਂ ਨੇ ਖੋਹ ਲਿਆ, ਗੁਜਰਾਤੀ ਵਪਾਰੀਆਂ ਨੇ, ਉਹ ਤੁਹਾਡੇ 'ਚ ਜਿਹੜੇ ਨੇ ਆ ਕੇ ਉਹ ਡੋਮੀਨੇਟ ਕਰ ਰਹੇ ਨੇ ਵੀ ਤੁਸੀਂ ਪੰਜਾਬ ਨਾਲ ਖੜੋ। ਔਰ ਮੈਨੂੰ ਇਹ ਵੀ ਪਤਾ ਲੱਗਿਆ ਵੀ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਇਆ ਆਲਮੋਸਟ 2 ਮਹੀਨੇ ਪਹਿਲਾਂ, ਉਹਦੇ 'ਚ ਵੀ ਉਹਨਾਂ ਦੇ 2-3 ਹਿੰਦੂ 2 ਸਾਲਾਂ ਬਹੁਤ ਕਲੋਜ਼ਡ ਅਫੇਅਰ ਸੀ ਸ਼ਾਮਲ ਹੋਏ। ਸੋ ਮੈਂ ਸਮਝਦਾ ਹਾਂ ਵੀ ਪੰਜਾਬੀ ਹਿੰਦੂ ਕਿਸਾਨ ਮੂਵਮੈਂਟ ਦੇ ਵੇੜੇ ਇਹ ਠੀਕ ਹੈ ਕਿ ਭਾਈ ਜਿਹੜਾ ਆੜਤੀ ਤਬਕਾ ਜਾਂ ਦੂਜਾ ਸੀ, ਉਹਨਾਂ ਨੂੰ ਸੀ ਵੀ ਜੇ ਇਹ ਲੈ ਗਏ ਔਰ ਉੱਥੇ ਤਾਂ ਜਿਸ ਕਿਸਮ ਦੇ ਇਹਨਾਂ ਨੇ ਸਾਈਲੋ ਤੇ ਦੂਜੇ ਬਣਾਏ ਨੇ ਅਡਾਨੀ ਨੇ, ਤਾਂ ਜੋ ਸਾਡਾ ਤਾਂ ਕੰਮ ਹੀ ਮੁੱਕ ਜਾਏਗਾ ਆੜਤੀਆਂ ਦਾ। ਉਹ ਨਾਲ ਜੇ ਨਹੀਂ ਵੀ ਖਲੋਤੇ, ਵਿਰੋਧ ਨਹੀਂ ਕੀਤਾ, ਬੜਾ ਛੋਟਾ ਤਬਕਾ ਖੁੱਲ ਕੇ ਨਾਲ, ਹਾਲਾਂ ਹਰਿਆਣਵੀ ਜਾਟ ਖੁੱਲ ਕੇ ਨਾਲ ਆਏ, ਵੈਸਟਰਨ ਯੂਪੀ ਦੇ ਜਾਟ ਆਏ। ਸੋ ਇਹ ਇੱਕ ਪੋਜ਼ਿਟਿਵ ਪਾਰਟ ਸੀ। ਲੇਕਿਨ ਅਜੇ ਵੀ ਜੇ ਤੁਸੀਂ ਹੁਣ ਦੇ ਕੰਟੈਕਸਟ 'ਚ ਵੀ ਦੇਖੋ ਤੇ ਕੋਈ ਨਫ਼ਰਤ ਤਾਂ ਹੈ ਨਹੀਂ। ਔਰ ਮੇਰਾ ਖਿਆਲ ਹੈ ਵੀ ਪੰਜਾਬੀ ਹਿੰਦੂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਗੇ ਅਲਟੀਮੇਟਲੀ ਆਉਣ ਵਾਲੇ ਪੀਰੀਅਡ 'ਚ ਵੀ ਕਿ ਉਹਨਾਂ ਦੇ ਇੰਟਰਸਟ ਪੰਜਾਬ ਦੀ ਧਰਤੀ ਦੇ ਨਾਲ ਹੀ ਮਹਿਫੂਜ਼ ਨੇ। ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜੀ ਹਿੰਦੂਤਵ ਆਈਡੀਓਲੋਜੀ ਨਾਲ ਉਹ ਤਾਂ ਖੁਦ ਹੀ ਕਹਿੰਦੇ ਨੇ। ਸੋ ਉਹਦੇ 'ਚ ਜਿਹੜੇ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਲਾਈਨ ਦੇ ਸਪੋਰਟਰ ਨੇ, ਉਹਨਾਂ ਨੇ ਰਹਿਣਾ ਹੀ ਰਹਿਣਾ। ਪਰ ਮੈਂ ਇਸ ਨੂੰ ਜ਼ਰੂਰ ਦੇਖਾਂਗਾ ਕਿ ਭਾਈ ਅਸੀਂ ਹੋਰ ਕੀ ਟਰਮੀਨੋਲੋਜੀ ਲਿਆ ਸਕਦੇ ਹਾਂ, ਪਰ ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਭਾਈ ਇਹ ਲੜਾਈ ਹਿੰਦੂਆਂ ਦੇ ਖਿਲਾਫ ਹੈ। ਅਸੀਂ ਸਮਝਦੇ ਹਾਂ ਕਿ ਖਾਲਿਸਤਾਨ 'ਚ ਵੀ ਹਿੰਦੂ, ਮੁਸਲਮਾਨ, ਈਸਾਈ ਜਿਹੜੇ ਨਹੀਂ ਵੀ ਕਿਸੇ ਮਜ਼ਹਬ 'ਚ ਯਕੀਨ ਰੱਖਦੇ, ਉਹਨਾਂ ਦੇ ਕੋਲ ਉਹ ਮੌਕੇ ਹੋਣਗੇ ਪਰਸੂਟ ਆਫ ਹੈਪੀਨੈਸ ਦੇ। ਔਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਇੱਕ ਛੋਟੀ ਜਿਹੀ ਨਜ਼ਮ ਅੱਜ ਹੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ, ਔਰ ਜਿਸ ਹਾਲਾਤ 'ਚੋਂ ਅਸੀਂ ਲੰਘ ਰਹੇ ਹਾਂ ਉਹਦੇ 'ਚ ਸਾਡੇ ਲਈ ਚੜ੍ਹਦੀ ਕਲਾ ਹੋਣੀ ਔਰ ਮਾਨਸਿਕ ਸਥਿਤੀ 'ਚ ਚੜ੍ਹਦੀ ਕਲਾ ਹੋਣੀ। ਵੈਸੇ ਅੰਮ੍ਰਿਤਪਾਲ ਸਿੰਘ ਨੂੰ ਲੱਭਣ ਲਈ ਉਹ ਚੜ੍ਹਦੀ ਕਲਾ ਲੋਕੇਸ਼ਨ ਲੱਭ ਰਹੇ ਨੇ। ਉਹਨਾਂ ਨੇ ਮੈਸੇਜ ਸੁਣਿਆ, ਉਹਨਾਂ ਨੇ ਕਿਹਾ ਮੈਂ ਚੜ੍ਹਦੀ ਕਲਾ 'ਚ ਹਾਂ, ਉਹਨਾਂ ਨੇ ਕਿਹਾ ਜੀ ਲੋਕੇਸ਼ਨ ਭਈਏ ਲੱਭ ਰਹੇ ਨੇ ਵੀ ਚੜ੍ਹਦੀ ਕਲਾ ਕਿੱਥੇ ਹੈ। ਮਾਨੋਚਾਲ ਸਾਹਿਬ ਦਾ ਹੈ, ਹੁਣ ਮੈਂ ਢਾਲ ਲਿਆ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਹੀ ਤੇ ਰੋਕ ਲਏ ਹਨ ਕਦਮ ਤੇਰੀਆਂ ਜੂਹਾਂ ਵੱਲੋਂ। ਹੁਣ ਮੈਂ ਢਾਲ ਲਿਆ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਹੀ ਤੇ ਰੋਕ ਲਏ ਹਨ ਕਦਮ ਤੇਰੀਆਂ ਜੂਹਾਂ ਵੱਲੋਂ। ਸਿੱਖ ਲਿਆ ਪਰਿੰਦਿਆਂ ਵਾਂਗ ਰਹਿਣਾ, ਪਰਿੰਦੇ ਜੋ ਗੁਜ਼ਾਰਦੇ ਨੇ ਟਹਿਣੀਆਂ ਉੱਪਰ ਰਾਤਾਂ। ਹੁਣ ਜੇ ਅਸੀਂ ਇਮੈਜਿਨ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਜਾਂ ਭਾਈ ਪਪਲਪ੍ਰੀਤ ਸਿੰਘ ਜਾਂ ਦੂਸਰੇ, ਉਹ ਕਿਵੇਂ ਉਹ ਪਰਿੰਦਿਆਂ ਵਾਂਗ ਹੀ ਇਧਰ ਉਧਰ ਜਿਹੜੇ ਨੇ ਉਹ ਆਪਣਾ ਠਿਕਾਣਾ ਲੱਭ ਰਹੇ ਹੋਣਗੇ। ਪਰਿੰਦੇ ਜੋ ਗੁਜ਼ਾਰਦੇ ਨੇ ਟਹਿਣੀਆਂ ਉੱਪਰ ਰਾਤਾਂ ਤੇ ਲਾਉਂਦੇ ਖੁੱਲੇ ਆਕਾਸ਼ੀ ਉਡਾਰੀਆਂ, ਨਹੀਂ ਪਾਉਂਦੇ ਉਹਨਾਂ ਨੂੰ ਸੋਨੇ ਦੇ ਪਿੰਜਰੇ ਤੇ ਨਾ ਹੀ ਘਿਓ ਦੀਆਂ ਚੂਰੀਆਂ। ਮੇਰੇ ਅਜ਼ੀਜ਼, ਪਿੰਜਰਾ ਤਾਂ ਪਿੰਜਰਾ ਹੀ ਹੈ ਨਾ, ਭਾਵੇਂ ਸੋਨੇ, ਲੋਹੇ ਜਾਂ ਲੀਰਾਂ ਦਾ ਹੋਵੇ। ਪਸੰਦ ਹੈ ਸਾਨੂੰ ਕੰਕਰਾਂ ਦਾ ਚੋਗਾ ਤੇ ਗੁਟਕਣਾ ਜਲਾਂ ਥਲਾਂ ਦੇ ਕੰਢਿਆਂ ਤੇ। ਕਿਉਂ ਤੂੰ ਝੂਰਦਾ ਦੋਸਤਾ ਤੇ ਨਾ ਟੁੱਕ ਬੁੱਲੀਆਂ, ਸਾਡੀ ਸੋਚ ਦਾ ਵੀ ਅਹਿਸਾਸ ਕਰ। ਅਸੀਂ ਇੱਕ ਸੰਕਲਪ ਚਿਤਵ ਕੇ ਨਿਕਲੇ ਸੀ, ਪੂਰਤੀ ਬਿਨਾ ਵਾਪਸੀ ਨਹੀਂ ਕਰਾਂਗੇ। ਤੇਰੀ ਸੁਲਗ ਦੀ ਅੱਗ ਦਾ ਮੈਨੂੰ ਅਹਿਸਾਸ ਹੈ ਤੇ ਤੂੰ ਵੀ ਉਦਾਸ ਨਾ ਹੋਵੀਂ। ਮੈਂ ਕੋਈ ਗੌਤਮ ਬੁੱਧ ਵਾਂਗ ਸੰਨਿਆਸ ਨਹੀਂ ਲਿਆ, ਮੈਨੂੰ ਤਾਂ ਚਾਹੀਦੀ ਹੈ ਸੰਕਲਪ ਦੀ ਪੂਰਤੀ। ਨਾ ਮੈਂ ਬੀਤਿਆ ਵਕਤ ਹਾਂ, ਨਾ ਹੀ ਪਤਣਾ ਤੋਂ ਲੰਘਿਆ ਨੀਰ, ਕਿ ਪਰਤ ਕੇ ਮੈਂ ਨਹੀਂ ਆ ਸਕਦਾ। ਮੈਂ ਆਵਾਂਗਾ ਖੁਸ਼ਗਵਾਰ ਮਾਹੌਲ ਤੇ ਬਹਾਰਾਂ ਸੰਗ ਲੈ ਕੇ ਤੇ ਤੇਰੇ ਖੇੜੇ ਤੈਨੂੰ ਮੋੜਾਂਗਾ। ਮੈਂ ਕੋਈ ਗੌਤਮ ਬੁੱਧ ਵਾਂਗ ਸੰਨਿਆਸ ਨਹੀਂ ਲਿਆ, ਮੈਨੂੰ ਤਾਂ ਚਾਹੀਦੀ ਸੰਕਲਪ ਦੀ ਪੂਰਤੀ। ਨਾ ਮੈਂ ਬੀਤਿਆ ਵਕਤ ਹਾਂ, ਨਾ ਹੀ ਪਤਣਾ ਤੋਂ ਲੰਘਿਆ ਨੀਰ, ਕਿ ਪਰਤ ਕੇ ਨਹੀਂ ਆ ਸਕਦਾ। ਮੈਂ ਆਵਾਂਗਾ ਖੁਸ਼ਗਵਾਰ ਮਾਹੌਲ ਤੇ ਬਹਾਰਾਂ ਸੰਗ ਲੈ ਕੇ ਤੇ ਤੇਰੇ ਖੇੜੇ ਤੈਨੂੰ
ਮੋੜਾਂਗਾ। ਸੋ ਨਾਈਸ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਆਪਣੇ ਵੀਅਰਸ ਕੋਲ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।